ਕਿਲੇ 'ਚ ਕਿੰਨੇ ਖੂਹ ਸੀਗੇ? ਖੂਹ ਤੇ ਕਈ, ਹਾਂਜੀ ਦੱਸੋ, ਗਿਣਾਓ ਜੀ ਸਾਰੇ ਖੁਦ ਗਿਣਾਓ। ਕਈ ਖੂਹ ਸੀ। ਇੱਕ ਵਾਲਿਆਂ ਵਾਲਾ ਖੂਹ ਸੀ, ਇੱਕ ਬੁੱਧੂ ਦਾ ਖੂਹ ਸੀ, ਅੱਛਾ ਜੀ। ਇੱਕ ਮੋਹਨ ਵਾਲਾ ਖੂਹ। ਇਹ ਤੇ ਪਾਣੀ ਪੀਣ ਵਾਲਾ ਹੁੰਦਾ ਸੀ ਨਾ, ਇਹਦੇ ਇੰਨਾ ਠੰਡਾ ਪਾਣੀ ਹੁੰਦਾ, ਕੱਢਦੇ ਨਾ ਜਿਸ ਵੇਲੇ ਭਾਫ ਨਿਕਲਦੀ ਉਹਦੇ ਅੰਦਰੋਂ। ਮੋਹਨ ਵਾਲੇ ਖੂਹ ਤੁਹਾਡੇ ਘਰ ਤੋਂ ਨੇੜੇ ਸੀਗਾ? ਹਾਂ, ਸਾਡੇ ਘਰ ਤੋਂ ਥੋੜਾ ਨੇੜੇ ਸੀ। ਬੜੇ ਮਹੱਲੇ ਸੀ, ਇੱਕ ਸੋਨੀਆ ਦਾ ਮਹੱਲਾ, ਮੋਦੀਆਂ ਦਾ ਮਹੱਲਾ, ਚੋਪੜਿਆਂ ਦਾ ਮਹੱਲਾ, ਕੰਜਰਾਂ, ਉੱਥੇ ਕੰਜਰਾਂ ਦਾ ਮਹੱਲਾ। ਹਾਂਜੀ। ਤੇ ਇਹ ਮਾਤਾ ਜੀ ਚੋਪੜੇ, ਮੋਦੀ ਤੁਸੀਂ ਨਾਮ ਦੱਸਿਆ, ਹਾਂਜੀ, ਸੋਨੀ, ਇਹ ਸਾਰੇ ਖੱਤਰੀ ਕਰ। ਅੱਛਾ ਜੀ। ਕੀ ਨਾਮ ਪਤਾ ਬੱਚਿਆਂ ਦੇ ਸਰਵਰ ਦੇ? ਹਾਂ, ਸਰਵਰ ਦੇ ਮੁੰਡੇ ਦਾ ਨਾਮ ਅਨਵਰ ਸੀ ਤੇ ਕੁੜੀ ਦਾ ਨਾਮ ਪਰਵੀਨ। ਪੀਨੋ ਬੋਲਦੇ ਸੀ ਅਸੀਂ। ਤੇ ਸਰਵਰ ਦੀ ਘਰਵਾਲੀ ਦਾ ਕੀ ਨਾਮ ਸੀਗਾ? ਇਕਬਾਲ। ਅੱਛਾ ਜੀ। ਬੜੀ ਸੋਹਣੀ ਸੀ ਉਹ। ਅੱਛਾ ਜੀ। ਹਾਂ, ਉਹ ਸਿਆਲਕੋਟ ਦੀ ਰਹਿਣ ਵਾਲੀ ਸੀ, ਉਹਦੇ ਪੇਕੇ ਸਿਆਲਕੋਟ ਸਨ। ਸ਼ਹਿਰ ਚ ਸੀਗੇ ਸਿਆਲਕੋਟ। ਤੇ ਉਹ ਆਪਣੇ ਪੁੱਤਰਾਂ ਨੂੰ ਬੁਲਾਇਆ, ਬਈ ਟੁੰਡੇ ਨੂੰ ਬੁਲਾਓ। ਟੁੰਡਾ ਆਇਆ ਤੇ ਉਹਨੂੰ ਇਸ਼ਾਰਿਆਂ ਨਾਲ ਆਪਣੇ ਪੁੱਤਰਾਂ ਨੂੰ ਕਹੇ ਮੈਂ ਇਹਦੇ ਕੋਲ ਲੈਣਾ। ਤੇ ਤੂੰ ਮਾਂ, ਟੁੰਡਾ ਸ਼ਾਹ ਉਹਨੂੰ ਕਹੇ ਮਾਈ ਤੂੰ ਫਿਕਰ ਨਾ ਕਰ, ਮੈਂ ਤੇਰੇ ਪੁੱਤਰਾਂ ਨੂੰ 500 ਕੋਲੋਂ 500 ਹੀ ਲਵਾਂਗਾ, ਮੈਂ 500 ਹੀ ਲਾਂਗਾ। ਬੇਬੇ ਕਹਿੰਦੀ ਉਹ 500 ਰੁਪਏ ਤੋਂ ਇਹ ਬਣਿਆ ਹੋਇਆ ਇੰਨਾ ਵਿੱਚ। ਮੇਰੀ ਕੀ ਨੌਕਰੀ ਕਰਦੇ ਸੀ ਤੁਹਾਡੇ? ਉਹ ਸਟੇਸ਼ਨ ਮਾਸਟਰ ਸੀ। ਤੇ ਕਿੱਥੇ ਉਹਨਾਂ ਨੇ ਸਟੇਸ਼ਨ ਮਾਸਟਰੀ ਕੀਤੀ ਹੈ? ਕਿਤੇ ਉਹਨਾਂ ਨੇ ਬਠਿੰਡੇ ਵੀ ਰਹੇ ਨੇ। ਹਾਂ, ਬਠਿੰਡੇ ਤੇ ਫਿਰੋਜ਼ਪੁਰ ਲੈਣ ਤੇ ਜ਼ਿਆਦਾ ਕੀਤੀ ਹੈ। ਫਿਰੋਜ਼ਪੁਰ ਵੀ ਰਹੇ, ਨਗਰੋਟੇ, ਬੱਦੋਮੱਲੀ ਦਾ ਸਟੇਸ਼ਨ ਤੇ ਮੇਰੇ ਪਿਤਾ ਜੀ ਨੇ ਖੋਲਿਆ ਸੀ। ਬਹੁਤ ਵਧੀਆ ਜੀ। ਟੁਕੜੀ ਬੋਲਦੇ ਸੀ ਇਹਨੂੰ, ਜਿਹੜਾ ਨਾ ਗੁਰੂ ਨਾਨਕ ਬਰਥਡੇ ਨੂੰ ਟੁਕੜੀ ਦੀ ਛੁੱਟੀ ਹੈ ਸਕੂਲੋਂ। ਟੁਕੜੀ ਬੋਲਦੇ ਸੀ ਯਾਰ। ਵਾਹ ਜੀ ਮਾਤਾ ਜੀ, ਤੁਸੀਂ ਤਾਂ ਬੜੀ ਚੰਗੀਆਂ ਗੱਲਾਂ ਦੱਸੀਆਂ ਨੇ। ਅੱਛਾ, ਟੁਕੜੀ ਦੀ ਛੁੱਟੀ। ਹਾਂ, ਜਦੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਹੁੰਦਾ ਸੀ। ਹਾਂਜੀ। ਕਿਉਂਕਿ ਵੀ ਸਾਡਾ ਕਿਲਾ ਕਸਬਾ ਸੀ ਨਾ, ਤੇ ਆਸ-ਪਾਸ ਦੇ ਪਿੰਡਾਂ ਦੇ ਲੋਕੀ ਬੜੇ ਆਂਦੇ ਹੁੰਦੇ ਸੀ। ਤੇ ਸਵੇਰੇ ਹੀ ਉੱਥੇ ਨਾ ਮਠਾਈਆਂ ਬਣਨੀਆਂ, ਪਕੌੜੇ, ਜਿਸ ਤਰ੍ਹਾਂ ਇੱਥੇ ਜਲੇਬੀਆਂ ਸ਼ਾਮੀ ਬਣਦੀਆਂ, ਉੱਥੇ ਸਵੇਰੇ ਹੀ ਸਭ ਕੁਝ ਹੁੰਦਾ ਸੀ। ਕਿਉਂਕਿ ਲੋਕੀ ਬਾਹਰੋਂ ਆਂਦੇ ਸੀ ਨਾ, ਤੇ ਉਹ ਖਾਣ ਪੀਣ ਦਾ ਵੀ ਲੈ ਕੇ ਜਾਂਦੇ। ਉਹ ਕਹਿੰਦੇ ਸ਼ਹਿਰ ਚੱਲਿਆ। ਦੂਜਾ ਕਹਿੰਦਾ ਮੇਰੀ ਵੀ ਹਿੱਲੀ ਸੀ। ਭਾਬੀ ਜੀ ਕਹਿੰਦੇ ਮੈਂ ਉੱਤਰ ਕੇ ਦੇਖਿਆ ਤੇ ਉਹਨਾਂ ਨੇ ਨਾ, ਉਦੋਂ ਲੋਕੀ ਬੋਦੀ ਰੱਖਦੇ ਹੁੰਦੇ ਸੀ। ਅੱਛਾ ਜੀ। ਤੇ ਉਹਨਾਂ ਨੇ ਨਾ ਰੱਸੀਆਂ ਬੰਨੀ ਦੀਆਂ ਬੋਦੀ ਨਾਲ, ਤੇ ਉਹ ਜਿਹੜੀ ਰੱਸੀ ਸੀ ਨਾ ਰੋਸ਼ਨ ਨਾਲ ਬੰਨੀ, ਉਹ ਖਿੱਚ ਪੈਂਦੀ ਤੇ ਕਹਿੰਦੇ ਅਸੀਂ ਜਾਗ ਜਾਂਦੇ ਸੀ। ਇੰਨੀ ਮਿਹਨਤ ਕਰਦੇ ਬੜੀ ਕਰਦੇ ਸੀ ਉਸ ਵੇਲੇ ਦੇ ਬੰਦੇ, ਨਾ ਬਿਜਲੀ ਨਾ ਕੁਝ, ਤਾਂ ਵੀ। ਤੇ ਲੇਕਿਨ ਮੇਰੀ ਦਾਦੀ ਆਏ ਨਾ, ਮੇਰੀ ਦਾਦੀ ਕਹੇ ਮੈਂ ਆਪਣੇ ਕਿਲੇ ਨੂੰ ਛੱਡ ਕੇ ਜਾਨੀ ਆ, ਮੈਂ ਤੇ ਨਹੀਂ ਜਾਣਾ, ਤੁਸੀਂ ਜਾਓ। ਤੁਸੀਂ ਜਾਣਾ ਤੇ ਜਾਓ। ਫਿਰ ਉਹ ਬੜਾ ਜ਼ੋਰ ਲਾਇਆ, ਨਹੀਂ ਮੰਨੀ। ਫਿਰ ਬਸ ਕਹਿੰਦੀ ਮੈਂ ਨਹੀਂ, ਤੇ ਆਪਣੇ ਹੱਥੋਂ ਨਾ 2 ਅੰਗੂਠੀਆਂ ਲਾ ਕੇ ਦਿੱਤੀਆਂ। ਇੱਕ ਕਹਿੰਦੀ ਮੇਰੀ ਵੱਡੀ ਭੈਣ ਨੂੰ ਉਹਨੂੰ ਦੇ ਦੇਈ, ਤੇ ਇੱਕ ਮੇਰਾ ਭਰਾ ਦੀ ਵੋਟੀ ਨੂੰ ਦੇ ਦੇਈ, ਸਿਲਿੰਡਰ ਦੀ ਵੋਟੀ ਨੂੰ ਦੇ ਦੇਈ। ਜੇ ਤੇ ਮੈਂ ਜਿੰਦੀ ਰਹੀ ਤੇ ਤੇਰੇ ਕੋਲੋਂ ਆ ਕੇ ਲੈ ਲਾਂਗੀ, ਮੈਂ ਆਪੇ ਦੇ ਦਾਂਗੀ। ਜੇ ਮੈਂ ਮਰ ਗਈ ਤੇ ਤੂੰ ਮੇਰੇ ਵੱਲੋਂ ਦੇ ਦੇ। ਇਹ ਉਹਨੇ ਕਿਹਾ। ਪਹਿਰਾ ਦਿੰਦੇ ਹੁੰਦੇ ਸੀ, ਆਵਾਜ਼ ਮਾਰਦੇ ਹੁੰਦੇ ਸੀ ਮੈਨੂੰ ਅਜੇ ਤੱਕ। ਕੀ ਆਵਾਜ਼ ਮਾਰਦਾ ਸੀ? ਬਾਊ ਜੀ ਜਾਗਦੇ ਰਹੋ, ਬਾਊ ਜੀ ਜਾਗਦੇ ਰਹੋ। ਸਤਿ ਸ਼੍ਰੀ ਅਕਾਲ, ਪ੍ਰਣਾਮ ਦੋਸਤੋ। ਅੱਜ ਅਸੀਂ ਦਿੱਲੀ ਸ਼ਹਿਰ ਵਿੱਚ ਇੱਕ ਬਜ਼ੁਰਗ ਮਾਤਾ ਜੀ ਦਾ ਇੰਟਰਵਿਊ ਲੈਣ ਆਏ ਹਾਂ। ਮਾਤਾ ਜੀ ਸਤਿ ਸ਼੍ਰੀ ਅਕਾਲ, ਨਮਸਕਾਰ, ਪ੍ਰਣਾਮ, ਸਲਾਮ। ਕੀ ਹਾਲ ਚਾਲ ਹੈ ਮਾਤਾ ਜੀ? ਜਿੰਦੇ ਰਹੋ ਪੁੱਤਰ, ਸਭ ਠੀਕ ਠਾਕ ਹੈ। ਮਾਤਾ ਜੀ ਅੱਜ ਅਸੀਂ 1947 ਦੇ ਹਵਾਲੇ ਤੋਂ ਤੁਹਾਡੇ ਤੋਂ ਕੁਝ ਪੁੱਛਣ ਆਏ ਹਾਂ, ਜੋ ਤੁਸੀਂ ਸਮਾਂ ਦੇਖਿਆ ਹੈ, ਆਉਣ ਵਾਲੀ ਨਸਲਾਂ ਨੂੰ ਵੀ ਪਤਾ ਰਹੇ। ਤੇ ਮਾਤਾ ਜੀ ਸਭ ਤੋਂ ਪਹਿਲੇ ਤੁਸੀਂ ਆਪਣਾ ਤਾਰੂਫ ਕਰਾਓ, ਆਪਣੇ ਬਾਰੇ ਦੱਸੋ, ਕੀ ਤੁਹਾਡਾ ਨਾਂ ਹੈ, ਤੁਹਾਡੇ ਬਜ਼ੁਰਗਾਂ ਦਾ ਬਾਰੇ ਦੱਸੋ, ਕਿੱਥੋਂ ਦੇ ਰਹਿਣ ਵਾਲੇ ਹੋ, ਸਾਰੀ ਤਫਸੀਲਾਂ, ਸਾਰੀ ਗੱਲਾਂ ਦੱਸੋ। ਅੱਛਾ ਜੀ, ਮੇਰਾ ਨਾਂ ਤੇ ਸੰਤੋਸ਼ ਡੋਗਰਾ ਹੈ, ਔਰ ਅਸੀਂ ਰਹਿਣ ਵਾਲੇ ਜ਼ਿਲ੍ਹਾ ਸਿਆਲਕੋਟ,
ਤਹਿਸੀਲ ਨਾਰੋਵਾਲ, ਕਿਲਾ ਸੋਭਾ ਸਿੰਘ ਦੇ ਰਹਿਣ ਵਾਲੇ ਹਾਂ। ਤੇ ਬਾਕੀ ਹੋਰ ਆਪਣੇ ਬਜ਼ੁਰਗਾਂ, ਮੇਰੇ ਜਿਹੜਾ ਦਾਦਾ ਜੀ ਸੀ ਉਹਨਾਂ ਦਾ ਨਾਮ ਪੰਡਤ ਲక్ష్మణ ਦਾਸ ਤੇ ਦਾਦੀ ਦਾ ਨਾਮ ਜਮਨਾ ਦੇਵੀ ਹੈ। ਤੇ ਪਿਤਾ ਜੀ ਦਾ ਨਾਮ ਪੰਡਤ ਵਧਾਵਾ ਮਲ ਸਟੇਸ਼ਨ ਮਾਸਟਰ। ਤੇ ਪੰਡਤ ਵਧਾਵਾ ਮਲ ਸਟੇਸ਼ਨ ਮਾਸਟਰ। ਤੇ ਮਾਤਾ ਜੀ ਦਾ ਨਾਮ ਸ਼੍ਰੀਮਤੀ ਸ਼ੁਭ ਦੇਵੀ ਸ਼ਿਵ ਦੇਵੀ। ਚੰਗਾ ਜੀ। ਤੇ ਮਾਤਾ ਜੀ ਕਿੱਥੋਂ ਦੇ ਰਹਿਣ ਵਾਲੇ ਸੀਗੇ ਤੁਹਾਡੇ? ਮਾਤਾ ਜੀ ਮੇਰੇ ਲੁਧਿਆਣੇ ਦੇ ਕੋਲ ਇੱਕ ਪਿੰਡ ਹੈ ਨੰਗਲ ਖੁਰਦ। ਚੰਗਾ ਜੀ। ਤੇ ਤਹਿਸੀਲ ਕਿਹੜੀ ਪੈਂਦੀ ਸੀ? ਪੱਖੋਵਾਲ। ਚੰਗਾ ਜੀ। ਤੇ ਨਾਨਾ ਜੀ ਦੇ ਬਾਰੇ ਦੱਸੋ ਕੁਝ ਆਪਣੇ। ਮੇਰੇ ਨਾਨਾ ਜੀ ਪਟਵਾਰੀ ਸਨ, ਪਰ ਉਹ ਸਮਾਜ ਪਿੱਛੇ ਬਾਅਦ ਵਿੱਚ ਨਾ ਸਮਾਜ ਸੁਧਾਰਕ ਬਣ ਗਏ ਤੇ ਉਹ ਫਿਰੋਜ਼ਪੁਰ ਚਲੇ ਗਏ। ਉਹ ਕਿਹੜਾ ਸੀ ਦੇਵ ਸਮਾਜੀ ਬਣੇ ਉਹ। ਅੱਛਾ ਜੀ। ਤੇ ਹਿੰਦੂ ਧਰਮ ਚ ਸੁਧਾਰ ਕਰਨ ਵਾਸਤੇ ਕੰਮ ਕਰਨ ਲੱਗੇ। ਹਾਂਜੀ, ਕਿ ਲੜਕੀਆਂ ਨੂੰ ਪੜ੍ਹਾਉਣਾ ਜ਼ਰੂਰੀ ਚਾਹੀਦਾ ਹੈ, ਇਸ ਕਰਕੇ ਬਈ ਤੇ ਇਸੇ ਕਰਕੇ ਮੇਰੀ ਮਾਂ ਔਰ ਮੇਰੀਆਂ ਮਾਸੀਆਂ ਪੜ੍ਹੀਆਂ ਹੋਈਆਂ ਸੀ, ਲੇਕਿਨ ਉਸ ਪਿੰਡ ਵਿੱਚ ਕੋਈ ਪੜ੍ਹਦਾ ਹੈ ਨਹੀਂ ਸੀ, ਬਹੁਤ ਛੋਟਾ ਪਿੰਡ ਸੀ ਜੀ। ਬਹੁਤ ਵਧੀਆ। ਤੇ ਨਾਨਾ ਜੀ ਦਾ ਨਾਮ ਚੇਤਰਾਮ ਜੀ। ਨਾਨੀ ਜੀ ਨੂੰ ਵੇਖਿਆ ਤੁਸੀਂ ਆਪਣੀ ਨਾਨੀ ਜੀ? ਨਾ ਨਾਨੇ ਨੂੰ ਸਿਰਫ ਦਾਦੀ ਦੇਖੀ, ਨਾ ਕੋਈ ਦਾਦਾ ਦੇਖਿਆ ਨਾ ਨਾਨਾ ਨਾ ਨਾਨੀ। ਮੈਂ ਆਪਣੀ ਸਿਰਫ ਦਾਦੀ ਦੇਖੀ ਹੈ। ਚੰਗਾ ਜੀ। ਤੇ ਮਾਤਾ ਜੀ ਦਾ ਜਨਮ ਕਿੱਥੇ ਹੋਇਆ ਸੀਗਾ? ਮੇਰਾ ਜਨਮ ਰਾਵਲਪਿੰਡੀ ਹੋਇਆ ਸੀ, ਮੇਰੇ ਨਾਨਕੇ। ਚੰਗਾ ਜੀ। ਤੇ ਜਦੋਂ 47 ਹੋਈ ਹੈ, ਜਦੋਂ ਬਟਵਾਰਾ ਹੋਇਆ ਮੁਲਕ ਦਾ, ਤੇ ਮਾਤਾ ਜੀ ਉਦੋਂ ਤੁਹਾਡੀ ਉਮਰ ਕੀ ਸੀਗੀ? ਮੇਰੀ ਉਮਰ ਉਸ ਵੇਲੇ 10 ਸਾਲ ਦੀ ਸੀ। 10 ਸਾਲ ਦੀ। ਤੇ ਯਾਨੀ ਕਿ ਤੁਸੀਂ 81-82 ਵਰਿਆਂ ਦੇ ਹੈਗੇ ਹੋ। ਹਾਂਜੀ। ਤੇ ਮਾਤਾ ਜੀ ਤੁਸੀਂ ਦੱਸਿਆ ਤੁਸੀਂ ਕਿਲਾ ਸੋਭਾ ਸਿੰਘ ਦੇ ਰਹਿਣ ਵਾਲੇ ਹੋ, ਤੇ ਕਿਲਾ ਸੋਭਾ ਸਿੰਘ ਤੁਹਾਡਾ ਕੀ ਮੁਹੱਲਾ ਸੀਗਾ? ਆਪਣਾ ਆਂਢ ਗੁਆਂਢੀਆਂ ਦੇ ਬਾਰੇ ਦੱਸੋ ਥੋੜਾ ਸਾ। ਸੋਭਾ ਸਿੰਘ ਦੇ ਬਾਰੇ ਸਾਨੂੰ ਦੱਸੋ, ਕਿਲੇ ਦੇ ਬਾਰੇ। ਅੱਛਾ, ਸਾਡਾ ਸੋਨੀਆ ਦਾ ਮਹੱਲਾ ਸੀ। ਜਿਸ ਮਹੱਲੇ ਵਿੱਚ ਅਸੀਂ ਰਹਿੰਦੇ ਸੀ ਨਾ, ਉੱਥੇ ਸੋਨੀ ਸੀ, ਇਸ ਕਰਕੇ ਉਹ ਮਹੱਲੇ ਦਾ ਨਾਂ ਹੀ ਮੇਰੇ ਖਿਆਲ ਸੋਨੀਆ ਦਾ ਮਹੱਲਾ ਇਸੇ ਕਰਕੇ ਹੀ ਪਿਆ। ਤੇ ਹੋਰ ਕਿਹੜੀਆਂ ਬਰਾਦਰੀਆਂ ਦੇ ਲੋਕ ਸੀਗੇ ਤੁਹਾਡੇ? ਬੜੇ ਲੋਕੀ ਸੀ ਉੱਥੇ। ਸੂਰੀ ਸਨ, ਮੋਦੀ ਸੀ, ਹੋਰ ਚੋਪੜੇ। ਅੱਛਾ ਜੀ। ਇਹ ਸਾਰੇ ਖੱਤਰੀ ਹੁੰਦੇ ਨੇ ਮਾਤਾ ਜੀ? ਚੋਪੜੇ ਖੱਤਰੀ ਹੁੰਦੇ ਨੇ। ਸੂਰੀ ਕੌਣ? ਸੂਰੀ ਵੀ ਇਹ ਵੀ ਖੱਤਰੀ ਹੀ ਹੁੰਦੇ ਨੇ ਸਾਰੇ। ਤੇ ਮਾਤਾ ਜੀ ਉੱਥੇ ਹੋਰ ਬਰਾਦਰੀਆਂ, ਮੁਸਲਮਾਨ, ਸਿੱਖ? ਹਾਂ, ਸਭ ਅਰੋੜੇ ਸਾਰੇ ਸਿੱਖ ਸੀ। ਸਾਡੇ ਸੁਨਿਆਰੇ ਵੀ ਸਨ ਸਾਡੇ ਨਾ। ਜਿਹੜੇ ਰੋੜੇ ਆ ਨਾ, ਉੱਥੇ ਕਰਾੜ ਬੋਲਦੇ ਸੀ ਇਹਨਾਂ ਨੂੰ। ਅੱਛਾ ਜੀ। ਇੱਥੇ ਆ ਕੇ ਲੋਕੀ ਰੋੜੇ ਗਏ, ਪਰ ਸਾਡੇ ਪਿੰਡ ਤੇ ਕਰਾੜ ਬੋਲਦੇ। ਤੇ ਮਾਤਾ ਜੀ ਹੋਰ ਉੱਥੇ ਤੇਲੀ, ਲੋਹਾਰ, ਤਰਖਾਨ ਵਗੈਰਾ ਸਾਰੇ ਸੀਗੇ? ਸਾਰੇ ਸਨ। ਸਿੱਖ ਸੀਗੇ, ਜੱਟ ਸੀਗੇ? ਜੱਟ ਪਿੰਡਾਂ ਵਿੱਚ ਸਨ, ਸਾਡੇ ਕਿਲੇ ਦੇ ਅੰਦਰ ਤੇ ਕੋਈ ਜੱਟ। ਕਿਲਾ ਤੁਹਾਡਾ ਕਸਬਾ ਕਾਫੀ ਵੱਡਾ ਕਸਬਾ ਸੀ। ਆਸ-ਪਾਸ ਦੇ ਪਿੰਡ ਜਿਹੜੇ ਸੀ, ਉਥੋਂ ਸਾਰਾ ਸਮਾਨ ਕਿਲੇ ਤੋਂ ਹੀ ਖਰੀਦਣ ਆਉਂਦੇ ਸੀ। ਕਿਲੇ ਨੂੰ ਸ਼ਹਿਰ ਕਹਿੰਦੇ ਹੁੰਦੇ ਸੀ, ਅਸੀਂ ਸ਼ਹਿਰ ਚਲੇ। ਕਮਾਲ ਹੈ, ਤੁਸੀਂ 47 ਤੋਂ ਪਹਿਲੇ ਵੀ ਸ਼ਹਿਰ 'ਚ ਰਹੇ ਹੋ ਤੇ 47 ਤੋਂ ਬਾਅਦ ਵੀ ਤੁਸੀਂ ਸ਼ਹਿਰ ਜਾ ਕੇ ਰਹੇ ਹੋ। ਹਾਂਜੀ। ਬਹੁਤ ਵਧੀਆ ਮਾਤਾ ਜੀ। ਤੇ ਮਾਤਾ ਜੀ ਸਾਨੂੰ ਇਹ ਦੱਸੋ ਕਿ ਉੱਥੇ ਤੁਸੀਂ ਖੋਜਿਆਂ ਦਾ ਨਾਮ ਲੈਂਦੇ ਸੀਗੇ ਕਿ ਮੁਸਲਮਾਨ ਖੋਜੇ ਸੀਗੇ, ਉਹਨਾਂ ਦੇ ਬਾਰੇ ਕੁਝ ਦੱਸੋ। ਸਾਡੀ ਗਲੀ ਵਿੱਚ ਰਹਿੰਦੇ ਸੀ 21 ਮੁਸਲਮਾਨਾਂ ਦਾ ਘਰ ਸੀ, ਉਹ ਖੋਜੇ ਸਨ। ਤੇ ਉਹ ਬੜਾ ਅੱਛਾ ਸਾਡਾ ਉਹਨਾਂ ਦੇ ਨਾਲ ਰਿਲੇਸ਼ਨ ਸੀ। ਉਸ ਵੇਲੇ ਕੋਈ ਨਾ ਹਿੰਦੂ ਨਾ ਮੁਸਲਮਾਨ, ਸਭ ਆਪਸ ਵਿੱਚ ਭੈਣ ਭਰਾਵਾਂ ਦੀ ਤਰ੍ਹਾਂ ਹੀ ਰਹਿੰਦੇ ਸਨ। ਤੇ ਮਾਤਾ ਜੀ ਖੋਜਿਆਂ ਦੇ ਪਰਿਵਾਰ ਦੇ ਬਾਰੇ ਸਾਨੂੰ ਕੋਈ ਤਫਸੀਲ ਨਾਲ ਦੱਸੋ। ਹਾਂਜੀ, ਖੋਜਿਆਂ ਦੇ ਨਾ, ਉਹਦੇ ਮਾਂ ਤੇ ਪਿਓ ਦਾ ਤੇ ਮੈਨੂੰ ਨਾਂ ਨਹੀਂ ਪਤਾ, ਲੇਕਿਨ ਉਹਨਾਂ ਦਾ ਲੜਕਾ ਸੀ ਵੱਡਾ, ਸਰਵਰ ਉਹਦਾ ਨਾਂ ਸੀ। ਉਸ ਵੇਲੇ ਕੀ ਉਮਰ ਹੋਏਗੀ ਸਰਵਰ ਦੀ? ਸਰਵਰ 35-40 ਸਾਲ ਦਾ ਹੋਏਗਾ ਉਸ ਵੇਲੇ। ਦੋ ਬੱਚੇ ਸਨ ਉਹਦੇ। ਅੱਛਾ ਜੀ। ਬੱਚੇ ਤੇ ਉਹਦੇ ਸਾਡੇ ਸਾਹਮਣੇ ਹੀ ਹੋਏ ਨੇ ਵੈਸੇ। ਅੱਛਾ ਜੀ। ਕੀ ਨਾਂ ਪਤਾ ਬੱਚਿਆਂ ਦੇ ਸਰਵਰ ਦੇ? ਸਰਵਰ ਦੇ ਮੁੰਡੇ ਦਾ ਨਾਂ ਅਨਵਰ ਸੀ ਤੇ ਕੁੜੀ ਦਾ ਨਾਂ ਪਰਵੀਨ। ਪੀਨੋ ਬੋਲਦੇ ਸੀ ਅਸੀਂ। ਤੇ ਸਰਵਰ ਦੀ ਘਰਵਾਲੀ ਦਾ ਕੀ ਨਾਂ ਸੀਗਾ? ਇਕਬਾਲ। ਅੱਛਾ ਜੀ। ਬੜੀ ਸੋਹਣੀ ਸੀ ਉਹ। ਅੱਛਾ ਜੀ। ਹਾਂ, ਉਹ ਸਿਆਲਕੋਟ ਦੀ ਰਹਿਣ ਵਾਲੀ ਸੀ, ਉਹਦੇ ਪੇਕੇ ਸਿਆਲਕੋਟ ਸਨ। ਸ਼ਹਿਰ 'ਚ ਸੀਗੇ ਸਿਆਲਕੋਟ? ਹਾਂ। ਵਧੀਆ ਜੀ। ਤੇ ਤੁਹਾਡਾ ਉਹਨਾਂ ਦੇ ਨਾਲ ਖੋਜਿਆਂ ਦੇ ਨਾਲ ਲੈਣਾ ਦੇਣਾ, ਆਣਾ ਜਾਣਾ ਸੀ ਘਰ ਵਿੱਚ? ਹਾਂ, ਆਉਂਦੇ ਜਾਂਦੇ ਸਨ, ਗੱਲਬਾਤ ਹੁੰਦੀ ਸੀ ਸਭ। ਤੇ ਉਹ ਵੈਸੇ ਤੇ ਉਹ ਇਕਬਾਲ ਸੀ, ਉਹ ਸਾਡੇ ਘਰ ਵੀ ਆਂਦੀ ਸੀ, ਕੱਪੜੇ ਸੀਨੇ ਹੁੰਦੇ ਸੀ।
ਕਿਉਂਕਿ ਉਸ ਵੇਲੇ ਲੋਕਾਂ ਕੋਲ ਮਸ਼ੀਨਾਂ ਬਹੁਤ ਘੱਟ ਲੋਕਾਂ ਕੋਲ ਸੀ, ਸਾਡੇ ਕੋਲ ਸੀ। ਤੇ ਉਹ ਫਿਰ ਨਾ ਹੁਣ ਕੱਪੜੇ ਸੀਨੇ ਆਉਂਦੇ ਸੀ, ਤੇ ਉਹਨੇ ਜਦੋਂ ਕੱਪੜੇ ਸੀਨਾ ਉਦੋਂ ਸਾਡੇ ਘਰ ਆਉਂਦੀ ਹੁੰਦੀ ਸੀ। ਵਾਹ ਜੀ ਵਾਹ, ਇਹ ਵੀ ਬੜੀ ਵਧੀਆ ਗੱਲ ਹੈ ਕਿ ਲੋਕੀ ਆਪਣੇ ਕੱਪੜੇ ਸਿਲਦੇ ਸੀ ਉਸ ਵੇਲੇ। ਹਾਂ, ਸਭ ਆਪਣੇ ਸੀ। ਤੇ ਮਿਲਣਾ ਵਰਤਣਾ ਸਾਰਿਆਂ ਦੇ ਨਾਲ ਬਹੁਤ ਵਧੀਆ ਮਾਤਾ ਜੀ। ਤੇ ਕੋਈ ਸਰਵਰ ਦੀ ਭੈਣ ਵੀ ਸੀਗੀ ਤੁਹਾਡੇ? ਹਾਂ, ਉਹਦੀਆਂ 2 ਭੈਣਾਂ। ਨਹੀਂ, ਮੇਰੇ ਹਾਨ ਦੀ ਤੇ ਨਹੀਂ ਸੀ, ਵੱਡੀ ਸੀ। ਉਹਦੇ ਇੱਕ ਤਾਂ ਵੱਡੀ ਭੈਣ ਨੂਰ ਸੀ, ਉਹ ਤੇ ਵਿਆਹੀ ਦੀ ਸੀ ਪਹਿਲੇ ਹੀ। ਕਿੱਥੇ ਵਿਆਹੀ ਹੋਈ ਸੀ ਇਹ ਨਹੀਂ ਪਤਾ, ਲੇਕਿਨ ਜਿਹੜੀ ਮੀਦਾ ਨਾ ਛੋਟੀ ਭੈਣ ਦਾ ਜਦੋਂ ਵਿਆਹ ਹੋਇਆ ਉਦੋਂ ਅਸੀਂ ਉਹਦੇ ਵਿਆਹ 'ਚ ਗਏ। ਅਸੀਂ ਗਏ ਸਾਰੇ ਬੱਚੇ ਮਿਲ ਕੇ, ਤੇ ਉਹ ਨਾ ਘੁੰਗਣੀਆਂ ਉਹ ਬੋਲਦੇ ਸਨ, ਉਹ ਕਣਕ ਹੁੰਦਾ ਨਾ ਉਹਨੂੰ ਉਬਾਲ ਕੇ ਤੇ ਉਹਦੇ ਵਿੱਚ ਸ਼ੱਕਰ ਪਾ ਕੇ ਵੰਡਦੇ ਸੀ। ਤੇ ਉਹ ਵੰਡ ਰਹੀ ਸੀ ਤੇ ਅਸੀਂ ਵੀ ਚਲੇ ਗਏ ਲੈਣ ਵਾਸਤੇ। ਤੇ ਉਹ ਸਾਨੂੰ ਦੇਣ ਲੱਗੀ, ਤੇ ਛੋਟੇ ਬੱਚੇ ਸਾਂ, ਅਸੀਂ ਜੇਬਾਂ 'ਚ ਪਵਾ ਲਈਆਂ, ਉਹ ਗਿੱਲੀਆਂ ਸਾਨੂੰ ਲੱਗਣ। ਤੇ ਪਰ ਕੁਛ ਬੜਾ ਆਨੰਦ ਆਇਆ। ਉਹ ਜੋ ਚੀਜ਼ ਮਿਲ ਜਾਂਦੀ ਸੀ ਉਸ ਵੇਲੇ ਅਸੀਂ ਲੋਕੀ ਉਹਦੇ ਤੇ ਹੀ ਖੁਸ਼ ਹੁੰਦੇ ਸੀ। ਮਾਤਾ ਜੀ, ਉਹ ਘੁੰਗਣੀਆਂ ਦਾ ਤੁਹਾਨੂੰ ਸਵਾਦ ਯਾਦ ਹੈ? ਅੱਜ ਦੱਸੋ ਕਿ ਮੈਨੂੰ ਲੱਗ ਰਿਹਾ ਤੁਸੀਂ ਉਹਦੇ ਬਾਅਦ ਕਦੇ ਘੁੰਗਣੀਆਂ ਤੁਹਾਨੂੰ ਖਾਣ ਨੂੰ ਨਹੀਂ ਮਿਲੀਆਂ ਹੋਣੀਆਂ। ਨਾ ਜੀ ਨਾ, ਕਦੇ ਨਹੀਂ ਖਾਧੀਆਂ। ਉਹ ਮੀਦਾਂ ਦੇ ਵਿਆਹ 'ਚ ਖਾਧੀਆਂ। ਦਿਲ ਕਰਦਾ ਦੁਬਾਰਾ ਘੁੰਗਣੀਆਂ ਖਾਣ ਦਾ? ਆਪਣੇ ਦਿਲੋਂ ਦੱਸੋ। ਮੀਦਾਂ ਵੀ ਯਾਦ ਆ ਗਈ ਹੈ। ਯਾਦ ਆ ਗਈ। ਹਾਂ, ਪੌੜੀਆਂ ਵਿੱਚ ਅਸੀਂ ਖੜੇ ਸੀ ਜਦੋਂ ਤੇ ਉਹ ਮੀਦਾਂ ਆਈ ਤੇ ਉਹਨੇ ਫਿਰ ਸਾਨੂੰ ਉੱਥੇ ਹੀ ਦਿੱਤੀਆਂ ਆ ਕੇ। ਮੀਦਾਂ ਦਾ ਵਿਆਹ ਕਿੱਥੇ ਹੋਇਆ ਸੀ? ਵਿਆਹ ਉੱਥੇ ਕਿਤੇ ਹੋਇਆ ਹੋਣਾ, ਇਹਨਾਂ ਤੇ ਯਾਦ ਨਹੀਂ, ਪਰ ਮੈਨੂੰ ਘੁੰਗਣੀਆਂ ਦਾ ਯਾਦ ਹੈ। ਵਾਹ ਜੀ ਵਾਹ। ਤੇ ਮਾਤਾ ਜੀ, ਇਹ ਗੱਲ ਦੱਸੋ ਕਿ ਇਹ ਜਿਹੜੇ ਖੋਜੇ ਸੀ ਇਹਨਾਂ ਦਾ ਕੰਮ ਕਾਜ ਕੀ ਸੀਗਾ? ਕੀ ਕੰਮ ਕਰਦੇ ਸੀ? ਇਹ ਟੋਪੀਆਂ ਵੇਚਦੇ ਹੁੰਦੇ ਸੀ। ਟੋਪੀਆਂ ਕੋਈ ਖਾਸ ਕਿਸਮ ਦੀਆਂ ਟੋਪੀਆਂ ਹੁੰਦੀਆਂ ਸੀ? ਹਾਂ, ਇਹਨਾਂ ਦੀਆਂ ਲਾਲ ਰੰਗ ਦੀਆਂ ਟੋਪੀਆਂ ਤੇ ਪਿੱਛੇ ਲੰਬੀ ਜਿਹੀ ਪੂਛ ਹੁੰਦੀ ਸੀ ਕਾਲੇ ਰੰਗ ਦੀ। ਅੱਛਾ, ਜਿਹੜੀ ਤੁਰਕੀ ਟੋਪੀ ਸ਼ਾਇਦ ਕਹਿੰਦੇ ਨੇ ਉਹਨੂੰ। ਉਹ ਨਹੀਂ ਪਤਾ ਕੀ ਕਹਿੰਦੇ ਨੇ, ਪਰ ਉਹਦੀ ਦੁਕਾਨ ਸੀ ਇਹਨਾਂ ਦੀ। ਦੁਕਾਨ ਉਹਨਾਂ ਦੀ ਕਿੱਥੇ ਹੁੰਦੀ ਸੀਗੀ? ਸਾਡੀ ਮਾਰਕੀਟ ਵਿੱਚ ਹੀ, ਮਹੱਲੇ ਬਾਜ਼ਾਰ ਵਿੱਚ ਹੀ। ਬਾਜ਼ਾਰ, ਮੇਨ ਬਾਜ਼ਾਰ 'ਚ ਸੀਗੀ ਜਾਂ ਮਹੱਲੇ ਦੇ ਬਾਜ਼ਾਰ 'ਚ? ਨਾ, ਮੇਨ ਬਾਜ਼ਾਰ ਹੀ। ਅੱਛਾ ਜੀ, ਠੀਕ ਹੈ ਮਾਤਾ ਜੀ। ਮੈਂ ਹੁਣੇ ਤੁਹਾਡੇ ਮਹੱਲੇ 'ਚ ਆਂਦਾ ਵਾਂ, ਮੈਨੂੰ ਤੁਸੀਂ ਇਹ ਦੱਸੋ ਕਿਲੇ ਦੇ ਹੋਰ ਕਿਹੜੇ ਮਹੱਲੇ ਸੀਗੇ, ਗੁਰਦੁਆਰੇ, ਮਸੀਤਾਂ, ਮੰਦਿਰਾਂ ਦੇ ਬਾਰੇ ਦੱਸੋ ਮਾਤਾ ਜੀ ਥੋੜਾ। ਹਾਂ, ਮੰਦਿਰ ਬਥੇਰੇ ਸਾਨੂੰ ਮੰਦਿਰਾਂ ਦੇ ਉਦੋਂ ਨਾਂ ਤੇ ਕੋਈ ਸਨਾਤਨ ਧਰਮ ਮੰਦਿਰ ਹੀ ਹੁੰਦੇ ਸੀ। ਅੱਛਾ ਜੀ। ਤੇ ਆਰੀਆ ਸਮਾਜ ਮੰਦਿਰ ਸੀ ਜੀ, ਤੇ ਗੁਰਦੁਆਰਾ ਵੀ ਸੀ, ਸਭ ਕੁਝ ਸੀ। ਮਸਜਿਦ ਸੀ ਕੋਈ? ਹਾਂ, ਮਸੀਤਾਂ ਤੇ ਸਨ 2। ਕਿੰਨੀਆਂ ਮਸੀਤਾਂ ਸੀਗੀਆਂ? ਇੱਕ ਤਾਂ ਮੈਨੂੰ ਯਾਦ ਹੈ ਜਿਸ ਵਕਤ ਕਿ ਇਹ ਹੁੰਦਾ ਸੀ ਨਾ, ਕੀ ਉਹਨੂੰ ਕਹਿੰਦੇ ਨੇ, ਮੁਹਰਮ ਹੁੰਦੀ ਸੀ ਨਾ, ਉਹ ਯਾਦ ਹੈ। ਮਸਜਿਦ ਜਿਹੜੀ ਸੀ ਉੱਥੇ ਘੋੜੇ ਨੂੰ ਬੜਾ ਸਜਾਉਂਦੇ ਸਨ ਲੋਕੀ, ਆਪਣੇ ਬੱਚੇ ਛੋਟੇ ਲੈ ਕੇ ਘੋੜੇ ਤੇ ਥੱਲੇ ਲੰਘਦੇ ਸਨ। ਉਹ ਤੇ ਸਨ ਦੇਖਿਆ। ਔਰ ਸ਼ਾਮ ਦੇ ਟਾਈਮ ਫਿਰ ਉਹਨਾਂ ਦਾ ਸ਼ੌਕ ਮਨਾਉਂਦੇ ਸਨ ਤੇ ਉਹ ਬੜਾ ਪਿੱਟਦੇ ਸਨ ਬਰਛੀਆਂ ਨਾਲ ਲੈ ਕੇ, ਇੰਨਾ ਉਹਨਾਂ ਦੇ ਖੂਨ ਨਿਕਲਦਾ ਸੀ। ਮਾਤਮ ਕਰਦੇ ਸੀਗੇ। ਮਾਤਮ ਕਰਦੇ ਹੋਏ ਮਾਤਾ ਜੀ ਮੁਹਰਮ ਦਾ ਜਲੂਸ ਚੱਲਦਾ ਸੀਗਾ? ਹਾਂ, ਸਾਰੇ ਬਾਜ਼ਾਰ ਵਿੱਚ ਚੱਲਦਾ। ਤਾਜੀਆ ਵੀ ਜਾਂਦਾ ਸੀ ਉਹਦੇ 'ਚ? ਤਾਜੀਆ ਨਹੀਂ ਉੱਥੇ ਜਾਂਦਾ, ਤਾਜੀਆ ਨਹੀਂ ਜਾਂਦਾ ਸੀ, ਘੋੜਾ ਚੱਲਦਾ ਸੀਗਾ। ਤੇ ਮਾਤਮ ਕਰਦੇ ਹੋਏ ਆਪਣੇ ਆਪ ਨੂੰ ਬੜੀ ਖੂਨ ਨਿਕਲਦਾ ਸੀ। ਤੇ ਉਹ ਕੋਈ ਪ੍ਰਸ਼ਾਦ ਵਗੈਰਾ ਵੀ ਦਿੰਦੇ ਸੀਗੇ? ਉਹਨਾਂ ਕੋਲ ਇੱਕ ਮਟਕਾ ਮੱਜਾ ਸੀ, ਉਹਦੇ ਵਿੱਚ ਪਾਣੀ, ਪਤਾ ਨਹੀਂ ਕੱਚੀ ਲੱਸੀ ਕਹਿੰਦੇ ਹੁੰਦੇ ਸੀ। ਅੱਛਾ ਜੀ। ਮੇਰੇ ਖਿਆਲ ਉਹ ਪਿਲਾਉਂਦੇ ਸੀ ਉਹਨਾਂ ਨੂੰ, ਜਿਹੜੇ ਮਾਤਮ ਕਰਦੇ ਸੀ। ਔਰ ਕਹਿੰਦੇ ਕਿ ਇਹ ਵੀ ਸੁਣਿਆ ਲੋਕੀ ਕਹਿੰਦੇ ਸੀ ਕਿ ਇਹ ਜਿਸ ਵਕਤ ਜਾਂਦੇ ਨੇ ਤੇ ਉਹਨਾਂ ਦੇ ਜ਼ਖਮ ਠੀਕ ਹੋ ਜਾਂਦੇ ਨੇ। ਇਹ ਹੁਣ ਪਤਾ ਨਹੀਂ ਸੱਚੀ ਗੱਲ ਹੈ ਜਾਂ ਝੂਠੀ ਗੱਲ ਹੈ, ਪਰ ਉਹ ਉਸ ਵੇਲੇ ਕਹਿੰਦੇ ਹੁੰਦੇ ਸੀ। ਕਦੇ ਤੁਸੀਂ ਵੀ ਉਹ ਜਿਹੜਾ ਮੁਹਰਮ ਦਾ ਜਿਹੜਾ ਜਦੋਂ ਅਸ਼ੂਰੇ ਦਾ ਜਦੋਂ ਦਿਨ ਹੁੰਦਾ ਸੀਗਾ ਤੇ ਜਦੋਂ ਆਸ਼ੂਰਾ ਕਰਦੇ ਸੀਗੇ ਤੇ ਆਸ਼ੂਰੇ ਵਾਲੇ ਦਿਨ ਘੋੜੇ ਦੇ ਥੱਲਿਓਂ ਕਦੇ ਤੁਸੀਂ ਵੀ ਲੰਘੇ ਹੋ? ਕਦੇ ਨਹੀਂ, ਉਹ ਲੋਕੀ ਜਿਹੜੇ ਸਨ ਉਹ ਹੀ ਆਪਣੇ ਬੱਚਿਆਂ ਨੂੰ ਅਸੀਂ ਲੰਘੇ। ਤੁਸੀਂ ਆਪਣੇ ਚਬਾਰੀਆਂ ਤੋਂ ਖੜੇ ਹੋ ਕੇ ਵੇਖਦੇ ਸੀਗੇ? ਨਹੀਂ, ਇਹ ਜਿਹੜਾ ਘੋੜਾ ਹੈ ਤੇ ਥੱਲੇ ਹੇਠਾਂ ਜਾ ਕੇ ਦੇਖਦੇ ਸੀ ਬਾਹਰ। ਲੇਕਿਨ ਜਦੋਂ ਇਹ ਸ਼ੌਕ ਮਨਾਉਂਦੇ ਸੀ ਨਾ, ਉਦੋਂ ਅਸੀਂ ਆਪਣੀਆਂ ਛੱਤਾਂ ਤੇ ਚੜ ਕੇ ਦੇਖਦੇ ਹੁੰਦੇ ਸੀ। ਅੱਛਾ ਜੀ। ਤੇ ਤੁਹਾਡੇ ਘਰੋਂ ਨਿਕਲਦਾ ਸੀਗਾ? ਖੋਜਿਆਂ ਦੇ ਘਰੋਂ ਤੋਂ ਵੀ ਨਿਕਲਦਾ ਸੀਗਾ? ਨਹੀਂ, ਖੋਜਿਆਂ ਦੇ ਘਰ ਜਿਸ ਵਕਤ ਉਹ ਉੱਥੋਂ ਹੀ ਮੁੜ ਜਾਂਦਾ ਸੀ। ਪਤਾ ਨਹੀਂ, ਖੋਜੇ ਨਹੀਂ ਮੇਰੇ ਖਿਆਲ ਇਹ ਕੰਮ ਕਰਦੇ। ਸਰਵਰ ਹੋਰੀ ਸ਼ਾਮਲ ਨਹੀਂ ਹੁੰਦੇ ਸੀ? ਨਹੀਂ, ਇਹ ਨਹੀਂ ਸੀ ਹੁੰਦੇ। ਅੱਛਾ ਜੀ। ਇਹਨਾਂ ਦਾ ਇਹ ਨਹੀਂ ਪਤਾ ਬਈ ਇਹ ਖੋਜੇ ਕਰਦੇ ਨੇ ਕੰਮ ਕਿ ਨਹੀਂ, ਲੇਕਿਨ ਅੱਗੇ ਖੋਜੇ ਸ਼ੁਰੂ ਹੋ ਜਾਂਦੇ ਸੀ ਨਾ ਮਾਰਕੀਟ ਵੀ, ਇਹ ਉੱਥੋਂ ਹੀ ਮੁੜ ਜਾਂਦਾ ਸੀ। ਹੋਰ ਵੀ ਮਕਾਨ ਸੀਗੇ ਖੋਜਿਆਂ ਦੇ, ਦੁਕਾਨਾਂ ਸੀਗੀਆਂ ਮਾਰਕੀਟ 'ਚ ਖੋਜਿਆਂ ਦੀਆਂ? ਹੋਣਗੀਆਂ, ਪਰ ਸਾਡੇ ਤੇ ਕੋਲ ਇਹ ਹੀ ਸਨ, ਇਹਨਾਂ ਦਾ ਹੀ ਮੈਨੂੰ ਪਤਾ। ਚੰਗਾ ਜੀ, ਇਹ ਬੜੀ ਚੰਗੀ ਗੱਲ ਦੱਸੀ ਮਾਤਾ ਜੀ। ਮਾਤਾ ਜੀ, ਅੱਛਾ ਹੋਰ ਦੱਸੋ, ਉੱਥੇ
ਈਦ ਦੇ ਬਾਰੇ ਦੱਸੋ, ਵਿਸਾਖੀ ਮੇਲਿਆਂ ਦੇ ਬਾਰੇ ਦੱਸੋ। ਈਦ ਵੀ ਮਨਾਉਂਦੇ ਹੁੰਦੇ ਸਨ। ਇਹ ਅਸੀਂ ਇਹਨਾਂ ਨੂੰ ਦੇਖਦੇ ਸੀ, ਇਹਨਾਂ ਦੇ ਘਰ ਬੜੇ ਪਰਾਤਾਂ 'ਚ ਭਰ ਕੇ ਮੀਟ ਲਿਆਂਦੇ ਹੁੰਦੇ ਸੀ। ਅਸੀਂ ਛੱਤ ਤੇ ਚੜ੍ਹ ਕੇ ਦੇਖਦੇ, ਅੱਛਾ ਜੀ, ਕਿਉਂਕਿ ਇਹਨਾਂ ਦਾ ਘਰ ਸਾਡੇ ਨਾਲ ਹੀ ਸੀ ਨਾ। ਅੱਛਾ ਜੀ। ਤੇ ਫਿਰ ਸਾਨੂੰ ਤਾਂ ਇਹ ਪਤਾ ਹੈ, ਇਹਨਾਂ ਪਤਾ ਹੈ ਕਿ ਬਕਰਾ ਈਦ ਮਨਾਉਂਦੇ ਸੀ ਬਕਰਾ ਈਦ। ਤੇ ਨਵੇਂ ਕੱਪੜੇ ਪਾ ਕੇ ਉਸ ਦਿਨ? ਹਾਂ, ਨਵੇਂ ਕੱਪੜੇ ਪਾ ਕੇ ਈਦ ਨੂੰ ਬੜੇ ਖੁਸ਼ ਰਹਿੰਦੇ ਸੀ। ਅੱਛਾ ਜੀ। ਈਦ ਮੁਬਾਰਕ, ਈਦ ਮੁਬਾਰਕ। ਤੁਸੀਂ ਵੀ ਕਹਿੰਦੇ ਸੀ ਈਦ ਹਾਂ। ਮੁਬਾਰਕ? ਹਾਂ, ਇਹ ਤੇ ਕਰਦੇ ਸੀ। ਅੱਛਾ ਜੀ, ਬਹੁਤ ਵਧੀਆ ਮਾਤਾ ਜੀ। ਤੇ ਮਾਤਾ ਜੀ ਤੁਸੀਂ ਕਿਹੜੇ ਮੰਦਿਰ ਜਾਂਦੇ ਸੀਗੇ ਉੱਥੇ? ਉੱਥੇ ਮੰਦਿਰ ਤੇ ਕਈ ਸਨ। ਇੱਕ ਸਾਡੀ ਗਲੀ ਵਿੱਚ ਛੋਟਾ ਜਿਹਾ ਮੰਦਿਰ ਸੀ, ਤੇ ਉਹ ਨਾ ਮੈਨੂੰ ਬੜਾ ਲੋਕੀ ਵਰਤ ਰੱਖਦੇ। ਜਨਮ ਅਸ਼ਟਮੀ ਦਾ ਵਰਤ ਆਇਆ ਤੇ ਮੈਨੂੰ ਵੀ ਦਿਲ ਕੀਤਾ ਮੈਂ ਵੀ ਵਰਤ ਰੱਖਾਂ, ਪਰ ਸਾਨੂੰ ਭੁੱਖ ਬੜੀ ਲੱਗਦੀ ਸੀ। ਕੁਝ ਖਾਂਦੇ ਨਹੀਂ ਸੀਗੇ ਮਾਤਾ ਜੀ ਉਸ ਦਿਨ? ਨਾ, ਹੁਣ ਤੇ ਲੋਕੀ ਫਰੂਟ ਖਾਂਦੇ ਆ ਨਾ, ਉਦੋਂ ਕੁਝ ਨਹੀਂ ਖਾਂਦੇ, ਭੁੱਖੇ ਰਹਿੰਦੇ। ਤੇ ਮੈਂ ਐਵੇਂ ਹੀ ਰੌਲਾ ਪਾਤਾ ਘਰ ਵਿੱਚ ਕਿ ਮੈਂ ਵੀ ਵਰਤ ਰੱਖਿਆ। ਤੇ ਮੈਂ ਆਪਣੇ ਘਰੋਂ ਪਹਿਲੇ ਲੋਕੀ ਰੋਟੀਆਂ ਬਣਾ ਕੇ ਡੱਬੇ ਭਰ ਛੱਡਦੇ ਸਾਂ, ਤੇ ਮੈਂ ਛੇਤੀ ਨਾਲ ਜਾਣਾ ਰਸੋਈ 'ਚ 2 ਰੋਟੀਆਂ ਲੈ ਕੇ ਦਰਵਾਜ਼ੇ ਪਿੱਛੇ ਛੁਪ ਕੇ ਖਾ ਲੈਣੀਆਂ ਜਲਦੀ ਜਲਦੀ, ਤੇ ਕਹਿ ਨਾ ਵਰਤ ਰੱਖਿਆ ਦਾ। ਤੇ ਮੇਰੀ ਦਾਦੀ ਨਾ ਮੰਦਰ ਵਾਲੀ ਮਾਈ ਸੀ, ਉਹਦੇ ਕੋਲ ਲੈ ਕੇ ਗਈ, ਕਹਿੰਦੀ ਮੇਰੀ ਪੋਤਰੀ ਨੇ ਵਰਤ ਰੱਖਿਆ ਨੇ, ਕੁਝ ਖਾਦਾ ਨਹੀਂ। ਤੇ ਉਹਨੇ ਮੈਨੂੰ ਅਜੇ ਤੱਕ ਯਾਦ ਹੈ 2 ਨਾਖਾਂ ਦਿੱਤੀਆਂ ਮੈਨੂੰ। ਵਾਹ ਜੀ ਵਾਹ। ਤੇ ਉਹ ਕਹਿੰਦੀ ਲੈ ਤੂੰ ਖਾ ਲੈ, ਕੋਈ ਗੱਲ ਨਹੀਂ, ਬੱਚੇ ਖਾ ਲੈਂਦੇ ਆ। ਹੁਣ ਮੈਂ ਕਹਿੰਦੀ ਆ ਇਹ ਨਹੀਂ ਪਤਾ ਬੱਚੇ ਨੇ ਅੱਗੇ ਤੋਂ ਵੀ ਜ਼ਿਆਦਾ ਰੋਟੀਆਂ ਖਾ ਲਈਆਂ। ਤੇ ਉਹ ਨਾਖਾਂ ਦਾ ਸਵਾਦ ਯਾਦ ਹੈ? ਹਾਂ, ਉਹ ਤੇ ਯਾਦ ਆ ਗਿਆ। ਮਾਤਾ ਜੀ ਉਹ ਜਿਹੜੀ ਤੁਸੀਂ ਦਰਵਾਜ਼ੇ ਦੇ ਪਿੱਛੇ ਲੁਕ ਕੇ ਜਿਹੜੀ ਤੁਸੀਂ ਸਬਜ਼ੀ ਤੇ ਰੋਟੀ ਖਾਧੀ ਸੀ, ਉਹ ਕਿਹੜੀ ਸਬਜ਼ੀ ਬਣੀ ਸੀ ਯਾਦ ਹੈ? ਨਾ ਨਹੀਂ ਯਾਦ, ਜਲਦੀ ਜਲਦੀ ਛੁਪ ਕੇ ਖਾਂਦੇ ਸੀ, ਕੋਈ ਆ ਨਾ ਜਾਏ। ਮਾਤਾ ਜੀ ਚੋਰੀ ਦਾ ਸਵਾਦ ਬੜਾ ਚੰਗਾ ਹੈ, ਮਜ਼ੇਦਾਰ ਹੁੰਦਾ। ਯਾਦ ਹੈ ਉਹ ਸਵਾਦ? ਇਹ ਤਾਂ ਯਾਦ ਹੈ ਅਜੇ ਤੱਕ ਵੀ। ਦੇਖੋ ਜੀ, ਵਾਹ ਜੀ ਵਾਹ, ਬਹੁਤ ਚੰਗੇ ਜੀ ਗੱਲਾਂ ਦੱਸੀਆਂ ਮਾਤਾ ਜੀ ਤੁਸੀਂ। ਤੇ ਹੋਰ ਮਾਤਾ ਜੀ ਤਿਉਹਾਰ ਕਿਹੜੇ ਕਿਹੜੇ ਤੁਸੀਂ ਮਨਾਉਂਦੇ ਸੀਗੇ? ਹੋਰ ਵਿਸਾਖੀ ਹੁੰਦੀ ਸੀ, ਤੇ ਦੀਵਾਲੀ, ਵਿਸਾਖੀ ਤੇ ਚੇਤਰ ਚੌਦਿਆ। ਵਿਸਾਖੀ ਵਿੱਚ ਸਾਡੇ ਨਾ ਮੇਲਾ ਲੱਗਦਾ ਸੀ, ਡੇਕ ਤੇ। ਸਾਡੇ ਕਿਲੇ ਡੇਕ ਸੀ, ਉੱਥੇ ਮੇਲਾ ਲੱਗਦਾ। ਡੇਕ ਤੁਹਾਡੇ ਘਰੋਂ ਕਿੰਨੀ ਦੂਰ ਹੋਏਗੀ ਮਾਤਾ ਜੀ? ਦੂਰ ਹੀ ਹੋਏਗੀ, ਹੈ ਤੇ ਬਥੇਰੀ ਦੂਰ ਸੀ। ਤੁਰਦੇ ਤੁਰਦੇ ਲੋਕੀ ਉਦੋਂ ਚਲੇ ਜਾਂਦੇ ਸੀ। ਕਿੰਨੀ ਦੇਰ? ਅੱਧਾ ਪੌਣਾ ਘੰਟਾ ਲੱਗਦਾ ਹੋਏਗਾ? ਲੱਗਦਾ, ਇੰਨਾ ਤੇ ਯਾਦ ਨਹੀਂ। ਤੇ ਨਵੇਂ ਕੱਪੜੇ ਪਾਉਂਦੇ ਸੀ ਉਦੋਂ ਚੇਤਰ ਚੌਦਿਆਂ ਵਾਲੇ ਦਿਨ? ਕੁਝ ਨਾ, ਉਦੋਂ ਨਵੇਂ ਨਹੀਂ, ਦੀਵਾਲੀ ਤੇ ਨਵੇਂ ਕੱਪੜੇ ਪਾਉਂਦੇ ਸਾਂ। ਅੱਛਾ ਜੀ। ਤੇ ਫਿਰ ਚੇਤਰ ਚੌਦਿਆਂ ਉੱਥੇ ਕੀ ਹੁੰਦਾ ਸੀਗਾ? ਉੱਥੇ ਮੇਲਾ ਲੱਗਦਾ ਸੀ, ਖਾਣ ਪੀਣ ਦਾ ਸਮਾਨ, ਖਿਡੌਣੇ। ਇਹ ਤੇ ਸਾਨੂੰ ਕੁਝ ਨਹੀਂ, ਅਸੀਂ ਸੋਚਣਾ ਮੇਲਾ ਜਿਹੜਾ ਲੋਕੀ ਇਕੱਠੇ ਹੁੰਦੇ ਨੇ ਇਹੀ ਮੇਲਾ। ਉੱਥੇ ਖੇਡਦੇ ਖੂਡਦੇ ਆ ਜਾਣਾ। ਸਾਡੀ ਦਾਦੀ ਜਾਂਦੀ ਸੀ, ਸਾਡੀ ਮਾਂ ਨਹੀਂ ਸੀ ਜਾਂਦੀ। ਦਾਦੀ ਨੇ ਰਸਤੇ ਸਾਨੂੰ ਜਦੋਂ ਵਿਸਾਖੀ ਹੁੰਦੀ ਸੀ ਨਾ, ਉਦੋਂ ਬੇਰ ਲੈ ਦੇਣੇ। ਰਸਤੇ 'ਚ ਬੇਰੀਆਂ ਬੜੀਆਂ ਹੁੰਦੀਆਂ ਸੀ। ਕਿਲੇ ਬੇਰੀਆਂ ਸੀਗੀਆਂ ਬਹੁਤ? ਹਾਂ, ਬੜੀਆਂ ਹੁੰਦੀਆਂ ਸੀ। ਕਈ ਵਾਰੀ ਤੇ ਅਸੀਂ ਹੇਠਾਂ ਚੁੱਕ ਚੁੱਕ ਕੇ ਖਾ ਲੈਣਾ, ਕਈ ਵਾਰੀ ਸਾਡੀ ਦਾਦੀ ਨੇ ਲੈ ਵੀ ਦੇਣਾ। ਮਿੱਠੇ ਬੇਰ ਹੁੰਦੇ ਸੀਗੇ? ਬੜੇ ਮਿੱਠੇ, ਉਦੋਂ ਉਹ ਹੀ ਚੰਗੇ। ਜਾਂ ਜਾਮਨ ਹੁੰਦੇ ਸੀ। ਜਾਮਨ ਦੇ ਪੇੜ ਵੀ ਸੀਗੇ? ਜਾਮਨ ਦੇ ਬਹੁਤ ਪੇੜ ਸੀ। ਅੱਛਾ ਜੀ। ਤੇ ਰੌਣਕ ਵੇਖ ਕੇ ਬੱਚੇ ਖੁਸ਼ ਹੋ ਜਾਂਦੇ? ਅਸੀਂ ਇਹਦੇ 'ਚ ਖੁਸ਼। ਹੁਣ ਸਾਨੂੰ ਪਤਾ ਲੱਗਦਾ ਵੀ ਮੇਲੇ 'ਚ ਤੇ ਖਾਣਾ ਪੀਣਾ ਚਾਹੀਦਾ, ਖਿਡੌਣੇ ਖਿਡੌਣੇ ਲੈਣੇ ਚਾਹੀਦੇ, ਪਰ ਸਾਨੂੰ ਕੁਝ ਪਤਾ ਹੀ ਨਹੀਂ ਸੀ। ਅੱਛਾ ਜੀ। ਤੇ ਮਾਤਾ ਜੀ ਕੀ ਕਹਿੰਦੇ ਨੇ, ਜੱਟ ਤੁਸੀਂ ਵਿਸਾਖੀ ਵਾਲੇ ਦਿਨ ਜੱਟ ਆਉਂਦੇ ਸੀਗੇ ਕਿਲੇ ਖਰੀਦਦਾਰੀ ਕਰਨ? ਉਹ ਭੰਗੜਾ ਪਾਉਂਦੇ ਆਉਂਦੇ ਹੁੰਦੇ ਸੀ, ਤੇ ਬਾਹਰੋਂ ਉਹ ਤੇ ਸੜਕਾਂ ਤੋਂ ਬਾਹਰੋਂ ਹੀ ਚਲੇ ਜਾਂਦੇ ਸੀ। ਅਸੀਂ ਉੱਥੇ ਜਾ ਕੇ ਦੇਖਦੇ ਹੁੰਦੇ ਸੀ, ਬਾਹਰ ਜਾ ਕੇ। ਹੋਰ ਬਸ ਇਹ ਹੀ ਹੈ। ਅੱਗੇ ਇੱਕ ਸਾਡੇ ਉੱਥੇ ਨਾ ਤਾਜਾ ਲਲਾਰੀ ਸੀ, ਉਹ ਪੱਗਾਂ ਲੋਕੀ ਪਗੜੀਆਂ ਰੰਗਵਾਉਂਦੇ ਹੁੰਦੇ ਸਨ, ਉਹਦੇ ਕੋਲ ਆਉਂਦੇ ਸੀ। ਤੇ ਉਹ ਮੈਨੂੰ ਯਾਦ ਹੈ, ਉਹਦੇ ਨਾਲ ਸੀ ਖੂਹ, ਇੱਕ ਖੂਹ ਸੀ ਉੱਥੇ। ਉਹਦਾ ਨਾਮ ਪਤਾ ਹੈ ਮਾਤਾ ਜੀ ਕਿਹੜਾ ਖੂਹ ਸੀ? ਉਸ ਖੂਹ ਦਾ ਨਹੀਂ ਪਤਾ, ਉਸ ਤੋਂ ਅੱਗੇ ਇੱਕ ਖੂਹ ਆਉਂਦਾ, ਉਹਦਾ ਨਾਮ ਮੋਹਨ ਵਾਲਾ ਖੂਹ ਸੀ। ਅੱਛਾ ਜੀ। ਮੈਂ ਖੂਹਾਂ ਦੇ ਬਾਰੇ ਤੁਹਾਨੂੰ ਪੁੱਛਾਂਗਾ, ਪਹਿਲੇ ਤਾਜੇ ਲਲਾਰੀ ਦੇ ਬਾਰੇ ਦੱਸੋ ਮਾਤਾ ਜੀ। ਹਾਂਜੀ, ਤਾਜਾ ਪਗੜੀਆਂ ਰੰਗਦਾ ਸੀ। ਅਸੀਂ ਵੀ ਆਪਣੀਆਂ ਚੁੰਨੀਆਂ ਰੰਗਾਉਣ ਜਾਂਦੇ ਹੁੰਦੇ ਸੀ। ਉਹਦਾ ਨਾਂ ਤਾਂ ਯਾਦ ਹੈ, ਸਾਡੀ ਮਾਂ ਨੇ ਜਾਓ ਤਾਜੇ ਕੋਲੋਂ ਆਪਣੀ ਚੁੰਨੀਆਂ ਰੰਗਾਓ। ਅੱਛਾ ਜੀ। ਤੇ ਪੈਸੇ ਯਾਦ ਨੇ ਕਿੰਨੇ ਪੈਸੇ ਲੈਂਦਾ ਸੀ? ਨਾ, ਇੱਕ 2 ਪੈਸੇ ਉਦੋਂ ਲੱਗਦੇ ਹੁੰਦੇ ਸਨ। ਤੇ ਤਾਜਾ ਲਲਾਰੀ ਤੋਂ ਆਪਣੀ ਜੱਟ ਪਗੜੀਆਂ ਰੰਗਵਾਉਂਦੇ ਸੀ। ਤੇ ਵਿਸਾਖੀ ਵਾਲੇ ਦਿਨ ਕੀ ਹੁੰਦਾ ਸੀ? ਥੋੜਾ ਜਿਹਾ ਤਫਸੀਲ ਨਾਲ ਦੱਸੋ ਸਾਨੂੰ। ਵਿਸਾਖੀ ਤੇ ਬਸ ਲੋਕੀ ਭੰਗੜਾ, ਜਾਂ ਤੇ ਅਸੀਂ ਆਪਣੇ ਉੱਥੇ ਦੱਸਿਆ ਨਾ ਡੇਕ ਤੇ ਜਾਂਦੇ ਸੀ। ਹਾਂਜੀ, ਉਹ ਤੁਸੀਂ ਦੱਸਦਾ। ਹਾਂ, ਤੇ ਫਿਰ ਲੋਕੀ ਆ ਜਿਹੜੇ ਸ਼ਾਮ ਦਾ ਟਾਈਮ ਜੱਟ
ਭੰਗੜਾ ਪਾਉਂਦੇ ਆਂਦੇ ਸੀ। ਢੋਲ ਢਮੱਕੇ ਨਾਲ ਆਉਂਦੇ ਸੀ? ਢੋਲ ਢਮੱਕੇ ਘੋੜਿਆਂ ਤੇ ਵੀ ਕਈ ਘੋੜਿਆਂ ਤੇ ਵੀ ਚੜੇ ਹੁੰਦੇ ਸੀ। ਅੱਛਾ ਜੀ। ਤੇ ਬੜੀ ਖਲਗਾ ਹੁੰਦੀ ਸੀ ਕਿ ਨਾ? ਹਾਂ, ਕਾਫੀ ਪਬਲਿਕ ਹੁੰਦੀ ਸੀ ਕਾਫੀ। ਤੇ ਬਸ ਉਹ ਢੋਲ ਕਰਦੇ ਹੋਏ ਕਿਲੋਂ ਫਿਰ ਉਹ ਆਪਣੇ ਪਤਾ ਨਹੀਂ ਕਿ ਜਿੱਥੋਂ ਆਂਦੇ ਉੱਥੇ ਚਲੇ ਜਾਂਦੇ ਹੋਣਗੇ। ਅੱਛਾ ਜੀ। ਸਾਰੇ ਲੋਕੀ ਘਰੋਂ ਬਾਹਰ ਨਿਕਲ ਕੇ ਵੇਖਦੇ ਸੀ? ਹਾਂ, ਦੇਖਦੇ ਸੀ। ਅੱਛਾ ਜੀ, ਚੰਗਾ ਜੀ। ਮਾਤਾ ਜੀ ਹੁਣ ਮੈਨੂੰ ਤੁਸੀਂ ਦੱਸੋ ਕਿਲੇ ਦੇ ਬਾਰੇ ਚ, ਕਿਲੇ ਚ ਕਿੰਨੇ ਖੂਹ ਸੀਗੇ? ਖੂਹ ਤੇ ਕਈ, ਹਾਂਜੀ ਦੱਸੋ, ਗਿਣਾਓ ਜੀ, ਸਾਰੇ ਖੁਦ ਗਿਣਾਓ ਮਾਤਾ ਕਈ ਜੀ। ਖੂਹ ਸੀ। ਇੱਕ ਵਾਲਿਆਂ ਵਾਲਾ ਖੂਹ ਸੀ, ਇੱਕ ਬੁੱਧੂ ਦਾ ਖੂਹ ਸੀ, ਅੱਛਾ ਜੀ। ਇੱਕ ਮੋਹਨ ਵਾਲਾ ਖੂਹ। ਇਹ ਤੇ ਪਾਣੀ ਪੀਣ ਵਾਲਾ ਹੁੰਦਾ ਸੀ ਨਾ, ਇੰਨਾ ਠੰਡਾ ਪਾਣੀ ਹੁੰਦਾ, ਕੱਢਦੇ ਨਾ ਜਿਸ ਵਕਤ ਭਾਫ ਨਿਕਲਦੀ ਉਹਦੇ ਅੰਦਰੋਂ। ਮੋਹਨ ਵਾਲੇ ਖੂਹ ਤੋਂ? ਮੋਹਨ ਵਾਲੇ ਖੂਹ। ਤੁਹਾਡੇ ਘਰ ਤੋਂ ਨੇੜੇ ਸੀਗਾ? ਹਾਂ, ਸਾਡੇ ਘਰ ਤੋਂ ਥੋੜਾ ਨੇੜੇ ਸੀ। ਇੱਕ ਸਾਡੇ ਘਰ ਦੇ ਨਾਲ ਵੀ ਬਿਲਕੁਲ ਖੂਹ ਸੀ, ਨਵੇਂ ਮਕਾਨ ਦੇ ਨਾਲ। ਉਹਦਾ ਕੀ ਨਾਂ ਸੀਗਾ? ਉਹਦਾ ਨਾਂ ਨਹੀਂ ਪਤਾ, ਖੂਹ ਸੀ ਪਰ ਅੱਛਾ ਜੀ। ਉੱਥੋਂ ਪਾਣੀ ਲੋਕੀ ਲਿਆਂਦੇ ਸੀ। ਵਾਲੇ ਵਾਲਾ ਖੂਹ ਤੁਸੀਂ ਦੱਸਿਆ, ਮੋਹਨ ਵਾਲਾ ਖੂਹ ਦੱਸਿਆ, ਹੋਰ ਕੋਈ ਖੂਹ? ਹੋਰ ਬੁੱਧੂ ਦਾ ਖੂਹ। ਬੁੱਧੂ ਦਾ ਖੂਹ? ਬੁੱਧੂ ਵਾਲਾ। ਵਾਹ ਜੀ ਵਾਹ। ਹੋਰ ਕੋਈ ਮਾਤਾ ਜੀ ਨਾਂ ਯਾਦ ਸੋਚੋ? ਹੋਰ ਖੂਹ ਤੇ ਬੜੇ ਸਨ ਪਰ ਯਾਦ ਨਾ ਨਹੀਂ ਯਾਦ ਨੇ। ਅੱਛਾ ਜੀ। ਤੇ ਮਾਤਾ ਜੀ ਪਾਣੀ ਮਿੱਠਾ ਹੁੰਦਾ ਸੀਗਾ ਬੜਾ? ਪਾਣੀ ਫਸਟ ਕਲਾਸ। ਬਹੁਤ ਵਧੀਆ। ਤੇ ਮਾਤਾ ਜੀ ਸਾਨੂੰ ਦੱਸੋ ਮੁਹੱਲੇ ਕਿਹੜੇ ਕਿੰਨੇ ਸੀਗੇ? ਕਿਹੜੇ ਮਹੱਲੇ ਸੀਗੇ ਕਿਲੇ? ਬੜੇ ਮਹੱਲੇ ਸੀ। ਇੱਕ ਸੋਨੀਆ ਦਾ ਮਹੱਲਾ, ਮੋਦੀਆਂ ਦਾ ਮਹੱਲਾ, ਚੋਪੜਿਆਂ ਦਾ ਮਹੱਲਾ, ਕੰਜਰਾਂ, ਉੱਥੇ ਕੰਜਰਾਂ ਦਾ ਮਹੱਲਾ। ਹਾਂਜੀ। ਤੇ ਇਹ ਮਾਤਾ ਜੀ ਚੋਪੜੇ, ਮੋਦੀ ਤੁਸੀਂ ਨਾਮ ਦੱਸਿਆ, ਹਾਂਜੀ, ਸੋਨੀ, ਇਹ ਸਾਰੇ ਖੱਤਰੀ? ਖੱਤਰੀ ਕਰ। ਅੱਛਾ ਜੀ। ਟਿੱਲੀਆਂ ਦਾ ਮਹੱਲਾ। ਟੁੱਲੀ ਵੀ ਹੁੰਦੇ ਸੀਗੇ। ਹੋਰ ਸੋਚੋ ਮਾਤਾ ਜੀ, ਕੋਈ ਹੋਰ ਯਾਦ ਆਇਆ ਮੁਹੱਲਾ? ਹੋਰ ਤੇ ਦਿਮਾਗ 'ਚ ਨਹੀਂ ਆ ਰਿਹਾ, ਹੋ ਸਕਦਾ ਫਿਰ ਯਾਦ ਆ ਜਾਏ। ਕੋਈ ਗੱਲ ਨਹੀਂ ਮਾਤਾ ਜੀ। ਬਹੁਤ ਤੁਸੀਂ ਕੰਜਰਾਂ ਦੇ ਮਹੱਲੇ ਕਦੀ ਗੁਜ਼ਰੇ ਹੋ? ਕਦੀ ਵੇਖਿਆ? ਹਾਂ, ਜਾਣ ਨਹੀਂ ਸੀ ਨਾ ਦਿੰਦੇ ਹੁੰਦੇ ਬਈ ਉਹ ਕੰਜਰ ਨੇ ਉਧਰ ਨਹੀਂ ਜਾਣਾ। ਹਾਂਜੀ। ਤੇ ਪਰ ਬੱਚੇ ਸੀ, ਸਮਝ ਹੁੰਦੀ ਨਹੀਂ ਸੀ। ਉਹਨਾਂ ਦੇ ਘਰ ਬੜੇ ਸੋਹਣੇ ਉਸ ਵੇਲੇ ਬਣੇ ਹੁੰਦੇ ਸੀ। ਤੇ ਅਸੀਂ ਨਾ ਸਾਰੇ ਬੱਚਿਆਂ ਨੇ ਮਿਲ ਕੇ ਜਾਣਾ, ਦੇਖ ਕੇ ਫਿਰ ਝਾਤੀ ਮਾਰ ਕੇ ਫਿਰ ਦੌੜਾਣਾ ਬਈ ਸਾਨੂੰ ਕੋਈ ਦੇਖ ਨਾ ਲੈ, ਫਿਰ ਜਾਣਾ। ਕਈ ਵਾਰੀ 2-3 ਵਾਰੀ ਤੇ ਇੱਕ ਦਿਨ 'ਚ ਘੁੰਮ ਹੀ ਆਉਂਦੇ ਸਨ। ਜੀ ਬੱਚਿਆਂ ਨੂੰ ਜਿਸ ਚੀਜ਼ ਲਈ ਮਨਾ ਕਰੋ, ਬੱਚੇ ਉਹ ਚੀਜ਼ ਕਰਦੇ ਨੇ, ਉਹਦੇ ਚ ਉਹਨਾਂ ਨੂੰ ਮਜ਼ਾ ਆਉਂਦਾ। ਚਲੋ ਬਹੁਤ ਵਧੀਆ ਮਾਤਾ ਜੀ। ਸ਼ੁਗਲ ਮੇਲਾ ਟਾਈਮ ਪਾਸ ਹੋ ਜਾਂਦਾ ਸੀਗਾ। ਹੋਰ ਕੀ, ਇਹ ਹੀ ਹੁੰਦਾ ਸੀ ਉੱਥੇ, ਹੋਰ ਤੇ ਕੁਛ ਹੁੰਦਾ। ਬਹੁਤ ਵਧੀਆ ਮਾਤਾ ਜੀ। ਤੇ ਮਾਤਾ ਜੀ ਹੁਣ ਮੈਨੂੰ ਦੱਸੋ ਕਿ ਕਿਲੇ ਸਭ ਤੋਂ ਵੱਡਾ ਬੰਦਾ, ਪੈਸੇ ਵਾਲਾ, ਜਿਹਦਾ ਨਾਂ ਚੱਲਦਾ ਸੀ ਬੜਾ? ਬਥੇਰੇ ਸਨ ਪਰ ਇੱਕ ਢੁੰਡਾ ਸ਼ਾਹ ਮੈਨੂੰ ਯਾਦ ਹੈ। ਤੁਸੀਂ ਵੇਖਿਆ ਢੁੰਡੇ ਸ਼ਾਹ ਨੂੰ? ਨਹੀਂ, ਉਂਝ ਨਹੀਂ ਦੇਖਿਆ ਤੇ ਨਹੀਂ। ਤੇ ਕੀ ਕੰਮ ਸੀਗਾ ਮਾਤਾ ਜੀ ਢੁੰਡੇ ਸ਼ਾਹ ਦਾ? ਢੁੰਡੇ ਸ਼ਾਹ ਦਾ ਪਤਾ ਨਹੀਂ, ਜਾਂ ਮੇਰੇ ਖਿਆਲ ਪੈਸੇ ਵਿਆਜ ਤੇ ਹੀ ਦਿੰਦਾ ਸੀ, ਕੋਈ ਕੰਮ ਤਾਂ ਕਰਦਾ ਹੋਵੇਗਾ। ਹਿੰਦੂ ਸੀ ਮੁਸਲਮਾਨ ਸੀਗਾ? ਨਾ, ਹਿੰਦੂ। ਖੱਤਰੀ ਸੀਗਾ? ਖੱਤਰੀ। ਤੇ ਕਿਹੜੇ ਮਹੱਲੇ ਰਹਿੰਦਾ ਸੀਗਾ? ਉਹਨੇ ਨਹੀਂ ਪਤਾ, ਕਹਿੰਦੇ ਨੇ ਅਸਲ ਵਿੱਚ ਮੇਰੀ ਦਾਦੀ ਦੱਸਦੀ ਹੈ, ਕਹਿੰਦੇ ਪਹਿਲੇ ਤੇ ਕੋਈ ਗਰੀਬ ਹੀ, ਇੰਨਾ ਪੈਸੇ ਵਾਲਾ ਨਹੀਂ ਸੀ, ਤੇ ਇਹ ਕਿਸੇ ਕੋਲੋਂ 500 ਰੁਪਇਆ ਮੰਗ ਕੇ ਲਿਆਇਆ। ਇਹ ਗੱਲ ਮੈਨੂੰ ਯਾਦ ਆ ਗਈ ਅੱਜ। ਹਾਂਜੀ। ਤੇ ਉਹ ਕਹਿੰਦੇ ਆ ਉਹ ਜਿਹੜੀ ਜਿਹਦੇ ਕੋਲ ਲਿਆ ਨਾ, ਇੱਕ ਜਨਾਨੀ ਸੀ, ਉਹ ਵਿਚਾਰੀ ਮਰਨ ਤੋਂ ਪਹਿਲੇ ਉਹਦੀ ਜ਼ਬਾਨ ਬੰਦ ਹੋ ਗਈ। ਤੇ ਉਹ ਆਪਣੇ ਪੁੱਤਰਾਂ ਨੂੰ ਬੁਲਾਇਆ ਬਈ ਢੁੰਡੇ ਨੂੰ ਬੁਲਾਓ। ਉਹ ਢੁੰਡਾ ਆਇਆ ਤੇ ਉਹਨੂੰ ਇਸ਼ਾਰਿਆਂ ਨਾਲ ਆਪਣੇ ਪੁੱਤਰਾਂ ਨੂੰ ਕਹੇ ਮੈਂ ਇਹਦੇ ਕੋਲ ਲੈਣਾ। ਤੇ ਤੂੰ ਮਾਂ, ਢੁੰਡਾ ਸ਼ਾਹ ਉਹਨੂੰ ਕਹੇ ਮਾਈ ਤੂੰ ਫਿਕਰ ਨਾ ਕਰ, ਮੈਂ ਤੇਰੇ ਪੁੱਤਰਾਂ ਨੂੰ 500 ਕੋਲੋਂ 500 ਹੀ ਲਵਾਂਗਾ, ਮੈਂ 500 ਹੀ ਲਾਂਗਾ। ਬੇਬੇ ਕਹਿੰਦੀ ਉਹ 500 ਰੁਪਏ ਤੋਂ ਇਹ ਬਣਿਆ ਹੋਇਆ। ਇੰਨਾ ਵਿਚਾਰੀ ਨੂੰ ਮਤਲਬ 500 ਰੁਪਏ ਆਈ ਉਹਨੇ ਲੈਣਾ ਸੀ, ਦੇਣਾ ਤੇ ਕੀ ਸੀ, ਲੈ ਹੋਰ ਲਿੱਤਾ ਫਿਰ। ਹਾਂ, ਉਹਨੂੰ ਕਹੇ ਤੂੰ ਫਿਕਰ ਨਾ ਕਰ, ਤੇਰੇ ਪੁੱਤਰਾਂ ਕੋਲ ਜ਼ਿਆਦਾ ਨਹੀਂ ਲੈਂਦਾ, ਮੈਂ 500 ਹੀ ਲਾਂਗਾ, 500 ਹੀ ਲਾਂਗਾ। ਦੇਖੋ ਜੀ ਬੇਈਮਾਨੀ, ਇਨਸਾਨ ਬੇਈਮਾਨ। ਪਰ ਦੇਖ ਲਓ ਬੇਈਮਾਨ ਨੂੰ ਇੰਨਾ ਫਲਿਆ ਫਿਰ ਸਭ ਪੈਸਾ ਲੱਗਦਾ ਉਹਦਾ, ਕਿਲੇ ਰਹਿ ਗਿਆ ਉਹਨੇ ਜਦੋਂ 47 ਫਿਰ ਢੁੰਡਾ ਵੀ ਛੱਡ ਕੇ ਫਿਰ ਨਿਕਲਣ ਨੱਠਿਆ ਹੋਏਗਾ ਉਹ ਢੁੰਡਾ ਵੀ। ਚਲੋ ਜੀ, ਇਹ ਵੀ ਤੁਸੀਂ ਦੱਸੀ, ਬੜੀ ਮਜ਼ੇਦਾਰ ਗੱਲ ਦੱਸੀ ਮਾਤਾ ਜੀ। ਤੇ ਮਾਤਾ ਜੀ ਕੁਝ ਦੱਸੋ ਕੰਜਰਾਂ ਦੇ ਮਹੱਲੇ ਦੇ ਬਾਰੇ ਚ, ਕੁਝ ਕੰਜਰਾਂ ਦੇ ਬਾਰੇ ਚ ਕੁਝ ਦੱਸੋ, ਕਦੀ ਵੇਖਿਆ ਤੁਸੀਂ? ਨਾ, ਕੰਜਰ ਵੇਖੇ ਕਿ ਨਹੀਂ, ਪਰ ਉਹਨਾਂ ਦਾ ਘਰ ਹੀ ਦੇਖਿਆ ਤੇ ਸੁਣਿਆ। ਇੱਕ ਵਾਰੀ ਨਾ ਸਾਡੇ ਸਾਹਮਣੇ ਰਹਿੰਦੀ ਸੀ, ਉਹਦਾ ਨਾਂ ਗਿਆਨਦਈ ਸੀ। ਉਹ ਨਾ ਇੱਕ ਸ਼ਾਲ ਲਿਆਈ ਬੜਾ ਸੋਹਣਾ, ਮੇਰੀ ਮਾਂ ਸੀ ਨਾ, ਉਹ ਡਿਜ਼ਾਈਨ ਉਤਾਰ ਲੈਂਦੀ ਸੀ ਤੇ ਕਹਿੰਦੀ ਭੈਣ ਤੂੰ ਰਾਤੋਂ ਰਾਤ ਡਿਜ਼ਾਈਨ ਉਤਾਰ ਲੈ, ਸਵੇਰੇ ਹੀ ਮੈਂ ਦੇਣਾ। ਉਹ ਕੰਜਰੀ ਨੇ ਨਾ ਕਿਤੇ ਮੁਜਰੇ ਤੇ ਜਾਣਾ, ਉਹ ਕਹਿੰਦੀ ਸੀ ਮੈਨੂੰ ਸਵੇਰੇ ਚ ਮੈਂ ਜਾਣਾ ਤੇ ਮੈਨੂੰ ਦੇ ਜਾਈ। ਫਿਰ ਉਤਾਰ ਲਿਆ ਮੇਰੀ ਮਾਂ ਨੇ ਰਾਤੋਂ ਰਾਤ, ਉਸ ਵੇਲੇ ਜਾ ਕੇ ਉਹਨੂੰ ਦੇ ਆਈ। ਤੇ ਉਹਨੂੰ ਨਹੀਂ ਕਾਹਲ ਕਿਉਂ ਸੀਗੀ ਸਵੈਟਰ ਵਾਪਸ ਕਰਨ ਦੀ? ਉਹ ਕਹਿੰਦੀ ਸੀ ਉਹਨਾਂ ਉੱਪਰ ਲੈਣਾ ਹੋਏਗਾ, ਨਵਾਂ ਬਣਾਇਆ, ਆਪਣੇ ਬਣਾਇਆ ਜਾਂ ਬਣਵਾਇਆ,
ਇਹ ਤੇ ਪਤਾ ਨਹੀਂ। ਤੇ ਉਹ ਕਹਿੰਦੀ ਸੀ ਬਈ ਮੈਨੂੰ ਦੇ ਜਾਈ, ਮੈਂ ਸਵੇਰੇ ਅਸੀਂ ਮੁਜਰੇ ਤੇ ਜਾਣਾ। ਤੇ ਚਲੋ ਫਿਰ ਮਾਤਾ ਜੀ ਨੇ ਟਾਈਮਲੀ ਸਭ ਕੰਮ ਕਰਤਾ ਹੈ ਕਰਤਾ ਤੇ ਅੱਛਾ ਜੀ। ਮਾਤਾ ਜੀ ਕੋਈ ਹੋਰ ਗੱਲ ਦੱਸੋ ਜੋ ਤੁਹਾਨੂੰ ਯਾਦ ਹੋਏ ਕਿਲੇ ਦੀ, ਬਚਪਨ ਦੀ? ਇੱਕ ਤੁਸੀਂ ਗੁਰਦੁਆਰੇ ਦੀ ਗੱਲ ਕਰਦੇ ਹੋ, ਇੱਕ ਮਹੰਤ ਦੀ, ਉਹ ਗੱਲ ਦੱਸੋ ਮਾਤਾ ਜੀ। ਇੱਕ ਲੀਟਾਂ ਵਾਲਾ ਬਾਬਾ ਉਹਨੂੰ ਬੋਲਦੇ ਸੀ। ਲੀਟਾਂ ਵਾਲਾ ਬਾਬਾ? ਲੀਟਾਂ ਵਾਲਾ। ਲੀਟਾ ਮਤਲਬ? ਲੀਟਾਂ ਲੰਬੇ ਲੰਬੇ ਵਾਲ ਤੇ ਉਹਦੇ ਵਿੱਚ ਨਹੀਂ ਰਹੀ, ਉਹ ਕੰਘੀ ਨਹੀਂ ਨਾ ਪਾਉਂਦੇ, ਉਹ ਜੁੜ ਜਾਂਦੀਆਂ। ਅੱਛਾ, ਲੀਟਾਂ ਵਾਲਾ ਬਾਬਾ। ਅੱਛਾ ਜੀ। ਰੋਲੂ ਬਾਬਾ। ਰੋਲੂ ਬਾਬਾ, ਹਾਂ ਯਾਦ ਆ ਗਿਆ। ਉਹ ਗੁਰਦੁਆਰੇ ਚ ਬੈਠ ਰਹਿੰਦਾ ਸੀ? ਹਾਂ, ਉਹ ਰਹਿੰਦਾ ਸੀ ਗੁਰਦੁਆਰੇ। ਕੀ ਕਰਦਾ ਸੀਗਾ ਗੁਰਦੁਆਰੇ ਚ? ਕੁਛ ਕਰਦਾ ਹੋਏਗਾ, ਲੇਕਿਨ ਉਹਨੂੰ ਵੱਢ ਦਿੱਤਾ, ਮਾਰ ਦਿੱਤਾ ਕਿਸੇ ਨੇ। ਮਾਰ ਦਿੱਤਾ? ਹਾਂ। ਉਹਦੀ ਫਿਰ ਅਸੀਂ ਵੀ ਸਾਰੇ ਲੋਕੀ ਦੇਖਣ ਗਏ ਤੇ ਮੰਜੀ ਤੇ ਪਿਆ ਦਾ, ਗਰਦਨ ਉਹਦੀ ਲਟਕੀ ਹੋਈ, ਅੱਧੀ ਕੱਟੀ ਹੋਈ। ਤੇ ਬਾਬੇ ਨੂੰ ਕਿਹਨੇ ਮਾਰਿਆ, ਕੁਝ ਪਤਾ ਇਹ ਨਹੀਂ ਚੱਲਿਆ? ਕੁਛ ਨਹੀਂ ਪਤਾ। ਤੇ ਫਿਰ ਉਹਦੇ ਬਾਅਦ ਗੁਰਦੁਆਰੇ ਚ ਕੌਣ ਰੁਕਿਆ ਹੋਏਗਾ ਕੋਈ, ਇੰਨਾ ਤਾਂ ਪਤਾ ਨਹੀਂ। ਇੰਨਾ ਪਤਾ ਵੀ ਮਰ ਗਿਆ, ਦੇਖਿਆ। ਗੁਰਦੁਆਰਾ ਕਿੱਥੇ ਸੀਗਾ ਮਾਤਾ ਜੀ? ਬਾਹਰ ਸੀ, ਤੇ ਸਾਡੇ ਕਿਲੇ ਤੋਂ ਜਰਾ ਬਾਹਰ ਜਾ ਕੇ। ਅੱਛਾ ਜੀ। ਹੁਣ ਤੁਸੀਂ, ਮੈਂ ਆਂਦਾ ਹਾਂ, ਤੁਸੀਂ ਆਪਣੀ ਗਲੀ ਦੇ ਬਾਰੇ ਚ ਦੱਸੋ। ਤੁਹਾਡੀ ਗਲੀ ਚ ਤੁਸੀਂ ਦੱਸਿਆ ਕਿ ਸਭ ਤੋਂ ਪਹਿਲੇ ਖੋਜਿਆਂ ਦਾ ਮਕਾਨ ਸੀਗਾ। ਨਹੀਂ, ਸਭ ਤੋਂ ਪਹਿਲੇ ਤਾਂ ਇੱਕ ਝੂਰ ਰਹਿੰਦੇ ਸਨ। ਅੱਛਾ ਜੀ। ਕੀ ਨਾਮ ਸੀ ਉਹਨਾਂ ਦਾ, ਝੂਰਾਂ ਦਾ? ਝੂਰਾਂ ਦਾ ਨਾਂ ਤੇ ਨਹੀਂ ਯਾਦ, ਉਹ ਕਿਉਂਕਿ ਉਹ ਸਨ ਕਰਾਚੀ, ਉਹਨਾਂ ਦਾ ਘਰ ਕਰਾਚੀ ਸੀ। ਉਹਦੇ ਭਰਾ ਦਾ ਨਾਂ ਯਾਦ ਹੈ। ਹਾਂ, ਦੱਸੋ ਜੀ। ਉਹਦਾ ਭਰਾ ਸੀ ਇੱਕ ਮੋਹਨ ਸੀ, ਮੋਹਨ ਸੀ। ਉਹ ਸੀ ਤੇ ਉਹਦੇ ਨਾਲ ਉਹਨਾਂ ਦੀ ਦਾਦੀ ਸੀ। ਅੱਛਾ ਜੀ। ਉਹ ਇਕੱਲੀ ਰਹਿੰਦੀ ਸੀ। ਜਿਹੜੇ ਵੱਡਾ ਮੁੰਡਾ ਜਿਹੜਾ ਕਰਾਚੀ ਗਿਆ ਦਾ ਸੀ, ਹਾਂਜੀ, ਤੇ ਉਹ ਇਕੱਲੀ ਵਿਚਾਰੀ ਰਹਿੰਦੀ ਸੀ। ਤੇ ਉਹਦੇ ਵੀ ਬੜੀ ਦੁਰਘਟਨਾ ਹੋਈ, ਉਹ ਵੀ ਬੜੀ ਦੁੱਖ ਦੀ ਗੱਲ ਹੈ। ਉਹ ਵਿਚਾਰੀ ਬਿਮਾਰ ਪੈ ਗਈ ਤੇ ਇਹ ਨਾਲ ਆਪਣੇ ਮਕਾਨ 'ਚ ਸੀ। ਉਹਦੇ ਬਾਅਦ ਉਹ ਵੱਡੇ ਮੁੰਡੇ ਦਾ ਮਕਾਨ ਸੀ। ਹਾਂਜੀ। ਫਿਰ ਸੀ ਖੋਜਿਆਂ ਦਾ ਮਕਾਨ, ਉਹਦੇ ਨਾਲ ਫਿਰ ਸਾਡਾ ਮਕਾਨ ਸੀ। ਚੌਥਾ ਮਕਾਨ ਸੀ ਤੁਹਾਡਾ? ਸਾਡਾ। ਅੱਛਾ। ਉਹਦੇ ਫਿਰ ਅੱਗੇ ਸੀ ਸੋਨੀ, ਉਹ ਸੀ ਬਿਸ਼ੰਬਰਨਾਥ ਸੋਨੀ। ਅੱਛਾ ਜੀ। ਤੇ ਫਿਰ ਉਹ ਅੱਗੇ ਫਿਰ ਇਹ ਨਾ ਗਲੀ ਯੂ ਟਰਨ ਲੈਂਦੀ ਹੈ, ਮੁੜ ਜਾਂਦੀ ਸੀ? ਮੁੜ ਜਾਂਦੀ ਹੈ। ਉਹ ਸੀ ਦੋ ਭਰਾ ਰਹਿੰਦੇ ਸੀ, ਉਹ ਵੀ ਸੋਨੀ ਸਨ, ਰੋਸ਼ਨ ਲਾਲ ਸੋਨੀ ਤੇ ਕੁੰਦਨ ਲਾਲ ਸੋਨੀ। ਅੱਛਾ ਜੀ। ਅੱਛਾ, ਉਹਦੇ ਬਾਅਦ ਫਿਰ ਆ ਜਾਂਦਾ ਫਿਰ ਸੋਨੀ ਸੀ, ਉਹ ਮੇਲਾ ਰਾਮ ਸੋਨੀ। ਉਹਦੇ 6-7 ਪੁੱਤਰ ਸਨ। ਤੇ ਉਹਦੇ ਬਾਅਦ ਇੱਕ ਸਾਡਾ ਤਰਖਾਨ ਸੀ, ਚਾਚਾ ਤਾਇਆ ਮਾਧੋ। ਅੱਛਾ ਜੀ। ਅਸੀਂ ਸਾਰੇ ਉਹਨੂੰ ਤਾਇਆ ਮਾਧੋ ਬੋਲਦੇ ਸੀ। ਉਹਨੇ ਸਾਡੇ ਨਵੇਂ ਮਕਾਨ ਵਿੱਚ ਕਾਰਪੈਂਟਰ ਦਾ ਕੰਮ ਕੀਤਾ। ਵਾਹ ਜੀ ਵਾਹ। ਤੇ ਫਿਰ ਉਹਦੇ ਨਾਲ ਸਾਡਾ ਮਕਾਨ ਸੀ। ਮਰਵਾਏ ਵੀ ਸੀਗੇ ਤੁਹਾਡੇ? ਹਾਂ, ਮਰਵਾਏ ਵੀ। ਉਹਨਾਂ ਦਾ ਘਰ ਕਿੱਥੇ ਸੀਗਾ? ਉਸ ਅੱਗੇ ਜਾ ਕੇ ਸਾਡੇ ਘਰ ਦੇ ਨਾਲ ਹੀ ਸਾਹਮਣੇ ਪੈਂਦਾ ਸੀ। ਗਲੀ ਦੂਜੀ ਪੈ ਜਾਂਦੀ ਸੀ? ਨਹੀਂ, ਗਲੀ ਉਹੀ ਸੀ। ਅੱਛਾ, ਨਵੇਂ ਮਕਾਨ ਦੇ ਸਾਹਮਣੇ ਪੈਂਦਾ ਸੀ। ਉਹਨਾਂ ਦਾ ਨਾਮ ਵੀ ਦੱਸ ਦਿਓ। ਹਾਂ, ਉਹਨਾਂ ਦਾ ਨਾਮ ਮੈਂ ਦੱਸਣੀ ਹੈ। ਪਹਿਲੇ ਉਹਦੇ ਬਾਅਦ ਤੇ ਪਹਿਲੇ ਇੱਕ ਪੰਡਤਾਨੀ ਸੀ, 2 ਆਦਮੀ ਤੇ ਉਹਨਾਂ ਦਾ ਕੋਈ ਹੈ, ਦੋਨੋਂ ਮਾਵਾਂ ਧੀਆਂ ਰਹਿੰਦੀਆਂ ਸਨ। ਅੱਛਾ। ਇੱਕ ਉਹਨਾਂ ਦੀ ਕੁੜੀ ਸੀ ਪੰਡਤਾਨੀ ਦਾ ਨਾਮ? ਸੱਤਿਆ। ਉਹ ਕੁੜੀ ਦਾ ਨਾਂ ਤੇ ਸੱਤਿਆ ਸੀ ਤੇ ਉਹਨੂੰ ਪਤਾ ਨਹੀਂ ਤਾਈ ਬੋਲਦੇ ਸਨ ਸਾਰੇ। ਚੰਗਾ ਜੀ। ਤਾਈ। ਹਾਂਜੀ। ਉਹਦੇ ਬਾਅਦ ਮਤਲਬ ਉਹਦੇ ਬਾਅਦ ਫਿਰ ਮਰਵਾਏ ਜਾਂਦੇ ਸਨ। ਕੀ ਨਾਂ ਸੀ ਮਰਵਾਇਆ ਦਾ? ਮਰਵਾਇਆ ਦਾ ਨਾਂ ਗੰਗਾ ਬਿਸ਼ਨ ਮਰਵਾਇਆ ਤੇ ਦੀਵਾਨ ਚੰਦ ਮਰਵਾਇਆ। ਦੀਵਾਨ ਚੰਦ ਉਹਦਾ ਛੋਟਾ ਭਰਾ ਸੀ ਜੀ। ਉਹ ਤੇ ਵਿਚਾਰੇ ਜਰਾ ਕਮਜ਼ੋਰ ਹੀ ਸਨ ਤੇ ਗੰਗਾ ਬਿਸ਼ਨ ਬੜਾ ਅਮੀਰ ਸੀ, ਵੱਡਾ ਆਦਮੀ ਸੀ। ਅੱਛਾ ਜੀ। ਉਹਦੀ ਉੱਥੇ ਭਾਂਡਿਆਂ ਦੀ ਬੜੀ ਵੱਡੀ ਦੁਕਾਨ ਸੀ। ਕਿਲੇ ਬਹੁਤ ਮਾਰਕੀਟ 'ਚ ਬਹੁਤ ਵੱਡੀ ਦੁਕਾਨ ਸੀ। ਅੱਛਾ। ਤੇ ਮਰਵਾਏ ਵੀ ਤੁਹਾਡੇ ਕੀ ਕਹਿੰਦੇ ਨੇ? ਹਾਂ, ਖੱਤਰੀ ਹੁੰਦੇ ਨੇ? ਖੱਤਰੀ ਮਰਵਾਇਆ। ਅੱਛਾ ਜੀ, ਚੰਗਾ। ਇਹ ਬੜਾ ਪੈਸੇ ਵਾਲਾ ਆਦਮੀ ਸੀ ਤੇ ਬੜੀ ਉਹਨੇ ਬੜੀਆਂ ਗਾਈਆਂ ਮੱਝਾਂ ਇਕੱਠੀਆਂ ਕਿੰਨੀਆਂ ਰੱਖੀ ਦੀਆਂ ਸਨ। ਆਪਣੇ ਘਰ 'ਚ ਰੱਖੀਆਂ ਸੀ? ਘਰ ਨਹੀਂ, ਇੱਕ ਅਲੱਗ ਹੀ ਘਰ ਬਣਾਇਆ ਦਾ ਸੀ। ਉਹ ਉੱਥੇ ਸਨ ਗਾਈਆਂ ਮੱਝਾਂ ਰੱਖੀ ਦੀਆਂ ਤੇ ਬਾਕੀ ਨੌਕਰ ਬੜੇ ਸਨ, ਪੈਸੇ ਵਾਲੇ ਸਨ। ਤੇ ਇੱਕ ਮੁੰਡਾ ਤੇ ਮੇਰੇ ਉਹ ਸੀ, ਪੜ੍ਹਿਆ ਲਿਖਿਆ ਸੀ। 2 ਮੁੰਡੇ ਪੜ੍ਹੇ ਦੇ ਸਨ ਤੇ ਇੱਕ ਵੱਡਾ ਮੁੰਡਾ ਤੇ ਉਸ ਤੋਂ ਤੀਸਰਾ ਨੰਬਰ ਮੁੰਡਾ, ਉਹ ਪਿਓ ਆਪਣੇ ਨਾਲ ਕੰਮ ਕਰਦੇ ਸਨ। ਤੇ ਜਿਹੜੇ ਪੜ੍ਹੇ ਲਿਖੇ ਸੀਗੇ ਉਹ ਨੌਕਰੀ ਕਰਦੇ ਸੀ? ਨੌਕਰੀ ਗਿਆ ਦਿੱਲੀ ਕਰਦਾ ਸੀ। ਸੁਖਦੇਵ। ਕੀ ਕੰਮ ਕਰਦਾ ਸੀ? ਪਤਾ ਨਹੀਂ, ਇੰਨਾ ਨਹੀਂ ਪਤਾ, ਪਰ ਅੱਛੀ ਨਾ ਪੋਸਟ ਸੇ। ਸੁਖਦੇਵ, ਬਲਦੇਵ। ਅੱਛਾ ਜੀ। ਬਲਦੇਵ ਤੇ ਉੱਥੇ ਹੀ ਸੀ। ਇੱਕ ਪ੍ਰਿਥਵੀ। ਇਹ 2 ਭਰਾ ਜਿਹੜੇ ਨੌਕਰੀ ਕਰਦੇ ਸਨ ਜੀ। ਬਾਕੀ ਤੇ ਉਹ ਪਿਓ ਦੇ ਨਾਲ ਹੀ ਕੰਮ ਕਰਦੇ ਸੀ। ਵਧੀਆ। ਤੇ ਹੋਰ ਮਾਤਾ ਜੀ ਉਹਦੇ ਬਾਅਦ
ਗਲੀ ਤੁਹਾਡੀ? ਗਲੀਆਂ ਫਿਰ ਹੋਰ ਲੋਕੀ ਵੀ ਸਾਂ, ਇੱਕ ਦੀਪੇ ਦਾ ਕੀ, ਹਾਂ ਵਿਆਸ ਸੀ, ਇੱਕ ਵਿਆਸ। ਵਿਆਸ ਕੌਣ ਹੁੰਦੇ ਨੇ? ਵਿਆਸ ਉਹ ਬ੍ਰਾਹਮਣ ਹੁੰਦੇ ਨੇ, ਪੰਡਤ ਹੁੰਦੇ ਨੇ। ਹਾਂ ਅੱਛਾ ਜੀ। ਵਿਆਸ ਸੀ ਉਹ। ਫਿਰ ਅੱਗੇ ਹੋਰ ਕਈ ਮਕਾਨ ਪੈ ਜਾਂਦੇ। ਠੀਕ ਹੈ ਮਾਤਾ ਜੀ। ਤੇ ਇਹ ਤੁਸੀਂ ਤੁਹਾਡੇ 2 ਮਕਾਨ ਸੀਗੇ, ਇੱਕ ਤੁਹਾਡਾ ਤੁਸੀਂ ਪੁਰਾਣਾ ਮਕਾਨ ਤੇ ਇੱਕ ਨਵਾਂ ਤੇ ਮਕਾਨ। ਨਵਾਂ ਮਕਾਨ ਤੁਸੀਂ ਕਦੋਂ ਬਣਾਇਆ ਸੀਗਾ? ਇਹ ਮੇਰੇ ਪਿਤਾ ਜੀ ਜਦੋਂ ਰਿਟਾਇਰ ਹੋ ਗਿਆ ਹੈ ਨਾ, ਮੇਰੀ ਕੀ ਨੌਕਰੀ ਕਰਦੇ ਸੀ ਤੁਹਾਡੇ ਪਿਤਾ ਜੀ? ਉਹ ਸਟੇਸ਼ਨ ਮਾਸਟਰ ਸੀ। ਤੇ ਕਿੱਥੇ ਉਹਨਾਂ ਨੇ ਸਟੇਸ਼ਨ ਮਾਸਟਰੀ ਕੀਤੀ ਹੈ? ਕੀਤੀ ਉਹਨਾਂ ਨੇ ਬਠਿੰਡੇ ਵੀ ਰਹੇ ਨੇ? ਹਾਂ ਬਠਿੰਡੇ ਤੇ ਫਿਰੋਜ਼ਪੁਰ ਲੈਣ ਤੇ ਜ਼ਿਆਦਾ ਕੀਤੀ। ਫਿਰੋਜ਼ਪੁਰ ਵੀ ਰਹੇ, ਔਰ ਨਗਰੋਟੇ, ਬੱਦੋਮੱਲੀ ਦਾ ਸਟੇਸ਼ਨ ਤੇ ਮੇਰੇ ਪਿਤਾ ਜੀ ਨੇ ਖੋਲਿਆ ਸੀ। ਬਹੁਤ ਵਧੀਆ ਜੀ। ਤੇ ਚਾਕਮਰੂ ਵੀ ਕੋਈ ਮੇਰੀ ਮਾਂ ਦੱਸਦੀ ਹੁੰਦੀ ਸੀ, ਪਰ ਮੈਨੂੰ ਤੇ ਗੋਲੇਵਾਲ ਦਾ ਜ਼ਿਆਦਾ ਯਾਦ ਹੈ। ਤੁਸੀਂ ਗੋਲੇਵਾਲੇ ਰਹੇ, ਤੁਹਾਨੂੰ ਯਾਦ ਹੈ ਗੋਲੇਵਾਲ ਦਾ ਸਟੇਸ਼ਨ, ਕੁਆਟਰ ਵੀ ਸੀ ਸਾਹਮਣੇ, ਇਹ ਸਭ ਯਾਦ ਹੈ, ਹੋਰ ਕੁਝ ਨਹੀਂ ਯਾਦ। ਤੇ ਹੋਰ ਪਿਤਾ ਜੀ ਦੇ ਨਾਲ ਉਸ ਵੇਲੇ ਗੋਲੇਵਾਲੇ ਕੌਣ ਸੀ, ਕੁਝ ਯਾਦ ਹੈ? ਨਾਂ ਦੱਸੋ ਕੁਝ ਉਹਨਾਂ ਦੇ। ਉਹਨਾਂ ਦਾ ਨਾਂ ਇੱਕ ਤੇ ਆਨੰਦ ਸਨ, ਤੇ ਇੱਕ ਉਹਨੇ ਕੋੜਾ ਵੀ ਉਹਨੂੰ ਜਾਣਦੀ ਹੈ, ਕੋੜਾ ਜਾਣਦੇ ਸੀ, ਉਹਦੇ ਮਕਾਨ 'ਚ ਹੀ ਰਹਿੰਦੇ ਸੀ, ਉਹ ਵੀ ਸਟੇਸ਼ਨ ਮਾਸਟਰ ਸੀ ਸ਼ਾਇਦ। ਕੋਈ ਨਹੀਂ, ਯਾਦ ਆ ਜਾਏਗਾ ਤੇ ਫਿਰ ਦੱਸ। ਹਾਂ ਯਾਦ ਆਏਗਾ ਤੇ ਫਿਰ ਦੱਸ। ਕਾਂਟੇ ਵਾਲਾ ਵੀ? ਹਾਂ ਉਹਨਾਂ ਦਾ ਨਾਮ ਦੱਸੋ ਜਿਹੜਾ ਕਾਂਟੇ ਵਾਲਾ। ਅੱਛਾ, ਇੱਕ ਕਾਂਟੇ ਵਾਲਾ ਸੀ, ਉਹ ਬੜੀ ਸਾਡੀ ਮਾਂ ਦਾ, ਸਾਡੇ ਘਰ ਬੜਾ ਕੰਮ ਕਰਦਾ ਹੁੰਦਾ ਸੀ, ਤੇ ਉਹ ਤੇ ਸਾਡੀ ਮਾਂ ਨੂੰ ਆਪਣੀ ਭੈਣ ਹੀ ਸਮਝਦਾ ਹੁੰਦਾ ਸੀ। ਅਸੀਂ ਰਿਟਾਇਰ ਹੋਏ ਆ ਤੇ ਤਾਂ ਵੀ ਉਹ ਨਾ ਸਾਡੇ ਉੱਥੇ ਆਂਦਾ ਹੁੰਦਾ ਸੀ, ਉਹਨੂੰ ਅਸੀਂ ਮਾਮਾ ਹੀ ਕਹਿੰਦੇ ਹੁੰਦੇ ਸੀ। ਉਹਦਾ ਨਾਂ ਸੀ ਬਖਤਾਵਰ ਸਿੰਘ। ਬਖਤਾਵਰ ਸਿੰਘ? ਹਾਂ। ਤੇ ਉਹ ਸਰਦਾਰ ਸਿੰਘ ਸੀਗੇ? ਨਾ ਸਰਦਾਰ ਸਨ। ਅੱਛਾ, ਕੇਸ਼ ਰੱਖਦੇ ਸੀ? ਕੇਸ਼ ਰੱਖਦੇ ਸੀ ਨਾ। ਅੱਛਾ ਜੀ। ਤੇ ਉਹ ਕਿਲੇ ਵੀ ਆਂਦੇ ਸੀਗੇ? ਹਾਂ ਕਿਲੇ ਵੀ ਆਂਦੇ ਸੀ। ਅੱਛਾ ਜੀ। ਉਹਦੇ ਇੰਜ ਜਿਵੇਂ ਰਿਸ਼ਤੇਦਾਰ ਹੁੰਦੇ ਨੇ। ਦਿੱਲੀ ਵੀ ਆਏ ਹੋਏ ਨੇ ਸਾਡੇ ਕੋਲ। ਦਿੱਲੀ ਵੀ ਆਏ ਹੋਏ ਨੇ? ਉਹਦੇ ਬਾਅਦ ਕਦੀ ਸੰਪਰਕ ਹੋਇਆ? ਹੁਣ ਤੇ ਉਹ ਮਾਰ ਮੁੱਕ ਗਏ ਹੋਣਗੇ, ਪਰ ਕਾਂਤਾ ਭੈਣ ਜੀ ਦੱਸ ਰਹੀ ਹੈ ਮੇਰੀ, ਮਾਨਸਾ ਮੰਡੀ ਹੁੰਦੀ ਸੀ। ਅੱਛਾ ਜੀ, ਚੰਗਾ ਜੀ। ਤੇ ਮਾਤਾ ਜੀ ਫਿਰ ਤੁਹਾਡੇ ਪਿਤਾ ਜੀ ਰਿਟਾਇਰ ਹੋ ਕੇ ਕਿਲੇ ਵਾਪਸ ਆ ਗਏ ਨੇ? ਹਾਂਜੀ। ਤੇ ਫਿਰ ਤੁਸੀਂ ਦੂਜਾ ਮਕਾਨ ਬਣਾਇਆ ਆਪਣਾ? ਹਾਂ। ਉਹਦੀ ਕਹਾਣੀ ਦੱਸੋ ਸਾਨੂੰ। ਮੇਰੀ ਦਾਦੀ ਕਹਿੰਦੀ ਮਕਾਨ ਜ਼ਰੂਰ ਬਣਾਉਣਾ, ਤੇ ਲੋਕੀ ਕਹਿਣਗੇ ਵੀ ਜੋ ਕਮਾਇਆ ਉੱਥੇ ਹੀ ਖਾ ਕੇ ਆ ਗਿਆ, ਤੇ ਉਹ ਕਹਿੰਦੇ ਬੇਬੇ ਸਾਡੇ ਕੋਲ ਮਕਾਨ ਤੇ ਹੈ। ਕਹਿੰਦੀ ਨਹੀਂ, ਲੋਕੀ ਕਹਿਣਗੇ ਇਹਨੇ ਸਭ ਕੁਝ ਉੱਥੇ ਹੀ ਖਾ ਆਇਆ, ਲੈ ਕੇ ਕੁਝ ਨਹੀਂ ਆਇਆ। ਤੇ ਇਸ ਕਰਕੇ ਇੰਨਾ ਵੱਡਾ ਇੰਨਾ ਸੋਹਣਾ ਮਕਾਨ ਬਣਾਇਆ ਤੇ ਪਾਕਿਸਤਾਨੀ ਬਣ ਗਿਆ। ਤੇ ਮਕਾਨ 'ਚ ਤੁਸੀਂ ਕਿੰਨੇ ਸਾਲ ਰਹੇ ਹੋਗੇ ਉਸ ਨਵੇਂ ਮਕਾਨ 'ਚ, ਕੁਝ ਯਾਦ ਹੈ? ਉੱਥੇ 5-6 ਸਾਲ ਤੇ ਰਹੇ ਹੋਗੇ। 5-6 ਸਾਲ ਰਹੇ ਹੋ? ਮਤਲਬ ਤੁਹਾਡੇ ਪਿਤਾ ਜੀ 38-39 ਚ ਰਿਟਾਇਰ ਹੋ ਕੇ ਆ ਗਏ ਸੀਗੇ। ਤੇ ਮਾਤਾ ਜੀ ਕਿੰਨੇ ਮੰਜ਼ਿਲਾ ਮਕਾਨ ਸੀ ਤੁਹਾਡਾ ਉੱਥੇ, ਜਿਹੜਾ ਨਵਾਂ ਮਕਾਨ ਤੁਸੀਂ ਤਾਮੀਰ ਕੀਤਾ ਸੀ? ਡਬਲ ਸਟੋਰੀ। ਡਬਲ ਸਟੋਰੀ ਮਤਲਬ ਇੱਕ ਗਰਾਊਂਡ ਫਲੋਰ ਹੋ ਗਿਆ, ਇੱਕ ਫਸਟ ਫਲੋਰ ਹੋ ਗਿਆ, 2 ਮੰਜ਼ਿਲਾ ਹੈ ਹੋਈਆਂ। ਚੰਗਾ ਜੀ। ਤੇ ਚਬਾਰਾ ਵੀ ਸੀਗਾ? ਹਾਂ, ਉੱਪਰ ਬਰਸਾਤੀ ਉਹਨੂੰ ਬੋਲਦੇ ਸਨ। ਅੱਛਾ ਜੀ। ਜਦੋਂ ਬਾਰਿਸ਼ ਬੁਰਿਸ਼ ਹੁੰਦੀ ਨਾ, ਫਿਰ ਅੰਦਰ ਹੇਠਾਂ ਨਹੀਂ ਆਉਂਦੇ ਤੇ ਉਹ ਬਰਸਾਤੀ ਚਲੇ ਜਾਂਦੇ ਸੀ। ਅੱਛਾ ਜੀ। ਤੇ ਮਾਤਾ ਜੀ ਤੁਹਾਡਾ ਜਿਹੜਾ ਨਵਾਂ ਮਕਾਨ ਸੀ ਉਹਦਾ ਮੱਥਾ ਕਿਸ ਪਾਸੇ ਸੀਗਾ? ਦੱਖਣ ਵਾਲੇ ਪਾਸੇ ਸੀਗਾ? ਇੱਧਰ ਦક્ષਿਣ ਆਏਗਾ। ਠੀਕ ਹੈ ਮਾਤਾ ਜੀ, ਤੁਹਾਨੂੰ ਬੜੀਆਂ ਗੱਲਾਂ ਯਾਦ ਨੇ। ਸਰ ਅਸੀਂ ਤੁਹਾਡੇ ਤੋਂ ਬੜੀ ਡਿਟੇਲ ਚ ਪੁੱਛਣਾ ਹੈ। ਮੈਨੂੰ ਦੇਖ ਲਓ, ਮੈਨੂੰ ਬਿਲਕੁਲ ਉਹ ਨਜ਼ਾਰਾ ਯਾਦ ਆ ਗਿਆ। ਇਸ ਵੇਲੇ ਦਿਖਾਈ ਦਿੰਦਾ ਪਿਆ ਮੇਰਾ ਘਰ, ਇਹ ਗਲੀਆਂ ਗੁਲੀਆਂ ਸਭ। ਮਾਤਾ ਜੀ, ਤੇ ਮਾਤਾ ਜੀ ਹੁਣ ਮੈਂ ਤੁਹਾਡੇ ਤੋਂ ਸਾਰੀ ਚੀਜ਼ਾਂ ਪੁੱਛਾਂਗਾ, ਬੜੀ ਤਫਸੀਲ ਤੋਂ ਤੁਹਾਡੇ ਤੋਂ ਇੰਟਰਵਿਊ ਲੈਣਾ, ਕਿਉਂਕਿ ਇੰਨੀ ਤੁਹਾਨੂੰ ਚੀਜ਼ਾਂ ਯਾਦ ਹੈਗੀਆਂ ਨੇ। ਤੇ ਮਾਤਾ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੀ ਗਲੀ 'ਚ ਜਿਹੜੇ ਸੋਨੀ ਸੀ, ਬਿਸ਼ੰਬਰਨਾਥ ਸੋਨੀ, ਇਹਨਾਂ ਦੇ ਬਾਰੇ ਦੱਸੋ। ਤੁਸੀਂ ਇਹਨਾਂ ਦਾ ਬੜਾ ਜ਼ਿਕਰ ਕਰਦੇ ਹੋ। ਇਹ ਬਹੁਤ ਹੀ ਅੱਛਾ ਆਦਮੀ ਸੀ ਜੀ। ਇਹਨੇ ਸਾਡੇ ਕਿਲੇ ਦੇ ਜਿੰਨੇ ਵੀ ਲੋਕੀ ਆਏ ਨੇ, ਇਹਨੇ ਉਹਨਾਂ ਦੀ ਇੰਨੀ ਹੈਲਪ, ਸਾਰੇ ਇਹਦੇ ਕੋਲ ਹੀ ਆਉਂਦੇ ਸਨ। ਔਰ ਉਹਦੇ ਰੱਖਣਾ, ਜਿੰਨੇ ਦਿਨ ਉਹਨਾਂ ਦੀ ਨੌਕਰੀਆਂ ਵੀ ਇਹੀ ਲਵਾਉਂਦਾ ਸੀ। ਆਪੇ ਕੀ ਕੰਮ ਕਰਦੇ ਸੀ ਸੋਨੀ ਸਾਹਿਬ? ਉਹ ਰੇਲਵੇ ਵਿੱਚ ਸਨ, ਰੇਲ ਭਵਨ ਵਿੱਚ ਬੜਾ ਵੱਡਾ ਹੀ ਪੋਸਟ ਸੀ। ਅੱਛਾ ਜੀ। ਇਹਦੇ 6-7 ਪੁੱਤਰ ਸੀ, ਉਹ ਵੀ ਬੜੇ ਲਾਇਕ ਸਨ। ਉਹ ਵੀ ਨੌਕਰੀ ਰੇਲਵੇ 'ਚ ਸੀ? ਰੇਲਵੇ 'ਚ ਨਹੀਂ, ਸਾਰੇ ਰੇਲਵੇ 'ਚ ਨਹੀਂ, 3-4 ਸੀ। ਵੱਡਾ ਵੀ, ਸੈਕਿੰਡ ਨੰਬਰ ਵੀ, ਤੇ ਬਾਕੀ ਮੇਰੇ ਖਿਆਲ 2 ਤੇ ਬਾਹਰ ਚਲੇ ਗਏ। ਕਿੱਥੇ ਗਏ ਬਾਹਰ? ਬਾਹਰ ਕਿਤੇ ਕੈਨੇਡਾ ਗਏ ਜਾਂ ਅਮਰੀਕਾ, ਇਹ ਨਹੀਂ ਪਤਾ। ਅੱਛਾ ਜੀ। ਤੇ ਮਾਤਾ ਜੀ ਤੁਹਾਡੀ ਵੀ ਕੁਝ ਮਦਦ ਕੀਤੀ ਇਹਨਾਂ ਨੇ? ਉਹਨਾਂ ਸਾਡੀ ਤਾਂ ਬਹੁਤ ਹੀ ਮਦਦ ਕੀਤੀ। ਇੱਕ ਜਿਸ ਵਕਤ ਅਸੀਂ ਆਏ ਆ ਪਾਕਿਸਤਾਨ ਤੋਂ, ਉਦੋਂ ਵੀ ਉਹਦੇ ਬਾਰੇ ਮੈਂ ਹੁਣੇ ਪੁੱਛਾਂਗਾ, ਡਿਟੇਲ 'ਚ ਪੁੱਛਾਂਗਾ। ਤੇ ਬਾਕੀ ਉਹਨਾਂ ਨੇ ਕਿਲਾ ਦੇ ਕਾਫੀ ਬੰਦਿਆਂ ਦੀ ਨੌਕਰੀ ਲਗਾਈ ਹੈ, ਤੁਸੀਂ ਇਹ ਕਹਿੰਦੇ ਹੋ। ਬਿਸ਼ੰਬਰਨਾਥ ਸੋਨੀ ਜੀ, ਅਸੀਂ ਸਲਾਮ ਪੇਸ਼ ਕਰਦੇ ਹਾਂ ਜੀ ਬਿਸ਼ੰਬਰਨਾਥ ਸੋਨੀ ਸਾਹਿਬ ਨੂੰ, ਜਿਨ੍ਹਾਂ ਨੇ
ਬੰਦਾ ਜਿੰਨਾ ਉੱਚਾ ਜਾਂਦਾ ਹੈ ਉਹ ਜ਼ਮੀਨ ਤੋਂ ਥੋੜਾ ਜਿਹਾ ਹਟ ਜਾਂਦਾ ਹੈ। ਵਾਕਈ ਨਹੀਂ ਪਰ ਰਹੀ ਸੋਨੀ ਐਸਾ ਸਾਹਿਬ, ਸੀ, ਸਾਦੇ ਸਿੰਪਲ ਬਿਲकुल। ਸੋਨੀ ਸਾਹਿਬ ਨੂੰ ਸਲਾਮ ਹੈ ਜੀ। ਐਸੇ ਬੰਦੇ ਦੁਨੀਆ 'ਚ ਬੜੇ ਘੱਟ ਨੇ ਤੇ ਬੜੇ ਸਤਿਕਾਰਯੋਗ ਨੇ। ਜਿੱਥੇ ਵੀ ਉਹਨਾਂ ਦਾ ਪਰਿਵਾਰ ਹੋਏ ਅਸੀਂ ਰੱਬ ਤੋਂ ਗੁਜ਼ਾਰਿਸ਼ ਕਰਾਂਗੇ ਕਿ ਹੱਸਦਾ ਵਸਦਾ ਰਹੇ। ਤੇ ਮਾਤਾ ਜੀ ਹੁਣ ਤੁਸੀਂ ਆਪਣੇ ਸਕੂਲ ਦੇ ਬਾਰੇ 'ਚ ਥੋੜਾ ਦੱਸੋ। ਤੁਹਾਡਾ ਸਕੂਲ ਤੁਹਾਡੇ ਘਰੋਂ ਕਿੰਨਾ ਦੂਰ ਸੀਗਾ? ਸਾਡੇ ਨਾਲ ਹੀ ਸੀ ਬਿਲਕੁਲ। ਅੱਛਾ, ਤੁਹਾਡੀਆਂ ਸਹੇਲੀਆਂ ਕਿੰਨੀਆਂ, ਕੌਣ ਸੀਗੀਆਂ? ਸਹੇਲੀਆਂ ਤਾਂ ਬਥੇਰੀਆਂ ਸੀ, ਪਰ ਜਿਹੜੀਆਂ ਆਸ ਪੜੋਸ ਦੀਆਂ ਸੀ ਉਹ ਇਸ ਜ਼ਿਆਦਾ ਹੁੰਦੀਆਂ ਸੀ। ਹਾਂਜੀ ਹਾਂਜੀ, ਉਹ ਨਾਲ ਗਿਣਾ ਦਿਓ ਮਾਤਾ ਜੀ ਆਪਣੀ ਸਹੇਲੀਆਂ ਦੇ। ਇੱਕ ਤਾਂ ਸੀ ਕ੍ਰਿਸ਼ਨਾ, ਸ਼ਾਂਤੀ, ਸੋਮਾ, ਅੰਜਨਾ, ਇੰਨੀਆਂ ਤਾਂ ਯਾਦ ਨੇ। ਹੋਰ ਤੋਂ ਤੇ ਤੁਹਾਡੀ ਜਿਹੜੀ ਟੀਚਰ ਸੀਗੇ, ਉਸਤਾਨੀ ਸੀ ਤੁਹਾਡੀ, ਉਹਨਾਂ ਦਾ ਕੁਝ ਨਾਮ ਯਾਦ ਹੈ ਮਾਤਾ ਜੀ? ਦੇਵਕੀ। ਦੇਵਕੀ, ਉਹ ਕਿੱਥੇ ਰਹਿੰਦੇ ਸੀਗੇ? ਉਹ ਵੀ ਉੱਥੇ ਹੀ ਜਰਾ ਅੱਗੇ ਜਾ ਕੇ ਸਾਡੇ 2-4 ਗਲੀਆਂ। ਖੱਤਰੀਆਂ ਦੇ ਪਰਿਵਾਰ ਤੋਂ ਆਉਂਦੇ ਸੀਗੇ? ਹਾਂ, ਉਹ ਵੀ ਖੱਤਰੀ ਹੋਈ ਸੀ। ਅੱਛਾ ਜੀ। ਖੱਤਰੀ ਬ੍ਰਾਹਮਣ। ਮੋਦੀ ਵੀ ਉਹ ਖੱਤਰੀ ਹੀ ਹੁੰਦੇ ਨੇ। ਹਾਂਜੀ। ਰੋੜੇ ਸੱਚ ਹੁੰਦੇ ਸਨ, ਰੋੜੇ। ਉੱਥੇ ਉਹਨਾਂ ਨੂੰ ਕਰਾੜ ਕਹਿੰਦੇ ਹੁੰਦੇ ਸਾਡੇ ਕਿਲੇ। ਚੰਗਾ ਜੀ। ਤੇ ਮਾਤਾ ਜੀ ਤੁਸੀਂ ਖੋਜਿਆਂ ਦੇ ਪਰਿਵਾਰ 'ਚ ਦੱਸਿਆ, ਤੇ ਉਹ ਤੁਹਾਡੇ ਘਰ ਵੀ ਆਉਂਦੇ ਸੀਗੇ ਖੋਜੇ? ਹਾਂ। ਅੱਛਾ। ਉਹ ਨਾ ਉਸ ਵਕਤ ਨਾ ਮਸ਼ੀਨ ਕਿਸੇ ਘਰ ਵਿੱਚ ਹੁੰਦੀ ਸੀ, ਸਾਡੇ ਕੋਲ ਸੀ। ਤੇ ਕਿਸ ਚੀਜ਼ ਦੀ ਮਸ਼ੀਨ ਮਾਤਾ ਜੀ? ਕੱਪੜੇ ਸੀਨ ਵਾਲੀ। ਚੰਗਾ ਜੀ। ਤੇ ਸਰਵਰ ਦੀ ਵੋਟੀ ਸੀ ਨਾ ਜਿਹੜੀ, ਹਾਂਜੀ, ਉਹਨੂੰ ਕੱਪੜੇ ਸੀਨੇ ਆਉਂਦੇ ਸੀ, ਤੇ ਉਹ ਫਿਰ ਸਾਡੇ ਘਰ ਆਉਂਦੀ ਹੁੰਦੀ ਸੀ, ਤਾਂ ਮੈਨੂੰ ਯਾਦ ਹੈ। ਅੱਛਾ ਜੀ। ਸੋਹਣੀ ਬੜੀ ਸੀ ਉਹ। ਅੱਛਾ। ਔਰ ਬੱਚੇ ਵੀ ਮਾਂ ਤੇ ਹੀ ਸਨ। ਬਹੁਤ ਵਧੀਆ ਜੀ। ਤੇ ਮਾਤਾ ਜੀ ਉਹ ਆਉਂਦੇ ਸੀਗੇ ਤੇ ਜਿੱਦਾਂ ਸਤਿਕਾਰ ਕਰਦੇ ਸੀਗੇ? ਹਾਂ, ਆਦਰ ਸਤਿਕਾਰ। ਕੋਈ ਵਿਤਕਰਾ ਤਾਂ ਨਹੀਂ ਹੁੰਦਾ ਸੀਗਾ? ਨਾ, ਕੋਈ ਨਹੀਂ। ਇਹ ਤੇ ਹੁਣ ਬਾਅਦ ਵਿੱਚ ਕੁਝ ਹੋ ਗਿਆ, ਬਿਲਕੁਲ ਆਪਣੇ ਘਰ ਪਰਿਵਾਰ ਦੀ ਤਰ੍ਹਾਂ ਹੀ ਰਹਿੰਦੇ ਸਨ। ਬਹੁਤ ਵਧੀਆ ਮਾਤਾ ਜੀ। ਤੇ ਮਾਤਾ ਜੀ ਅੱਜ ਤੁਹਾਡਾ ਇੰਟਰਵਿਊ ਪਾਕਿਸਤਾਨ ਵੀ ਜਾਏਗਾ ਤੇ ਕਿਲੇ ਦੇ ਲੋਕੀ ਵੀ ਅਸੀਂ ਉਮੀਦ ਕਰਦੇ ਹਾਂ ਸੁਣਨਗੇ। ਤੇ ਤੁਹਾਡੇ ਮਕਾਨ ਨੂੰ ਕਿਸੇ ਨੇ ਦੇਖਣਾ ਹੋਏ, ਲੱਭਣਾ ਹੋਏ, ਚਿੰਨ੍ਹਿਤ ਕਰਨਾ ਹੋਏ, ਤੇ ਕੋਈ ਦੱਸੋ, ਕੋਈ ਇੰਪੋਰਟੈਂਟ ਲੈਂਡਮਾਰਕ ਦੱਸੋ ਕਿ ਕਿੱਦਾਂ ਤੁਹਾਡੇ ਘਰ ਨੂੰ ਜਾਂ ਤੁਹਾਡੇ ਖੋਜਿਆਂ ਦੇ ਉਸ ਗਲੀ ਨੂੰ ਕੋਈ ਕਿੱਦਾਂ ਪਛਾਣੇਗਾ? ਕੁਝ ਦੱਸੋ ਕੋਈ। ਹੁਣੇ ਮੈਂ ਕਿਸ ਤਰ੍ਹਾਂ ਦੱਸਾਂ, ਪਰ ਮੈਨੂੰ ਇਸ ਵੇਲੇ ਸਾਰਾ ਯਾਦ ਆ ਗਿਆ ਦਾ। ਸਟੇਸ਼ਨ ਤੋਂ ਸਿੱਧੇ ਹੀ ਆ ਕੇ, ਫਿਰ ਆ ਕੇ ਕਿਲੇ ਸੋਭਾ ਸਿੰਘ ਦੇ ਸਟੇਸ਼ਨ ਤੋਂ ਸਿੱਧੀ ਸੜਕ ਆਉਂਦੀ ਸੀ? ਸਿੱਧੀ ਸੜਕ ਆਉਂਦੀ ਸੀ ਅੰਦਰ। ਅੱਗੇ ਨਾਲਾ ਆਉਂਦਾ ਸੀ ਉਧਰਲੇ ਪਾਸੇ, ਹਰ ਪਾਸਿਓਂ ਮਤਲਬ ਆ ਜਾਂਦਾ ਸੀ, ਪਰ ਸਾਡਾ ਸਿੱਧਾ ਹੀ ਆਣਾ, ਬਾਜ਼ਾਰ ਚੋਂ ਨਿਕਲਣਾ, ਫਿਰ ਉਹਦੇ ਬਾਅਦ ਆਣਾ। ਜਦੋਂ ਗਲੀ ਸਾਡੇ ਖੱਬੇ ਹੱਥ ਮੁੜ ਕੇ ਫਿਰ ਸਾਡੀ ਗਲੀ ਸ਼ੁਰੂ ਹੋ ਜਾਂਦੀ ਸੀ। ਮਤਲਬ ਸਟੇਸ਼ਨ ਤੋਂ ਸਿੱਧੀ ਸੜਕ ਤੁਹਾਡੇ ਮੇਨ ਮਾਰਕੀਟ ਤੱਕ ਆ ਜਾਂਦੀ ਸੀ? ਤੇ ਫਿਰ ਜਦੋਂ ਖੱਬੇ ਹੱਥ ਅਸੀਂ ਮੁੜਦੇ ਸੀ ਨਾ, ਉੱਥੇ ਮੰਦਿਰ ਸੀ, ਉਹ ਮਾਈ ਦਾ ਮੰਦਿਰ ਜਿਹੜੀ ਮੈਂ ਦੱਸਣੀ ਹੈ। ਤੇ ਫਿਰ ਉਹਦੇ ਨਾਲ ਹੀ ਇੱਕ ਖੂਹ ਸੀ। ਅੱਛਾ ਜੀ। ਸਾਹਮਣੇ ਮੰਦਿਰ ਦੇ ਸਾਹਮਣੇ ਪੈਂਦਾ। ਨਾਂ ਨਹੀਂ ਸੀਗਾ? ਕਿਸ ਨਾਂ ਤੋਂ? ਨਾ, ਹੁਣ ਜੀ ਪਾਣੀ ਭਰਨ ਵਾਲਾ। ਅੱਛਾ ਜੀ, ਠੀਕ ਹੈ। ਫਿਰ ਸਾਡੇ ਘਰ ਸ਼ੁਰੂ, ਫਿਰ ਸਾਡੀ ਗਲੀ ਸ਼ੁਰੂ ਹੋ ਜਾਂਦੀ। ਠੀਕ ਹੈ। ਤੇ ਮਾਤਾ ਜੀ ਹੁਣ ਤੁਸੀਂ ਦੱਸੋ ਕਿ ਉੱਥੇ ਮਸੀਤਾਂ ਦੇ ਬਾਰੇ ਚ ਵੀ ਦੱਸ ਦਿਓ। ਉਸ ਵੇਲੇ ਮਸੀਤਾਂ ਕਿੰਨੀਆਂ ਸੀਗੀਆਂ ਕਿਲੇ ਸੋਭਾ ਸਿੰਘ? ਮੈਨੂੰ ਇੱਕ ਤੇ ਮੈਂ ਦੇਖੀ ਹੋਈ ਹੈ, ਦੂਜੀ ਹੋਰ ਮੇਰੇ ਖਿਆਲ 2-3 ਤੇ ਸਹੀ। ਅੱਛਾ ਜੀ। ਤੇ ਮਾਤਾ ਜੀ ਈਦ ਦੇ ਬਾਰੇ ਦੱਸੋ। ਈਦ ਦੀ ਰੌਣਕ ਕਿੱਦਾਂ ਹੁੰਦੀ ਸੀਗੀ ਕਿਲੇ ਸਾਡੇ ਤੇ ਬਸ ਉਹਨਾਂ ਦੇ ਘਰ ਬਸ ਅਸੀਂ ਹੀ ਵੇਖਦੇ ਸੀ ਵੀ ਮੀਟ ਆਂਦਾ ਹੁੰਦਾ ਸੀ ਬੜਾ। ਅੱਛਾ। ਪਰਾਤਾਂ ਦੀਆਂ ਪਰਾਤਾਂ ਉਹਨਾਂ ਦੇ ਘਰ ਆਂਦੀਆਂ ਸੀ। ਹੋਰ ਤੇ ਨਵੇਂ ਕੱਪੜੇ ਪਾਣੇ? ਹਾਂ, ਨਵੇਂ ਕੱਪੜੇ ਲੋਕੀ ਪਾਉਂਦੇ ਸੀ, ਲੇਕਿਨ ਹੋਰ ਜ਼ਿਆਦਾ ਨਹੀਂ ਕੁਛ ਇਸ ਬਾਰੇ। ਤੁਸੀਂ ਵੀ ਉਹਨਾਂ ਨੂੰ ਈਦ ਮੁਬਾਰਕ ਕਹਿੰਦੇ ਸੀਗੇ? ਤੇ ਅਸੀਂ ਛੋਟੇ ਸੀ, ਉਹ ਵੱਡੇ ਕਹਿੰਦੇ ਹੋਣਗੇ। ਅੱਛਾ ਜੀ, ਚੰਗਾ ਮਾਤਾ ਜੀ। ਸਾਨੂੰ ਇੰਨੀ ਤਾਂ ਸਮਝ ਆਈ। ਠੀਕ ਹੈ ਮਾਤਾ ਜੀ, ਠੀਕ ਹੈ। ਬਹੁਤ ਵਧੀਆ ਮਾਤਾ ਜੀ ਗੱਲਾਂ ਦੱਸੀਆਂ। ਤੇ ਮੈਨੂੰ ਦੱਸੋ, ਹੋਲੀ ਮਨਾਈ ਜਾਂਦੀ ਸੀ ਇੱਥੇ? ਬੜਾ ਰੰਗ ਰੂੰਗ ਜਿੱਦਾਂ ਦਿੱਲੀ। ਉੱਥੇ ਜਨਾਨੀਆਂ ਨਹੀਂ ਸੀ ਖੇਡਦੀਆਂ, ਆਦਮੀ ਖੇਡਦੇ ਸੀ। ਪਰ ਆਦਮੀ ਕਿੱਦਾਂ ਖੇਡਦੇ ਸੀ ਮਾਤਾ ਜੀ? ਐਸੇ ਰੰਗਾਂ ਦੇ ਨਾਲ ਇੰਨਾ, ਅਸੀਂ ਤੇ ਲੋਕੀ ਸਭ ਕੋਠਿਆਂ ਤੇ ਚੜ ਕੇ ਦੇਖਦੇ। ਫਿਰ ਉਹ ਕਿੱਦਾਂ ਸੁੱਕੇ ਰੰਗਾਂ ਨਾਲ ਖੇਡਦੇ ਸੀ? ਗਿੱਲੇ ਰੰਗ ਪਾਣੇ। ਔਰ ਪਾਉਂਦੇ ਸੀਗੇ ਜਿਹੜਾ ਕੋਈ, ਸਾਰੇ ਆਪਸ ਖੇਡਦੇ, ਜਿਹੜਾ ਕੋਈ ਆ ਜਾਏ। ਇੱਕ ਵਾਰੀ ਤੇ ਸਾਨੂੰ ਇੰਨਾ ਯਾਦ ਹੈ, ਕੋਈ ਵਿਚਾਰਾ ਨਵੇਂ ਪੋਟਲੀ, ਉਹ ਗੱਠੜੀਆਂ ਬੰਨ ਕੇ, ਲੋਕੀ ਕੱਪੜੇ ਥੈਲੇ ਥੂਲੇ ਤੇ ਹੁੰਦੇ ਨਹੀਂ ਸੀ, ਬੰਨ ਕੇ ਵਿਚਾਰਾ ਆਉਂਦਾ ਪਿਆ ਸੀ। ਕੋਈ ਮੇਰੇ ਖਿਆਲ ਕਿਤੋਂ ਬਾਹਰੋਂ ਆ ਰਿਹਾ ਸੀ, ਉਹਨੂੰ ਵਿਚਾਰੇ ਨੂੰ ਸਾਰਿਆਂ ਨੂੰ ਰੰਗ ਤਾ। ਹੋਲੀ ਹੈ ਬੰਦ ਬਾਜ਼ਾਰ, ਹੋਲੀ ਹੈ, ਹੋਲੀ ਹੈ। ਹਾਂ, ਹੋਲੀ ਹੈ ਬੰਦ ਬਾਜ਼ਾਰ, ਬੰਦ ਬਾਜ਼ਾਰ, ਹੋਲੀ ਹੈ। ਤੇ ਬਾਜ਼ਾਰ ਬੰਦ ਹੋ ਜਾਂਦੇ ਸੀ? ਬੰਦ, ਸਾਰੇ ਬਾਜ਼ਾਰ ਬੰਦ, ਬਿਲਕੁਲ ਬੰਦ। ਤੇ ਮਤਲਬ ਜੀ ਕਦੀ ਕੋਈ ਇਤਰਾਜ਼ ਨਹੀਂ ਕਰਦਾ ਸੀ ਕਿਸੇ ਦੇ ਉੱਤੇ ਰੰਗ ਪਾਤਾ? ਕਦੀ ਝਗੜਾ ਹੋਇਆ ਹੈ? ਕਿਸੇ ਮੁਸਲਮਾਨ ਤੇ ਪਾਤਾ, ਮੇਰੇ ਉੱਤੇ ਕਿਉਂ ਪਾਇਆ ਸੀ? ਨਾ, ਇਹ ਤਾਂ ਕੋਈ ਨਹੀਂ, ਅੱਜ ਤੱਕ ਨਹੀਂ ਸੁਣਿਆ ਕੋਈ। ਅੱਛਾ ਜੀ। ਤੇ ਕਦੀ ਗੁਰਪੁਰਬ ਦੀ ਕੁਝ ਰੌਣਕ, ਗੁਰਪੁਰਬ ਮਨਾਇਆ ਜਾਂਦਾ ਸੀ ਕੁਝ?
ਯਾਦ ਹੈ? ਨਹੀਂ, ਇਹ ਨਹੀਂ ਯਾਦ। ਅੱਛਾ ਜੀ। ਮਨਾਉਂਦੇ ਤੇ ਜੇ ਛੁੱਟੀ ਤੇ ਹੁੰਦੀ ਸੀ ਸਾਨੂੰ, ਹਾਂਜੀ ਇਹਨਾਂ ਤੇ ਸਾਨੂੰ ਪਤਾ ਹੈ। ਜੀ। ਟੁਕੜੀ ਬੋਲਦੇ ਸੀ ਇਹਨੂੰ, ਜਿਹੜਾ ਨਾ ਗੁਰੂ ਨਾਨਕ ਬਰਥਡੇ ਨੂੰ ਟੁਕੜੀ। ਟੁਕੜੀ। ਟੁਕੜੀ ਦੀ ਛੁੱਟੀ ਹੈ ਸਕੂਲੋਂ, ਟੁਕੜੀ ਬੋਲਦੇ ਸੀ। ਟੁਕੜੀ ਬੋਲਦੇ ਸੀ ਯਾਰ। ਵਾਹ ਜੀ ਮਾਤਾ ਜੀ, ਤੁਸੀਂ ਤਾਂ ਬੜੀ ਚੰਗੀਆਂ ਗੱਲਾਂ ਦੱਸੀਆਂ ਨੇ। ਅੱਛਾ, ਟੁਕੜੀ ਦੀ ਛੁੱਟੀ। ਹਾਂ, ਜਦੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਹੁੰਦਾ ਸੀ। ਹਾਂਜੀ। ਅੱਛਾ ਜੀ। ਤੇ ਮਾਤਾ ਜੀ ਦੀਵਾਲੀ ਕਿਦਾਂ ਮਨਾਈ ਜਾਂਦੀ ਸੀ? ਦੀਵਾਲੀ ਵੀ ਬੜੀ ਅੱਛੀ ਤਰ੍ਹਾਂ ਦੀਏ ਵੀ ਜਲਾਉਂਦੇ ਸਾਂ। ਅੱਛਾ ਜੀ। ਮੋਮਬੱਤੀਆਂ ਨਹੀਂ ਸੀ ਉੱਥੇ ਜਲਦੀਆਂ। ਅੱਛਾ ਜੀ। ਕੱਪੜੇ ਨਵੇਂ ਪਾਉਂਦੇ ਸੀ? ਹਾਂ, ਉਹਦੇ ਨਵੇਂ ਕੱਪੜੇ ਪਾਣੇ। ਅੱਛਾ। ਤੇ ਮਾਤਾ ਜੀ ਆਪਸ ਚ ਫਿਰ ਮਠਾਈਆਂ ਖਰੀਦਦੇ ਸੀਗੇ? ਹਾਂ ਹਾਂ, ਮਠਿਆਈਆਂ ਜ਼ਿਆਦਾ ਉੱਥੇ ਜਲੇਬੀਆਂ ਬਣਦੀਆਂ ਸੀ। ਅੱਛਾ। ਜਲੇਬੀਆਂ ਤੇ ਹੋਰ ਵੀ ਮਠਾਈਆਂ ਹੁੰਦੀਆਂ ਸੀ, ਪਰ ਵੈਸੇ ਜ਼ਿਆਦਾ ਜਲੇਬੀ ਹੁੰਦੀ ਸੀ। ਤੇ ਹਲਵਾਈ ਦਾ ਕੌਣ ਮਸ਼ਹੂਰ ਹਲਵਾਈ ਸੀ ਕਿਲੇ ਦਾ? ਇਹਨਾਂ ਦਾ ਹਾਂ, ਦੁਕਾਨ ਤੱਕ ਅਜੇ ਤੱਕ ਮੈਨੂੰ ਯਾਦ ਹੈ। ਨੇੜੇ ਸੀਗੀ ਦੁਕਾਨ ਹਲਵਾਈ ਦੀ? ਹਾਂ, ਸਾਡਾ ਬਾਜ਼ਾਰ ਘਰ ਦੇ ਕੋਲੋਂ ਮਾਰਕੀਟ ਬਾਜ਼ਾਰ ਨੇੜੇ ਹੀ ਸੀ। ਅੱਛਾ ਜੀ। ਤੇ ਮੈਨੂੰ ਨਾਂ ਤੇ ਯਾਦ ਨਹੀਂ, ਪਰ ਦੁਕਾਨ ਦਾ ਅਜੇ ਵੀ ਜਗ੍ਹਾ ਪਤਾ ਹੈ ਕਿੱਥੇ ਉਹਦੀ ਜੀ ਸੀ। ਹੁਣ ਜੀ ਸਾਹਮਣੇ ਆ ਰਹੀ ਹੈ ਇਸ ਵੇਲੇ। ਰੌਣਕ ਹੁੰਦੀ ਸੀ ਹਲਵਾਈ ਦੀ ਦੁਕਾਨ 'ਚ? ਕਿਉਂਕਿ ਵੀ ਸਾਡਾ ਕਿਲਾ ਕਸਬਾ ਸੀ ਨਾ, ਤੇ ਆਸ-ਪਾਸ ਦੇ ਪਿੰਡਾਂ ਦੇ ਲੋਕੀ ਬੜੇ ਆਉਂਦੇ ਹੁੰਦੇ ਸੀ। ਤੇ ਸਵੇਰੇ ਹੀ ਉੱਥੇ ਨਾ ਮਠਾਈਆਂ ਬਣਨੀਆਂ, ਪਕੌੜੇ, ਜਿਸ ਤਰ੍ਹਾਂ ਇੱਥੇ ਜਲੇਬੀਆਂ ਸ਼ਾਮੀ ਬਣਦੀਆਂ, ਉੱਥੇ ਸਵੇਰੇ ਹੀ ਸਭ ਕੁਝ ਹੁੰਦਾ ਸੀ। ਕਿਉਂਕਿ ਲੋਕੀ ਬਾਹਰੋਂ ਆਉਂਦੇ ਸੀ ਨਾ, ਤੇ ਉਹ ਖਾਣ ਪੀਣ ਦਾ ਵੀ ਲੈ ਕੇ ਜਾਂਦੇ। ਉਹ ਕਹਿੰਦੇ ਸ਼ਹਿਰ ਚੱਲਿਆ, ਸ਼ਹਿਰ ਚੱਲਿਆ। ਅੱਛਾ ਜੀ। ਦੁੱਧ ਤੁਸੀਂ ਦੱਸੋ, ਦੁੱਧ ਦਾ ਕੀ ਹਿਸਾਬ ਸੀ? ਦੁੱਧ ਤੁਸੀਂ ਸਾਨੂੰ ਕਿੱਥੋਂ ਲੈਂਦੇ ਸੀ? ਸਾਨੂੰ ਤੇ ਉਹ ਇੱਕ ਸੀ ਸੁੰਦਰ, ਉਹਦਾ ਨਾਂ ਸੀ, ਦੁੱਧ ਦੇਣ ਆਉਂਦਾ ਹੁੰਦਾ ਸੀ। ਵੈਸੇ ਉੱਥੇ ਉਹਨਾਂ ਕੀ ਕਹਿੰਦੇ ਨੇ ਦੁੱਧ ਵੇਚਣ, ਗੁੱਜਰ ਦੁੱਧ, ਉਹਦੀ ਦੁਕਾਨ ਤੇ ਦੁੱਧ ਦੇ ਜਾਂਦੇ ਸੀ, ਉਹੀ ਦੇਣ ਆਉਂਦਾ ਹੁੰਦਾ ਸੀ ਸਭ ਕੁਝ। ਅੱਛਾ ਜੀ। ਤੇ ਕਾਪੀ ਕਿਤਾਬਾਂ ਕਿੱਥੋਂ ਲੈਂਦੇ ਸੀਗੇ ਤੁਸੀਂ? ਹਾਂ, ਕਾਪੀਆਂ ਕਿਤਾਬਾਂ ਮੈਂ ਦੱਸਿਆ ਨਾ, ਉੱਥੇ ਰੋਸ਼ਨ ਲਾਲ ਤੇ ਕੁੰਦਨ ਲਾਲ ਦੀ ਦੁਕਾਨ ਸੀ। ਅੱਛਾ ਜੀ। ਉੱਥੇ ਸਾਰੀ ਸਟੇਸ਼ਨਰੀ ਮਿਲਦੀ ਸੀ। ਉਹ ਸਾਬਣ ਸੂਬਣ ਵੀ, ਛੋਟਾ ਮੋਟਾ ਸਮਾਨ, ਤੇਲ, ਸਾਬਣ, ਜੀ ਜੀ, ਹੋਰ ਚੀਜ਼ਾਂ ਵੀ ਰੱਖਦਾ ਹੁੰਦਾ ਸੀ। ਚੰਗਾ ਜੀ। ਤੇ ਮਾਤਾ ਜੀ ਤੁਹਾਡੇ ਭੈਣ ਭਰਾ, ਤੁਹਾਡੇ ਭਰਾ ਜਿਹੜੇ ਸੀਗੇ, ਉਹਨਾਂ ਦੇ ਕੋਈ ਦੋਸਤ ਯਾਰ ਸੀਗੇ ਕਿਲੇ? ਵੱਡੇ ਸੀ ਤੁਹਾਡੇ ਭਰਾ, ਤੁਸੀਂ ਦੱਸਿਆ? ਹਾਂ, ਮੇਰਾ ਇੱਕ ਮੇਰਾ ਵੱਡਾ ਭਰਾ BA 'ਚ ਪੜ੍ਹਦਾ ਸੀ ਉਦੋਂ, ਉਹਦੀ ਡੈਥ ਹੋ ਗਈ ਸੀ ਉੱਥੇ। ਉਹ ਲਾਹੌਰ ਪੜ੍ਹਦਾ ਸੀ। ਕੀ ਨਾਂ ਸੀ ਉਹਨਾਂ ਦਾ? ਮਹਿੰਦਰ ਰਾਏ। ਮਹਿੰਦਰ ਰਾਏ। ਹਾਂਜੀ, ਮਹਿੰਦਰ ਰਾਏ। ਉਹਦਾ ਦੋਸਤ ਸੁਖਦੇਵ ਸੀ, ਉਹ ਮਰਵਾਇਆ ਦਾ ਮੁੰਡਾ। ਅੱਛਾ, ਉਹ ਤੁਹਾਡੇ ਭਾਈ ਸਾਹਿਬ ਦਾ ਦੋਸਤ ਸੀ? ਦੋਸਤ, ਉਹ ਕਲਾਸ ਫੈਲੋ ਸੀ। ਦੋਨੋਂ ਇਕੱਠੇ ਪੜ੍ਹਦੇ ਸੀ ਲਾਹੌਰ? ਹਾਂ, ਲਾਹੌਰ ਇਕੱਠੇ ਪੜ੍ਹਦੇ ਸੀ। ਅੱਛਾ। ਤੇ ਫਿਰ ਉਹਦੀ ਨਾ ਡੈਥ ਹੋ ਗਈ ਸੀ ਮੇਰੇ ਉਸ ਭਰਾ ਦੀ। ਤੇ ਅੱਛਾ। ਉਹਦੇ ਬਾਅਦ ਮੇਰਾ ਦੂਸਰਾ ਭਰਾ ਸੀ, ਉਹ ਨਾਂ ਦੱਸੋ ਜੀ ਉਹਨਾਂ ਦਾ? ਉਹਨਾਂ ਨਾਂ ਸੁਰਿੰਦਰ ਨਾਥ। ਉਹ ਨਾ ਪਸਰੂਰ ਪੜ੍ਹਦੇ ਸਨ, ਉਹ ਵੀ ਹੋਸਟਲ 'ਚ ਪੜ੍ਹਦੇ ਸੀ। ਅੱਛਾ ਜੀ। ਤੇ ਤੀਜੇ ਭਰਾ ਦਾ ਨਾਮ ਦੱਸੋ? ਉਹ ਛੋਟਾ ਸੀ। ਅੱਛਾ। ਉਹ ਜਤਿੰਦਰ। ਉਹ ਬਿਲਕੁਲ ਛੋਟਾ ਸੀ, ਉਹ ਤੇ ਦਿੱਲੀ ਆ ਕੇ ਪੜ੍ਹਿਆ। ਅੱਛਾ ਜੀ। ਅੱਛਾ। ਤੇ ਮਾਤਾ ਜੀ ਹੁਣ ਥੋੜਾ ਅਸੀਂ ਆਵਾਂਗੇ 47 ਵਾਲੇ ਪਾਸੇ ਆਵਾਂਗੇ। 47 ਤੋਂ ਪਹਿਲੇ ਕਿੱਦਾਂ ਦੀਆਂ ਗੱਲਾਂ ਚੱਲਦੀਆਂ ਸੀ ਕਿ ਬਈ ਹੁਣ ਅਸੀਂ ਆਜ਼ਾਦ ਹੋਣ ਵਾਲੇ ਹਾਂ ਜਾਂ ਮੁਲਕ ਦਾ? ਆਹੋ, ਇਹ ਲੋਕੀ ਉੱਥੇ ਕਹਿੰਦੇ ਹੁੰਦੇ ਸੀ ਮੁਸਾ ਹੋ ਜਾਏਗਾ, ਫਿਰ ਜੇ ਇੱਥੇ ਪਾਕਿਸਤਾਨ ਬਣ ਗਿਆ ਤੇ ਸਾਨੂੰ ਕਹਿਣਗੇ ਕਾਫਰਾ ਮਾਫੀ ਮੰਗ, ਕਾਫਰਾ ਮਾਫੀ ਮੰਗ। ਇਹ ਗੱਲ ਹਿੰਦੂ ਜਿਹੜੇ ਇਹ ਗੱਲ ਕਰਦੇ ਸੀ? ਆਹੋ, ਇਹ ਸੁਣਿਆ ਸੀ ਅਸੀਂ ਕਿ ਬਈ ਮੁਲਕ ਜਿਹੜਾ ਹੈ ਬਚ ਸਕਦਾ ਹੈ, ਤੇ ਜਿਹੜੇ ਹਿੰਦੂ ਨੇ ਉਹ ਰਹਿਣਗੇ ਇੱਥੇ ਹੀ, ਜਾਣਗੇ ਕਿਤੇ ਨਹੀਂ। ਹਾਂ, ਬਸ ਮਾਫੀ ਮੰਗਦੇ ਰਹਿਣਗੇ। ਤੇ ਕੀ ਕਹਿਣਗੇ? ਕਾਫਰਾ ਮਾਫੀ ਮੰਗ। ਤੇ ਫਿਰ ਨਾ ਉਦੋਂ ਗੱਲ ਕਿਸੇ ਨੂੰ ਨਹੀਂ ਅਹਿਸਾਸ ਸੀ ਕਿ ਸਾਨੂੰ ਛੱਡ ਕੇ ਜਾਣਾ ਪਏਗਾ ਇਹ ਇਲਾਕਾ? ਇਹ ਹੁੰਦਾ ਤੇ ਉਦੋਂ ਹੀ ਲੋਕੀ ਨਿਕਲ ਆਉਂਦੇ ਜਾਂ ਆਪਣਾ ਕੁਝ ਲੈ ਲੂ ਜਾਂਦੇ। ਅੱਛਾ ਜੀ। ਲੇਕਿਨ ਅਸੀਂ ਨਾ 2 ਮਹੀਨੇ ਦੇ ਛੁੱਟੀ। ਮਾਤਾ ਜੀ ਇੱਕ ਮਿੰਟ ਤੁਹਾਨੂੰ ਮੈਂ ਰੋਕ ਰਿਹਾ, ਤੁਸੀਂ ਇੱਕ ਉਹ ਗੱਲ ਦੱਸਦੇ ਸੀਗੇ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਸਰਗੋਧੇ ਤੋਂ ਕੁਝ ਪਰਿਵਾਰ ਆ ਕੇ ਕਿਲੇ ਰੁਕੇ ਸੀਗੇ, ਉਹ ਥੋੜੀ ਜਿਹੀ ਗੱਲ ਦੱਸੋ। ਆਹੋ, ਉਹ ਰੁਕੇ ਸੀ, ਉਹ ਪਤਾ ਨਹੀਂ ਕਿਉਂ, ਜਾਂ ਤੇ ਸਰਗੋਧੇ ਲੜਾਈ ਝਗੜਾ ਪਹਿਲੇ ਪੈ ਗਿਆ ਹੋਏਗਾ। ਅੱਛਾ। ਇਹਨਾਂ ਪਤਾ ਕਾਫੀ ਫੈਮਲੀਆਂ ਜਿਹੜੀਆਂ ਨਾ, ਕਾਫੀ ਪਰਿਵਾਰ ਆ ਕੇ ਕਿਲੇ ਠਹਿਰੇ ਸੀਗੇ। ਹਾਂ। ਤੇ ਕੀ ਕੰਮ ਕਰਦੇ ਸੀ? ਤੁਹਾਡੀ ਗਲੀ 'ਚ ਰੁਕ ਰਹੇ ਨੇ? ਸਾਡੀ ਗਲੀ 'ਚ ਵੀ 2-3 ਸਾਲ। ਉਹ ਨਾ ਬੜੀਆਂ ਸੋਹਣੀਆਂ ਪਟਾਰੀਆਂ ਬਣਾਉਂਦੀਆਂ ਹੁੰਦੀਆਂ ਸੀ। ਅੱਛਾ। ਪਟਾਰੀਆਂ ਤੇ ਮੂੜੇ ਬੜੇ ਪਿਆਰ। ਅਸੀਂ ਵੀ ਛੋਟੀਆਂ ਛੋਟੀਆਂ ਉਹਨਾਂ ਕੋਲੋਂ ਪਟਾਰੀਆਂ ਬਣਵਾ ਕੇ ਲਿਆਂਦੇ ਸੀ। ਅੱਛਾ। ਤੇ ਫਿਰ ਉਹਨਾਂ ਦੀ ਮਤਲਬ ਜੀ ਬੋਲੀ ਜਿਹੜੀ ਸੀਗੀ ਜਾਂ ਪਹਿਨਾਵਾ ਕੈਸਾ ਸੀਗਾ? ਵੱਤ ਕਰਕੇ ਬੋਲਦੀਆਂ ਹੁੰਦੀਆਂ ਸੀ। ਵੱਤ ਕਰਕੇ ਥੋੜਾ ਸਰੈਕੀ ਵਾਲਾ ਥੋੜਾ ਜਿਹਾ ਲਹਿਜੇ 'ਚ ਗੱਲ ਕਰਦੇ ਸੀਗੇ। ਤੇ ਕੱਪੜੇ ਸੂਟ ਹੀ ਪਾਉਂਦੀਆਂ ਸੀ? ਸੂਟ ਪਾਉਂਦੀਆਂ ਸੀ। ਅੱਛਾ ਜੀ। ਤੇ ਮਾਤਾ ਜੀ ਹੁਣ 1947 ਆਉਂਦੀ ਹੈ ਜਦੋਂ ਮੁਲਕ ਪਾਕਿਸਤਾਨ ਬਣਦਾ ਹੈ,
ਦੋ ਮੁਲਕ ਅਲੱਗ-ਅਲੱਗ ਹੋ ਜਾਂਦੇ ਨੇ। ਤੇ ਕਿਲੇ ਤੁਸੀਂ ਫਿਰ ਆਪਣਾ ਦੱਸੋ, ਤੁਸੀਂ ਕਿੱਦਾਂ ਹਿੰਦੁਸਤਾਨ ਪਹੁੰਚੇ ਹੋ? ਅੱਛਾ, ਫਿਰ ਇਹ ਗੱਲ ਦੱਸੋ ਮਾਤਾ ਜੀ। ਅੱਛਾ, ਅਸੀਂ ਨਾ 2 ਮਹੀਨੇ ਦੀਆਂ ਛੁੱਟੀਆਂ ਪਈਆਂ ਨਾ। ਇਹ ਮਹੀਨਾ ਕਿਹੜਾ, ਮਈ ਜੂਨ ਦੇ ਮਹੀਨਾ? ਹਾਂ, ਮਈ ਜੂਨ ਚ 2 ਮਹੀਨੇ ਦੀਆਂ ਛੁੱਟੀਆਂ 47 ਪਈਆਂ। ਚ। ਅੱਛਾ ਜੀ। ਤੇ ਉਹ ਮੇਰੇ ਪਿਤਾ ਜੀ ਕਹਿੰਦੇ, ਜਦ ਮੇਰੇ ਮਾਤਾ ਜੀ ਕਹਿੰਦੇ ਸੀ ਰਿਟਾਇਰ ਹੋਇਆ, ਸਾਨੂੰ ਤਾਂ ਕੁਝ ਦਿਖਾਇਆ ਹੀ ਨਹੀਂ। ਤੇ ਉਹਨਾਂ ਕਹਿੰਦੇ ਚਲੋ ਤੁਹਾਨੂੰ ਮਥੁਰਾ, ਵਰਿੰਦਾਵਨ, ਆਗਰੇ, ਦਿੱਲੀ ਸਾਰੇ ਘੁਮਾ ਲਿਆਵਾਂ। ਹਰਿਦੁਆਰ ਵੀ ਗਏ ਸੀ? ਹਰਿਦੁਆਰ, ਮਥੁਰਾ, ਬਿੰਦਰਾਪੁਰਮ, ਹਰਿਦੁਆਰ ਸਾਰੇ, ਆਗਰੇ। ਚੰਗਾ। ਅੱਛਾ, ਇਹ ਸਾਰਾ ਦੇਖ ਕੇ ਫਿਰ ਅਸੀਂ ਲਾਸਟ ਵਿੱਚ ਨਾ ਦਿੱਲੀ ਆਏ। ਕੁਤਬ ਮੀਨਾਰ ਦੇਖੀ, ਸਭ ਕੁਝ ਦੇਖਿਆ। ਔਰ ਸਭ ਤੋਂ ਉੱਤੇ ਚੜੇ ਸਾਰੇ ਪੰਮਾ ਤੇ ਪਿਓ ਨਹੀਂ ਸੀ ਚੜੇ, ਉਹ ਥੱਲੇ ਸੀ ਤੇ ਸਾਨੂੰ ਛੋਟੇ ਛੋਟੇ ਦਿਖਣ। ਅੱਛਾ, ਦਿੱਲੀ ਪੂਰੀ ਦਿਖਦੀ ਸੀ ਕੁਤਬ ਮੀਨਾਰ ਤੋਂ? ਹਾਂ, ਕਿਉਂਕਿ ਹੁਣ ਤੇ ਕਹਿੰਦੇ ਮੰਜ਼ਿਲਾਂ ਘੱਟ ਕਰਤੀਆਂ, ਉਸ ਵੇਲੇ ਉੱਤੇ ਚੜ੍ਹਨ ਹੀ ਨਹੀਂ ਦਿੰਦੇ। ਕੋਈ ਹਾਦਸਾ ਹੋ ਗਿਆ ਸੀ ਇੱਕ ਵਾਰੀ। ਤੇ ਅਸੀਂ ਤੇ ਚੜੇ ਸੀ, ਉੱਪਰ ਤੱਕ ਚੜੇ ਸੀ ਤੇ ਸਾਰਾ ਆਸ-ਪਾਸ ਦਾ ਨਜ਼ਾਰਾ ਦੇਖਿਆ? ਹਾਂ, ਦੇਖਿਆ, ਪਰ ਇੰਨਾ ਯਾਦ ਨਹੀਂ ਹੈ। ਅੱਛਾ ਜੀ। ਹੁਣ ਜੀ ਉੱਪਰ ਸਾਨੂੰ ਛੋਟੇ ਛੋਟੇ ਲੋਕੀ ਦਿਸਣ। ਅੱਛਾ, ਇਹ ਯਾਦ ਹੈ। ਹੋਰ ਕੀ ਵੇਖਿਆ ਸੀ ਤੁਸੀਂ ਦਿੱਲੀ? ਲਾਲ ਕਿਲਾ, ਬਿਰਲਾ ਮੰਦਿਰ ਵੇਖਿਆ? ਲਾਲ ਕਿਲਾ ਵੇਖਿਆ? ਲਾਲ ਕਿਲਾ ਉਦੋਂ ਨਹੀਂ ਦੇਖਿਆ, ਬਾਅਦ ਚ ਦੇਖਿਆ, ਉਦੋਂ ਨਹੀਂ ਦੇਖਿਆ। ਤੇ ਫਿਰ ਕੀ ਹੋਇਆ, ਤੁਸੀਂ ਦਿੱਲੀ ਆ ਗਏ? ਅੱਛਾ, ਫਿਰ ਨਾ ਮੇਰੇ ਪਿਤਾ ਜੀ ਦਾ ਨਾ ਭਰਾ ਸਨ, 2 ਭੂਆ ਦੇ ਪੁੱਤਰ। ਨਾਂ ਦੱਸੋ ਜੀ ਉਹਨਾਂ ਦੇ। ਇੱਕ ਦਾ ਨਾਂ ਸੀ ਦੇਸਰਾਜ ਡੋਗਰਾ, ਇੱਕ ਦਾ ਨਾਂ ਸੀ ਚਰਨਦਾਸ ਡੋਗਰਾ। ਅੱਛਾ ਜੀ, ਭੂਆ ਦੇ ਮੁੰਡੇ ਸੀ? ਭੂਆ, ਮੇਰੇ ਪਿਤਾ ਜੀ ਦੀ ਭੂਆ ਦੇ ਮੁੰਡੇ। ਉਹ ਕਹਿਣ ਲੱਗੇ ਵੀ ਇਹ ਅਫਵਾਹ ਹੈਗੀ ਹੈ, ਪਾਕਿਸਤਾਨ ਬਣ ਜਾਣਾ ਤੇ ਤੁਸੀਂ ਉਹ ਹਿੰਦੂਆਂ ਨੇ ਉਧਰ ਇੱਧਰ ਆ ਜਾਣਾ ਤੇ ਮੁਸਲਮਾਨਾਂ ਨੇ ਉਧਰ ਪਾਕਿਸਤਾਨ ਚਲੇ ਜਾਣਾ, ਤੇ ਤੂੰ ਬੱਚਿਆਂ ਆਏ ਹੋ ਤੇ ਤੁਸੀਂ ਬੱਚਿਆਂ ਨੂੰ ਲੈ ਕੇ ਜਾਓ ਨਾ। ਪਰ ਮੇਰੀ ਦਾਦੀ ਸੀ ਉੱਥੇ ਸੀ। ਅੱਛਾ। ਤੇ ਮੇਰੇ ਫਿਰ ਪਿਤਾ ਜੀ ਕਹਿੰਦੇ ਮੇਰੀ ਮਾਂ ਤੇ ਉੱਥੇ ਹੈ, ਉਹਨੂੰ ਕਿਸ ਤਰ੍ਹਾਂ ਕਹਿੰਦੇ ਉਹਨੂੰ ਲੈ ਆਓ ਤੇ ਤੁਸੀਂ ਬੱਚਿਆਂ ਨੂੰ ਨਾ ਜਾਣ ਦੇਣਾ। ਅਸੀਂ ਤੇ ਰੁਕ ਗਏ। ਫਿਰ ਸਾਨੂੰ ਸੋਨੀ ਨਹੀਂ, ਸਾਨੂੰ ਉਸ ਵੇਲੇ ਇੱਕ ਕਮਰਾ ਲੈਤਾ ਸੋਨੀ ਸਾਹਿਬ ਦੇ ਕੋਲ। ਅੱਛਾ, ਕਿੱਥੇ ਲੈ ਕੇ ਦਿੱਤਾ ਮਾਤਾ ਜੀ ਉਹਨਾਂ ਨੇ? ਕਰੋਲ ਬਾਗ, ਸਾਨੂੰ ਗਲੀ ਨੰਬਰ 48। ਅੱਛਾ, ਨਾਈ ਵਾਲੀ ਗਲੀ, ਉੱਥੇ ਸਾਨੂੰ ਲੈਤਾ। ਇੱਕ ਕਮਰਾ, ਇੱਕ ਡੇਢ ਸਮਝੋ ਕਮਰਾ, ਛੋਟਾ, ਇੱਕ ਛੋਟਾ ਜਿਹਾ, ਇੱਕ ਵੱਡਾ ਜਿਹਾ, ਉਹ ਲੈ ਦਿੱਤਾ। ਅਸੀਂ ਉੱਥੇ ਰਹੇ ਤੇ ਮੇਰਾ ਵੱਡਾ ਭਰਾ ਤੇ ਮੇਰੇ ਮਾਤਾ ਜੀ ਉਹ ਮੇਰੀ ਦਾਦੀ ਨੂੰ ਲੈਣ ਗਏ। ਨਾਲੇ ਮੇਰੀ ਭੈਣ, ਮੇਰੇ ਮਾਤਾ ਜੀ ਕਹਿੰਦੇ ਕੋਈ ਸਮਾਨ ਲੈ ਆਈਏ, ਸਭ ਕੁਝ ਅਸੀਂ ਸੈਰ ਕਰਨ ਆਏ ਦੇ ਸੀ ਨਾ। ਤੇ ਲੇਕਿਨ ਮੇਰੀ ਦਾਦੀ ਆਏ ਨਾ, ਮੇਰੀ ਦਾਦੀ ਕਹੇ ਮੈਂ ਆਪਣੇ ਕਿਲੇ ਨੂੰ ਛੱਡ ਕੇ ਜਾਨੀ ਆ, ਮੈਂ ਤੇ ਨਹੀਂ ਜਾਣਾ, ਤੁਸੀਂ ਜਾਓ, ਤੁਸੀਂ ਜਾਣਾ ਤੇ ਜਾਓ। ਫਿਰ ਉਹ ਬੜਾ ਜ਼ੋਰ ਲਾਇਆ, ਨਹੀਂ ਮੰਨੀ। ਤੇ ਅਸੀਂ, ਮੇਰੇ ਪਿਤਾ ਜੀ ਨੇ ਨਾ ਸਟੇਸ਼ਨ ਮਾਸਟਰ ਨੂੰ ਇੱਕ ਚਿੱਠੀ ਲਿਖ ਕੇ ਦਿੱਤੀ ਬਈ ਸਾਡਾ ਸਮਾਨ ਬੁੱਕ ਕਰਾ ਲਿਆ। ਮਾਤਾ ਜੀ, ਤੁਸੀਂ ਦੱਸ ਰਹੇ ਸੀਗੇ ਤੁਹਾਡੇ ਜਿਹੜੇ ਮਦਰ ਸੀਗੇ, ਮਾਤਾ ਜੀ ਤੁਹਾਡੀ ਅੰਮੀ, ਉਹ ਤੁਹਾਡੀ ਦਾਦੀ ਨੂੰ ਲੈਣ ਕਿਲੇ ਗਏ। ਤੇ ਉਸ ਤੋਂ ਪਹਿਲੇ ਮੈਨੂੰ ਥੋੜੀ ਆਪਣੀ ਦਾਦੀ ਦੇ ਬਾਰੇ ਤੁਸੀਂ ਕਾਫੀ ਜ਼ਿਕਰ ਕਰਦੇ ਸੀ, ਰਹਿੰਦੇ ਸੀ। ਆਪਣੀ ਦਾਦੀ ਦੇ ਗੱਲਾਂ ਥੋੜੀਆਂ ਦੱਸੋ, ਫਿਰ ਮੈਂ ਇਸ ਪੁਆਇੰਟ ਹਾਂ, ਮੇਰੀ ਦਾਦੀ ਸੀ ਨਾ, ਉਹਨੂੰ ਘੁੰਮਣ ਫਿਰਨ ਦਾ ਬੜਾ ਸ਼ੌਕ ਸੀ। ਉਹਨੇ ਕੋਈ ਤੀਰਥ ਨਹੀਂ ਸੀ ਛੱਡਿਆ, ਸਭ ਤੀਰਥਾਂ ਤੇ ਜਾਂਦੀ ਸੀ। ਇਕੱਲੇ ਜਾਂਦੇ ਸੀਗੇ? ਨਹੀਂ, ਸਹੇਲੀ ਨਾਲ, ਆਪਣੀ ਬਰਾਬਰ ਦੀਆਂ ਜਨਾਨੀਆਂ ਲੈ ਕੇ। ਤੇ ਫਿਰ ਨਾ ਉਹ ਜਿੱਥੇ ਜਾਂਦੀ ਸੀ ਨਾ, ਮੈਨੂੰ ਇੱਕ ਗੱਲ ਯਾਦ ਆ ਗਈ। ਉਹ ਕਹਿੰਦੀ ਸੀ ਮੇਰਾ ਕਫਨ ਹੈ, ਇਹਨੂੰ ਸੰਭਾਲ ਕੇ ਰੱਖਿਓ। ਉੱਥੇ ਧੋ ਕੇ ਲਿਆਂਦੀ ਸੀ ਉਸ ਤੀਰਥ ਤੋਂ। ਕਈ ਜਗ੍ਹਾ ਤੇ ਉਹਨੇ ਧੋ ਕੇ ਰੱਖਿਆ। ਤੇ ਇਸ ਗੱਲ ਦਾ ਮੈਨੂੰ ਬੜਾ ਦੁੱਖ ਲੱਗਿਆ। ਅੱਜ ਹੀ ਮੇਰੇ ਦਿਮਾਗ 'ਚ ਆਈ। ਮੈਂ ਕਿਹਾ ਦੇਖੋ ਕਿ ਇਨਸਾਨ ਸੋਚਦਾ ਕੀ ਹੈ ਤੇ ਹੁੰਦਾ ਕੀ ਹੈ। ਉਹਨੇ ਉਹ ਸੰਭਾਲ ਕੇ ਰੱਖਦੀ ਸੀ। ਜਦੋਂ ਕੋਈ ਸਫਾਈ ਕਰਨੀ, ਉਹਨੇ ਕਿਹਾ ਮੇਰਾ ਕਫਨ ਨਾ ਕਿਤੇ ਇੱਧਰ ਉੱਧਰ ਕਰਿਓ, ਮੈਂ ਉੱਥੋਂ ਧੋ ਕੇ ਲਿਆਂਦਾ, ਉੱਥੋਂ ਧੋ ਕੇ ਲਿਆਂਦਾ। ਤੇ ਜਾਣ ਵੇਲੇ ਵਿਚਾਰੇ ਨੂੰ ਨਸੀਬ ਹੀ ਨਹੀਂ ਹੋਇਆ ਘਰ ਦਾ। ਤੇ ਮੈਂ ਮਾਤਾ ਜੀ ਉਸ ਗੱਲ ਤੇ ਆਂਦਾ ਵਾਂ ਕਿ ਤੁਹਾਡੀ ਦਾਦੀ ਜੀ ਦਾ ਕੀ ਬਣਿਆ। ਤੇ ਤੁਸੀਂ ਕਹਿ ਰਹੇ ਸੀਗੇ ਕਿ ਤੁਹਾਡੀ ਜਿਹੜੇ ਮਾਤਾ ਜੀ ਸੀਗੇ ਉਹ ਲੈਣ ਆਏ। ਤੇ ਤੁਸੀਂ ਜਦੋਂ ਦਿੱਲੀ ਰੁਕ ਗਏ ਤੇ ਤੁਹਾਡਾ ਜਿਹੜਾ ਸੋਨਾ ਗਹਿਣਾ ਗੱਟਾ ਸੀ ਉਹ ਸਾਰਾ ਕਿਲੇ ਹੀ ਸੀਗਾ ਪਿਆ ਹੋਇਆ? ਕਿਲੇ ਸੀ। ਇੱਕ ਜਿਹੜਾ ਟਰੰਕ ਅਸੀਂ ਨਾਲ ਲਿਆਂਦਾ ਨਾ, ਉਹਦੇ ਵਿੱਚ ਨਾ ਪਤਾ ਨਹੀਂ ਕਿਸ ਤਰ੍ਹਾਂ ਮੇਰੀ ਮਾਂ ਦਾ ਬੜਾ ਵੱਡਾ ਹਾਰ ਸੀ, 18 ਤੋਲਿਆਂ ਦਾ।
ਅੱਛਾ, ਉਹ ਪਤਾ ਨਹੀਂ ਕਿਸ ਤਰ੍ਹਾਂ ਆ ਗਿਆ। ਉਹ ਦੱਸਦੇ ਨੇ ਕਿ ਮੇਰੀ ਦਾਦੀ ਸੰਭਾਲ ਕੇ ਰੱਖਦੀ ਸੀ ਤੇ ਮੇਰੇ ਪਿਤਾ ਜੀ ਇੱਕੋ ਇੱਕ ਸੀ, ਨਾ ਕੋਈ ਭੂਆ ਸੀ ਸਾਡੀ, ਨਾ ਕੋਈ ਚਾਚਾ ਤਾਇਆ। ਅੱਛਾ ਜੀ। ਤੇ ਮੇਰੇ ਭਾਬੀ ਜੀ ਤਾਂ ਕਹਿੰਦੇ ਚੰਗਾ ਸਗੋਂ ਸੰਭਾਲ ਕੇ ਰੱਖ, ਇਹਨਾਂ ਕਿ ਕਿਸੇ ਨੂੰ ਦੇਣਾ, ਸਾਡੇ ਕੋਲ ਹੀ ਕੰਮ ਆਣਾ। ਤੇ ਜਦੋਂ ਅਸੀਂ ਆਉਣ ਲੱਗ ਰਹੇ ਸੀ, ਮੇਰੇ ਭਾਬੀ ਨੂੰ ਦਿਖਾ ਕੇ ਤੇ ਕਿਸੇ ਨੂੰ ਦੇ ਤੇ ਨਹੀਂ ਛੱਡਿਆ, ਵੇਚ ਨਹੀਂ ਲਿਆ। ਉਹਨਾਂ ਨੇ ਗੁੱਸੇ ਨਾਲ ਨਾ ਉਹ ਹਾਰ ਬੇਬੇ ਨੂੰ ਦਿੱਤਾ ਕਿ ਲੈ ਫੜ, ਆਪਣਾ ਸੰਭਾਲ ਲੈ। ਅੱਛਾ। ਤੇ ਉਹ ਮੇਰੀ ਇੱਕ ਭੈਣ ਸੀ, ਅਸੀਂ 5 ਭੈਣਾਂ ਸੀ, ਉਹ ਇੱਕ ਸੈਕਿੰਡ ਨੰਬਰ ਸੀ, ਉਹ ਬੜੀ ਤੇਜ਼ ਸੀ ਜੀ। ਉਹਨੇ ਪਤਾ ਨਹੀਂ ਕਿਸ ਤਰ੍ਹਾਂ ਚੁੱਕ ਕੇ ਲਪੇਟ ਲਪੂਟ ਕੇ ਉਹ ਭਾਬੀ ਦੇ ਟਰੰਕ 'ਚ ਰੱਖਦਾ। ਉਹ ਟਰੰਕ ਅਸੀਂ ਨਾਲ ਲੈ ਕੇ ਗਏ ਦੇ ਸਾਂ। ਅੱਛਾ। ਉਹ ਤਾਂ ਯਾਦ ਆ ਗਿਆ ਮੈਨੂੰ। ਤੇ ਉਹ ਨਾ ਉਹਦੇ ਵਿੱਚ ਸੰਭਾਲਿਆ ਗਿਆ ਤੇ ਫਿਰ ਇਹ ਦਿੱਲੀ ਆ ਗਿਆ। ਅੱਛਾ, ਮੈਂ ਹੁਣੇ ਆ ਰਿਹਾ ਹਾਂ, ਉਹ ਜਿਹੜਾ ਸੀਨ ਕਲਾਈਮੈਕਸ ਆ ਰਿਹਾ ਹੈ, ਉਸ ਤੋਂ ਪਹਿਲੇ ਮੈਨੂੰ ਥੋੜਾ ਜਿਹਾ ਕਿਲੇ ਦੀ ਇੱਕ ਦੋ ਗੱਲਾਂ ਮੈਂ ਹੋਰ ਰਹਿ ਗਈਆਂ ਨੇ। ਮਾਤਾ ਜੀ ਤੁਸੀਂ ਇਹ ਦੱਸੋ ਕਿ ਕਿਲੇ ਜਿਹੜਾ ਸੀਗਾ, ਨਾਲੀਆਂ ਨੂਲੀਆਂ ਸੀਗੀਆਂ ਉਸ ਵੇਲੇ, ਚੌਕੀਦਾਰ ਹੁੰਦੇ ਸੀ, ਲਾਈਟ ਦਾ ਕੀ ਇੰਤਜ਼ਾਮ ਹੁੰਦਾ ਸੀ? ਲਾਈਟਾਂ ਹੁੰਦੀਆਂ ਸੀ, ਲੈਂਪ ਜਲਦੇ ਹੁੰਦੇ ਸੀ ਉੱਤੇ ਰੋਸ਼ਨੀ 'ਚ। ਬਿਜਲੀ ਨਾਲ ਚੱਲਦੇ ਸੀਗੇ? ਨਾ, ਬਿਜਲੀ ਨਾਲ ਨਹੀਂ, ਤੇਲ ਰੋਜ਼ ਪਾਣ ਆਉਂਦੇ ਹੁੰਦੇ ਸੀ। ਤੇਲ ਕੌਣ ਪਾਉਂਦਾ ਸੀਗਾ ਮਾਤਾ ਜੀ? ਕੋਈ ਹੋਣਗੇ ਇਹਨਾਂ ਦੇ ਮਿਊਨਿਸਪੈਲਿਟੀ ਦੇ ਬੰਦੇ ਹੁੰਦੇ। ਹਾਂ, ਉਹ ਤੇ ਪਤਾ। ਚੌਕੀਦਾਰ ਹੁੰਦਾ ਸੀਗਾ ਕਿਲੇ? ਹਾਂ, ਉਹ ਰਾਤੀ ਉਹ ਪਹਿਰਾ ਦਿੰਦੇ ਹੁੰਦੇ ਸੀ, ਆਵਾਜ਼ ਮਾਰਦੇ ਹੁੰਦੇ ਸੀ। ਮੈਨੂੰ ਅਜੇ ਤੱਕ ਕੀ ਆਵਾਜ਼ ਮਾਰਦਾ ਸੀ? ਬਾਊ ਜੀ ਜਾਗਦੇ ਰਹੋ, ਬਾਊ ਜੀ ਜਾਗਦੇ ਰਹੋ। ਕੀ ਚੌਕੀਦਾਰ ਦਾ ਨਾਂ ਯਾਦ ਹੈ ਮਾਤਾ ਜੀ? ਨਾ ਨਹੀਂ ਯਾਦ। ਇੰਨਾ ਪਤਾ ਹੈ ਬਈ ਉਹ ਮੇਰੇ ਪਾਪਾ ਨੂੰ ਜਦੋਂ ਆਣਾ ਨਾ ਉੱਥੇ, ਬਾਊ ਜੀ ਜਾਗਦੇ ਰਹੋ, ਉਹਨਾਂ ਵੀ ਕਈ ਵਾਰੀ ਕਹਿਣਾ ਹਾਂ ਅਸੀਂ ਜਾਗਨੇ ਆ। ਇੱਥੇ ਤਾਂ ਜਵਾਬ ਹੀ ਨਹੀਂ ਦਿੰਦਾ ਚੌਕੀਦਾਰ ਦਾ। ਹਾਂ, ਕਈ ਵਾਰੀ। ਅੱਛਾ ਮਾਤਾ ਜੀ, ਸਾਫ ਸਫਾਈ ਦਾ ਕੀ ਇੰਤਜ਼ਾਮ ਸੀਗਾ? ਨਾਲੀਆਂ ਸੀਗੀਆਂ? ਨਾਲੀਆਂ। ਕੂੜਾ ਤੁਸੀਂ ਕਿੱਥੇ ਸੁੱਟਦੇ ਸੀਗੇ? ਕੂੜਾ ਤਾਂ ਸਾਡੇ ਘਰ ਜਮਾਦਾਰ ਨਹੀਂ ਆਂਦੀ ਹੁੰਦੀ ਸੀ ਨਾਲ। ਅੱਛਾ, ਨਾ ਪਤਾ ਉਹਦਾ ਜਿਹੜਾ ਤੁਹਾਡਾ ਕੂੜਾ? ਨਹੀਂ, ਨਾ ਤੇ ਨਹੀਂ ਯਾਦ, ਪਰ ਉਹਦੀ ਸ਼ਕਲ ਯਾਦ ਹੈ ਅਜੇ ਤੱਕ। ਅੱਛਾ। ਉਹ ਵਿਚਾਰੀ ਆਂਦੀ ਹੁੰਦੀ ਸੀ, ਕੂੜਾ ਲੈ ਕੇ ਜਾਂਦੀ ਸੀ। ਅੱਛਾ। ਤੇ ਸਾਲ ਬਾਅਦ ਉਹਨੂੰ ਕੁਝ ਨਹੀਂ ਸੀ ਦਿੰਦੇ। ਸਾਲ ਬਾਅਦ ਉਹਨੂੰ 6 ਮਹੀਨੇ ਬਾਅਦ ਜਦੋਂ ਲੋਕਾਂ ਦੀਆਂ ਉਹ ਫਸਲਾਂ ਪੱਕਦੀਆਂ, ਉਦੋਂ ਉਹਨੂੰ ਉਹ ਹੀ ਦਿੰਦੇ ਪੈਸੇ। ਤੇ ਦਿੰਦੇ ਨਹੀਂ ਸੀ, ਰੋਟੀ ਦਿੰਦੇ ਹੁੰਦੇ ਸੀ, ਰੋਜ਼ ਦੀ ਇੱਕ ਰੋਟੀ, ਐਡੀ ਵੱਡੀ ਰੋਟੀ ਬਣਾਣੀ। ਜਰਾ ਸਾਡੇ ਘਰ ਰੋਟੀ ਬਣਦੀ ਨਾ, ਜਤਿੰਦਰ ਕਹਿੰਦਾ ਹੁੰਦਾ ਇਹ ਚੂੜੀ ਦੀ ਰੋਟੀ ਹੈ। ਤੇ ਮੈਂ ਐਡੀ ਵੱਡੀ ਰੋਟੀ ਖਾਵਾਂ। ਅੱਛਾ ਜੀ। ਤੇ ਸਬਜ਼ੀ ਵੀ ਦਿੰਦੇ ਸੀਗੇ? ਹਾਂ, ਸਬਜ਼ੀ ਰੋਟੀ ਦੇ ਦੇਣੀ ਨਾ। ਤੇ ਮਤਲਬ ਜੀ ਤੁਹਾਡੇ ਘਰ ਜਿਹੜਾ ਸੀ ਫਿਰ ਲਾਈਟ ਨਹੀਂ ਸੀਗੀ ਕਿਲੇ? ਬਿਜਲੀ ਨਹੀਂ ਸੀਗੀ? ਨਾ ਜੀ, ਬਿਜਲੀ ਉੱਥੇ ਆਈ ਨਹੀਂ ਸੀ। ਲੋਕੀ ਦੀਵੇ ਜਲਾਉਂਦੇ ਸੀ, ਪਰ ਸਾਡੇ ਘਰ ਲੈਂਪ ਸੀ। ਤੇ ਮਿੱਟੀ ਦੇ ਤੇਲ ਦਾ ਲੈਂਪ ਸੀ? ਲੈਂਪ ਸੀ। ਤੇ ਲੋਕੀ ਸਾਨੂੰ ਬੜਾ ਬਈ ਅਮੀਰ ਆਦਮੀ ਸਮਝਦੇ। ਅੱਛਾ। ਤੇ ਜਿਸ ਵਕਤ ਅਸੀਂ ਆਏ, ਮੇਰੇ ਪਿਤਾ ਜੀ ਨੂੰ 10,000 ਰੁਪਇਆ ਸਾਰਾ ਮਿਲਿਆ। ਤੇ ਕਿਲੇ ਦੇ ਲੋਕੀ ਸਾਨੂੰ ਇੰਜ ਸਮਝਣ ਪਤਾ ਨਹੀਂ ਕਿੱਡੇ ਵੱਡੇ ਸੇਠ ਨੇ। ਤੇ 10,000 ਜਦੋਂ ਰਿਟਾਇਰ ਹੋਏ ਸੀ ਉਦੋਂ ਮਿਲਿਆ ਸੀ? ਉਦੋਂ ਮਿਲਿਆ। ਉਦੋਂ ਮਾਤਾ ਜੀ 10,000 ਦੀ ਬੜੀ ਵੱਡੀ ਰਕਮ ਹੁੰਦੀ ਸੀ। ਹੋਏਗੀ। ਮਕਾਨ ਵੀ ਬਣਾਇਆ, ਭਰਾ ਮੇਰੇ ਹੋਸਟਲ 'ਚ ਪੜ੍ਹਦੇ ਸਨ। ਅੱਛਾ ਜੀ। ਘਰ ਖਾਣਾ ਪੀਣਾ ਵੀ ਚੰਗਾ ਸੀ। ਤੇ ਹੋਰ ਬੱਚੇ ਤੁਹਾਡੇ ਘਰ ਲੈਂਪ ਸੀ ਤੇ ਪੜਨ ਆਉਂਦੇ ਸੀ? ਹਾਂ, ਉਹੀ ਮੈਂ ਦੱਸਣ ਲੱਗਿਆ। ਉਹ ਮੇਰੇ ਭਰਾ ਦੇ ਦੋਸਤ ਆਉਂਦੇ ਸੀ, ਜਿਹੜੇ ਤੁਹਾਡੇ ਦੂਜੇ ਨੰਬਰ ਦੇ ਭਰਾ ਸੀ। ਹਾਂ, ਉਹ ਪੜ੍ਹਦੇ ਸਨ ਸਾਡੇ ਥੱਲੇ ਕਮਰੇ 'ਚ। ਤੇ ਇੱਕ ਦਿਨ ਭਾਬੀ ਜੀ ਮੇਰੇ ਕਹਿੰਦੇ ਇਹ ਜਾਗੇ ਨਹੀਂ ਆ, ਮੈਂ ਜਗਾ ਕੇ ਆਵਾਂ। ਉਹਨਾਂ ਨੇ ਆਵਾਜ਼ ਮਾਰੀ ਤੇ ਉਹ ਕਹਿੰਦੇ ਉਹ ਅੱਛਾ, ਹੁਣ ਪਤਾ ਨਹੀਂ ਲੱਗਾ। ਉਹ ਕਹਿੰਦਾ ਇਹ ਜਦੋਂ ਪਹਿਰੇਦਾਰ ਆਇਆ, ਬੋਦੀ ਮੇਰੀ ਹਿੱਲੀ ਸੀ, ਦੂਜਾ ਕਹਿੰਦਾ ਮੇਰੀ ਵੀ ਹਿੱਲੀ ਸੀ, ਤੀਜਾ। ਭਾਬੀ ਜੀ ਕਹਿੰਦੇ ਮੈਂ ਉੱਤਰ ਕੇ ਦੇਖਿਆ ਤੇ ਉਹਨਾਂ ਨੇ ਨਾ, ਉਦੋਂ ਲੋਕੀ ਬੋਦੀ ਰੱਖਦੇ ਹੁੰਦੇ ਸੀ। ਅੱਛਾ ਜੀ। ਤੇ ਉਹਨਾਂ ਨੇ ਨਾ ਰੱਸੀਆਂ ਬੰਨੀ ਦੀਆਂ ਬੋਦੀ ਨਾਲ, ਤੇ ਉਹ ਜਿਹੜੀ ਰੱਸੀ ਸੀ ਨਾ ਰੋਸ਼ਨਦਾਨ ਨਾਲ ਬੰਨੀ, ਉਹ ਖਿੱਚ ਪੈਂਦੀ ਤੇ ਕਹਿੰਦੇ ਅਸੀਂ ਜਾਗ ਜਾਂਦੇ ਸੀ। ਕਮਾਲ ਦੀ ਗੱਲ ਹੈ। ਇੰਨੀ ਮਿਹਨਤ ਕਰਦੇ ਸੀ। ਬੜੀ ਕਰਦੇ ਸੀ ਉਸ ਵੇਲੇ ਦੇ ਬੰਦੇ, ਨਾ ਬਿਜਲੀ ਨਾ ਕੁਝ, ਤਾਂ ਵੀ ਦੇਖੋ ਬੱਚੇ ਕਿੰਨੇ ਪੜ੍ਹ ਲਿਖ ਗਏ ਉਹਨੂੰ। ਬਹੁਤ ਵਧੀਆ। ਤੇ ਮਾਤਾ ਜੀ ਸਾਫ ਸਫਾਈ ਦਾ ਵੀ ਹਿਸਾਬ ਸੀ? ਨਾਲੀਆਂ ਸੀਗੀਆਂ ਕਿਲੇ? ਨਾਲੀਆਂ ਸੀ। ਮਾਸ਼ਕੀ ਆਂਦਾ ਹੁੰਦਾ ਸੀ, ਇੱਕ ਜਮਾਦਾਰ ਹੁੰਦਾ ਸੀ, ਉਹ ਝਾੜੂ ਮਾਰਦਾ ਸੀ, ਪਿੱਛੇ ਮਾਸ਼ਕੀ ਪਾਣੀ ਸੋਕਦਾ ਹੁੰਦਾ। ਤੇ ਨਾਲੀਆਂ ਦੋਨੋਂ ਗਲੀ ਦੇ ਦੋਨੋਂ ਪਾਸੇ ਨਾਲੀਆਂ ਹੁੰਦੀਆਂ ਸੀਗੀਆਂ? ਨਹੀਂ, ਸਾਡੇ ਨਾ ਵਿਚਕਾਰ ਗਲੀ, ਇੱਧਰ ਵੀ ਪਲੇਨ ਜਗ੍ਹਾ, ਇੱਧਰ ਵੀ ਪਲੇਨ, ਤੇ ਵਿਚਕਾਰ ਵਿੱਚ ਨਾਲੀ ਵਿਚਕਾਰ ਹੁੰਦੀ ਸੀ। ਅੱਛਾ ਜੀ। ਇੱਟਾਂ ਦੀ ਸੜਕਾਂ ਸੀ। ਇੱਟਾਂ ਦੀਆਂ ਸੜਕਾਂ ਸੀ। ਤੇ ਮਾਤਾ ਜੀ ਕੋਈ ਕਿਲੇ ਹਸਪਤਾਲ, ਡਿਸਪੈਂਸਰੀ? ਹਾਂ, ਹਸਪਤਾਲ ਸਾਡੇ ਕਿਲੇ। ਜਿਹੜਾ ਕੋਈ ਆਸ-ਪਾਸ ਪਿੰਡਾਂ ਦਾ ਆਉਂਦਾ ਸੀ, ਉਹ ਹੀ ਸਾਡੇ ਕਿਲੇ ਆਉਂਦਾ ਸੀ। ਹਸਪਤਾਲ ਸੀ, ਉਹ ਵੀ ਸਾਡੇ ਘਰ ਦੇ ਨੇੜੇ ਹੀ ਸੀ, ਬਿਲਕੁਲ ਨਾਲ। ਤੇ ਕੋਈ ਡਾਕਟਰ ਦਾ? ਹਾਂ, ਡਾਕਟਰ, ਲੇਡੀ ਡਾਕਟਰ ਇੱਕ ਸੀ। ਉਹ ਸਾਡੇ ਉਹ ਸਾਡੀ ਗਲੀ 'ਚ ਹੀ ਰਹੀ ਸੀ। ਕੀ ਨਾਂ ਸੀਗਾ ਲੇਡੀ ਡਾਕਟਰ? ਮਾਲਤੀ। ਮੈਡਮ ਮਾਲਤੀ ਸੀ। ਪੂਰਾ ਨਾਮ ਪਤਾ ਉਹਨਾਂ ਦਾ? ਮਾਲਤੀ। ਪੰਜਾਬੀ ਸੀਗੇ ਉਹ? ਹਾਂ, ਪੰਜਾਬ। ਉਹ
ਬਹੁਤ ਸਾਰੇ ਪੰਜਾਬੀ, ਹਿੰਦੂ ਤਾਂ ਹਿੰਦੁਸਤਾਨੀ ਤਾਂ ਕੋਈ ਵੀ ਨਹੀਂ ਸੀ। ਉਹ ਕਿਲੇ ਦੇ ਰਹਿਣ ਵਾਲੇ ਸੀ ਨਾ, ਉਹ ਬਾਹਰੋਂ ਕਿਤੋਂ ਆਈ ਸੀ। ਅੱਛਾ, ਇਹ ਨਹੀਂ ਪਤਾ ਕਿਹੜੇ ਪਾਸੇ ਹਾਂ, ਲੇਕਿਨ ਉਹਨੇ ਕਾਲਾ ਕੁੱਤਾ ਵੀ ਰੱਖਿਆ ਦਾ ਸੀ। ਅੱਛਾ। ਹਾਂ, ਤੇ ਉਹ ਉੱਥੇ ਸਾਡੇ ਕਿਲੇ ਹੀ ਕਮਰਾ ਲੈ ਕੇ ਰਹਿੰਦੀ ਸੀ ਕਿਰਾਏ ਤੇ। ਅੱਛਾ ਜੀ, ਬਹੁਤ ਵਧੀਆ ਮਾਤਾ ਜੀ, ਬੜੀ ਤੁਸੀਂ ਪਿਆਰੀਆਂ ਗੱਲਾਂ ਦੱਸੀਆਂ ਮਾਤਾ ਜੀ। ਤੇ ਹੁਣ ਜਦੋਂ ਮੈਂ ਵਾਪਸ ਆਂਦਾ ਹਾਂ ਕਿ ਤੁਹਾਡੇ ਜਦੋਂ ਤੁਸੀਂ ਲੋਕੀ ਕਰੋਲ ਬਾਗ ਰੁਕ ਗਏ, ਮਈ ਜੂਨ ਦਾ ਮਹੀਨਾ ਸੀਗਾ, ਤੇ ਤੁਹਾਡੇ ਮਾਤਾ ਜੀ ਤੇ ਤੁਹਾਡੇ ਦੂਜੇ ਨੰਬਰ ਦੇ ਭਰਾ ਸੁਰਿੰਦਰ ਨਾਥ ਜੀ ਲੈਣ ਆਏ ਦਾਦੀ ਜੀ ਨੂੰ, ਤੇ ਉਹ ਸਾਰਾ ਕਿੱਸਾ ਬਿਆਨ ਕਰੋ। ਉਹ ਦਾਦੀ ਮੇਰੀ ਆਏ ਨਾ, ਕਹੇ ਮੈਂ ਤੇ ਜਾਣਾ ਨਹੀਂ। ਅੱਛਾ। ਕਹਿੰਦੇ ਮੈਂ ਕੋਈ ਆਪਣੇ ਕਿਲੇ ਨੂੰ ਛੱਡ ਕੇ ਜਾਨੀ ਆ, ਮੈਂ ਕਿਸੇ ਨੂੰ ਆਉਣ ਦਿੰਦੀ ਆ ਆਪਣੇ ਘਰ ਵਿੱਚ, ਮੈਂ ਤੇ ਇੱਥੇ ਹੀ ਰਹਿਣਾ। ਫਿਰ ਇਹ ਗੱਲ ਨਹੀਂ ਸਮਝ ਆ ਰਹੀ ਸੀ ਕਿ ਨਾ, ਬੜਾ ਸਮਝਾਇਆ। ਫਿਰ ਮੇਰੀ ਮਾਂ ਨੇ ਕਹਿੰਦੇ ਨਾ ਲੋਕੀ ਕਹਿਣ ਬਈ ਆਪ ਹੀ ਚਲੇ ਗਏ ਤੇ ਇਹਨੂੰ ਛੱਡ ਗਏ ਆ। 5-7 ਜਨਾਨੀਆਂ ਇਕੱਠੀਆਂ ਕਰਕੇ ਕਹਿੰਦੇ ਦੇਖ ਲਓ ਮੈਂ ਤੇ ਬੇਬੇ ਨੂੰ ਲੈਣ ਆਈ ਆ ਤੇ ਇਹ ਜਾਂਦੀ ਨਹੀਂ ਪਈ, ਤੇ ਫਿਰ ਕੋਈ ਤੁਸੀਂ ਲੋਕੀ ਇਹ ਨਾ ਕਿ ਉਹ ਬਈ ਇਹਨੂੰ ਛੱਡ ਗਏ ਨੇ ਇਕੱਲੀ ਨੂੰ। ਤੇ ਬਾਕੀ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੋ ਰਿਹਾ ਸੀਗਾ ਕਿ ਬਈ ਪਾਕਿਸਤਾਨ ਬਣ ਜਾਣਾ ਹੈ ਤੁਹਾਡੀ ਮਾਤਾ ਜੀ ਦਾ? ਕਈਆਂ ਰੌਲਾ ਤੇ ਪਿਆ ਦਾ ਹੀ ਸੀ ਨਾ। ਅੱਛਾ ਜੀ, ਤੇ ਕੀ ਕਿਹਾ ਉਹਨਾਂ ਜਨਾਨੀਆਂ ਦੇ ਸਾਹਮਣੇ ਫਿਰ ਬੇਬੇ ਨੇ? ਬੇਬੇ ਬਸ ਕਹਿੰਦੀ ਮੈਂ ਨਹੀਂ, ਤੇ ਆਪਣੇ ਹੱਥੋਂ ਨਾ 2 ਅੰਗੂਠੀਆਂ ਲਾ ਕੇ ਦਿੱਤੀਆਂ। ਅੱਛਾ ਜੀ। ਇੱਕ ਕਹਿੰਦੀ ਮੇਰੀ ਵੱਡੀ ਭੈਣ ਨੂੰ ਉਹਨੂੰ ਦੇ ਦੇਈ, ਤੇ ਇੱਕ ਮੇਰਾ ਭਰਾ ਦੀ ਵੋਟੀ ਨੂੰ ਦੇ ਦੇਈ, ਸੁਰਿੰਦਰ ਦੀ ਵੋਟੀ ਨੂੰ ਦੇ ਦੇਈ। ਜੇ ਤੇ ਮੈਂ ਜਿੰਦੀ ਰਹੀ ਤੇ ਤੇਰੇ ਕੋਲ ਆ ਕੇ ਲੈ ਲਾਂਗੀ, ਮੈਂ ਆਪੇ ਦੇ ਦਾਂਗੀ। ਜੇ ਮੈਂ ਮਰ ਗਈ ਤੇ ਤੂੰ ਮੇਰੇ ਵੱਲੋਂ ਦੇ ਦੇ। ਅੱਛਾ ਜੀ। ਇਹ ਉਹਨੇ ਕਿਹਾ। ਤੇ ਮੈਂ 2 ਅੰਗੂਠੀਆਂ ਦਿੱਤੀਆਂ? ਹਾਂ, 2 ਅੰਗੂਠੀਆਂ ਦਿੱਤੀਆਂ। ਅੱਛਾ, ਫਿਰ ਵਿਦਾ ਕਰ ਦਿੱਤਾ ਫਿਰ? ਹਾਂ, ਆ ਗਏ। ਫਿਰ ਉਹ ਮੰਨਦੀ ਨਹੀਂ ਸੀ ਤੇ ਦੁੱਖ ਤੇ ਬੜਾ ਹੋਇਆ ਉਹਨਾਂ ਕਿ ਬਜ਼ੁਰਗ ਪਿੱਛੇ ਰਹਿ ਗਏ। ਹਾਂ, ਉਹੀ ਨਾ ਸਾਰੀ ਸੋਚਦੇ ਰਹੇ ਲੋਕੀ ਕੀ ਕਹਿਣਗੇ, ਵੈਸੇ ਵੀ ਕੱਲੀ ਕੀ ਕਰੇਗੀ, ਪਰ ਮੰਨਦੀ ਨਹੀਂ ਸੀ। ਉਹਨੇ 2 ਰੱਖੀ ਦੀਆਂ ਸੀ, ਉਹ ਵੀ ਬੁੱਢੀਆਂ ਸਨ। ਕੀ ਨਾਂ ਸੀ? ਜੋ ਧੰਨੀ ਭੂਆ ਉਹਨੂੰ ਬੋਲਦੇ ਸਨ। ਉਹ ਕੌਣ, ਖੱਤਰੀ ਸੀਗੇ? ਨਹੀਂ, ਉਹ ਬ੍ਰਾਹਮਣ। ਕੀ ਰੋਟੀ ਬਣਾ ਕੇ ਦਿੰਦੀ ਸੀ ਬੇਬੇ ਨੂੰ? ਆਹੋ, ਰੋਟੀ ਵੀ ਬਣਾ ਦਿੰਦੀ ਸੀ, ਤੇ ਸੂਤ ਲੋਕਾਂ ਦਾ ਉੱਥੇ ਕੱਤ ਦੀ ਹੁੰਦੀ ਸੀ, ਮਾਵਾਂ ਧੀਆਂ ਕੱਟਦੀਆਂ ਸਨ। ਅੱਛਾ। ਤੇ ਦਾਦੀ ਕੋਲ ਸੋਨਾ ਬੜਾ ਸੀ। ਸੋਨਾ ਬਹੁਤ ਸੀ? ਬਹੁਤ ਸੋਨਾ ਸੀ। ਉਹ ਪਤਾ ਨਹੀਂ ਉਹਨੇ ਦੇਖਿਆ ਕਦੀ ਕਿੰਨਾ ਸੋਨਾ ਸੀ? ਉਹਦੇ ਕੰਨ ਵਿੱਚ ਇੰਨੀਆਂ ਵੱਡੀਆਂ ਵਾਲੀਆਂ ਪਾਈ ਦੇ, ਕੰਨ ਦੋਹਰੇ ਹੋਏ ਦੇ, ਇੰਨੀ ਮੋਰੀਆਂ ਜਗ੍ਹਾ ਇੰਜ ਕੰਨ ਹੋਏ ਦੇ ਸਭ। ਉਹ ਗੱਲ ਤੁਸੀਂ ਸੁਣਾਉਂਦੇ ਸੀ ਕਿ ਉਹ ਆਪਣੀ ਤੀਰਥ ਗਈ ਸੀ? ਜਿੱਥੇ ਤੀਰਥ ਜਾਂਦੀ ਸੀ ਨਾ, ਉੱਥੇ ਇੱਕ ਵਾਲੀ ਲਾ ਕੇ ਦੇ ਆਂਦੀ। ਜਿੱਥੇ ਜੇ ਕਿਸੇ ਭਾਬੀ ਜੀ ਨੇ ਕਹਿਣਾ ਕਿ ਤੇਰੇ ਕੋਲ ਲੈ ਕੇ ਦਿੰਨੀ ਆ। ਇੱਕ ਵਾਰੀ ਸਾਡੇ ਕਿਲੇ ਦੀ ਮਿਲ ਗਈ ਹਰਿਦੁਆਰ। ਭਾਬੀ ਜੀ ਨੂੰ ਕਹਿੰਦੇ ਬੇਬੇ ਵੇਖੋ ਸਾਰਾ ਸੋਨਾ ਦੇਈ ਜਾਂਦੀ, ਜਿੱਥੇ ਜਿਹੜੇ ਮੰਦਿਰ 'ਚ ਉਹ ਨਹੀਂ ਰਹੀ, ਉਹਦਾ ਬੇਬੇ ਦਾ ਪਤਾ ਲੱਗ ਗਿਆ ਨਾ। ਉਹ ਪੰਡਤ ਸਵੇਰੇ ਜਾਇਆ ਕਰ ਨਾ ਪੂਜਾ ਕਰ, ਤੇ ਉਹ ਪੰਡਤ ਆਓ ਮਾਤਾ ਜੀ ਅੱਗੇ। ਤੇ ਉਹਨੇ ਕਿਹਾ ਤਾਈ ਆ ਕੀ ਕਰਨੀ ਪਈ ਆ? ਕਹਿੰਦੇ ਕੀ ਹੈ ਤੇ ਕੰਨ ਦੂਰ ਕਿਤੇ ਵਾਲੀਆਂ ਕਿੱਥੇ ਗਈਆਂ, ਡਿੱਗ ਪਈਆਂ? ਨਹੀਂ, ਮੈਂ ਮੰਦਿਰ ਚੜਾਈਆਂ। ਕਹਿੰਦੇ ਹਾਏ ਤਾਈ ਐਡੀਆਂ ਵੱਡੀਆਂ ਤੇਰੀਆਂ ਪੋਤਰੀਆਂ, ਤੇ ਪੋਤਰੀਆਂ ਦਾ ਤੇ ਮੈਨੇ ਮੇਰਾ ਸਾਥ ਦੇਣਾ, ਸਾਥ ਤੇ ਮੇਰਾ ਰੱਬ ਨੇ ਦੇਣਾ ਨਾ। ਤੇ ਮੈਂ ਤੇ ਨਹੀਂ, ਬੜੇ ਦਿਲ ਵਾਲੇ ਸੀ ਜੋ ਵੀ ਬਹੁਤ ਸੀ। ਹਾਂ, ਦਾਨ ਬੜਾ ਕਰਦੀ ਸੀ। ਔਰ ਕੋਈ ਤੀਰਥ ਨਹੀਂ ਛੱਡਿਆ। ਅਮਰਨਾਥ ਵੀ ਗਈ। ਅਮਰਨਾਥ ਤੇ ਮਾਤਾ ਜੀ ਬੜੀ ਦੂਰ ਕਸ਼ਮੀਰ 'ਚ ਪਹਾੜਾਂ ਦੀ ਉਚਾਈ 'ਚ ਹੈ। ਕਹਿੰਦੇ ਉਹ ਡੋਲੀ ਵਿੱਚ ਗਈ। ਉਸ ਵੇਲੇ ਮੇਰੇ ਮਾਤਾ ਜੀ ਕਹਿੰਦੇ 500 ਰੁਪਇਆ ਲੱਗਾ ਸੀ। 500 ਰੁਪਇਆ? ਹਾਂ, ਕਹਿੰਦੇ 500 ਰੁਪਇਆ ਲੈ ਕੇ ਗਈ ਸੀ ਮੇਰੇ ਪਿਤਾ ਜੀ ਕੋਲੋਂ ਵੀ ਮੈਂ ਜਾਣਾ। ਤੇ ਸੂਈਆਂ ਲੈ ਗਈ। ਕਹਿੰਦੀ ਸੂਈਆਂ ਉੱਥੇ ਮੈਂ ਲੋਕਾਂ ਨੂੰ ਇੱਕ ਸੂਈ ਦਿੰਦੀ ਸੀ। ਤੇ ਲੋਕ ਪਤਾ ਸੀ ਕਿ ਉੱਥੇ ਸੂਈਆਂ ਨਹੀਂ ਹੁੰਦੀਆਂ? ਮੈਂ ਪਤਾ ਹੋਏਗਾ, ਪਤਾ ਨਹੀਂ। ਕਹਿੰਦੇ ਲੋਕੀ ਇੰਨੇ ਖੁਸ਼ ਇੱਕ ਸੂਈ ਤੋਂ। ਕਸ਼ਮੀਰ ਜਦੋਂ ਗਏ ਤੇ ਉੱਥੇ ਲੋਕਾਂ ਨੂੰ ਸੂਈਆਂ ਦੇ ਕੇ ਆਏ ਮਾਤਾ ਜੀ? ਕਹਿੰਦੇ ਇੰਨੇ ਗਰੀਬ ਸੀ ਲੋਕੀ, ਤੇ ਉਹ ਇੱਕ ਸੂਈ ਤੋਂ ਹੀ ਉਹ ਇੰਨੇ ਖੁਸ਼ ਹੈ। ਦਾਨ ਕਰਕੇ ਆਏ ਮਾਤਾ ਜੀ? ਹਾਂ, ਦਾਨ ਆਪਣੇ ਵੱਲੋਂ ਕਹਿੰਦੇ। ਔਰ ਵਾਕਈ ਹੋਰ ਜਨਾਨੀਆਂ ਵੀ ਬਜ਼ੁਰਗ ਉਹਨਾਂ ਦੇ ਨਾਲ ਗਏ ਜਾਂ ਇਕੱਲੇ ਗਏ? ਉੱਥੇ ਤਾਂ ਮੈਨੂੰ ਨਹੀਂ ਯਾਦ ਬਈ ਡੋਲੀ ਵਿੱਚ ਇੰਨੇ ਪੈਸੇ ਵਾਲਾ ਹੀ ਕੋਈ ਗਿਆ ਹੋਏਗਾ। ਇਹਨੂੰ ਇਹ ਬੇਬੇ ਦਾ ਡੋਲੀ 'ਚ ਭਾਬੀ ਜੀ ਦੱਸਦੇ ਹੁੰਦੇ ਸੀ। ਕਮਾਲ ਦੀ ਗੱਲ ਹੈ ਜੀ, ਕਮਾਲ ਦੀ ਗੱਲ ਹੈ। ਤੁਸੀਂ ਬੜੇ ਸਾਰੇ ਤੀਰਥ ਉਹਨੇ ਕੀਤੇ। ਜਿੱਥੇ ਜਾਂਦੀ ਸੀ ਆਪਣਾ ਕਫਨ ਧੋ ਕੇ ਲਿਆਂਦੀ ਸੀ। ਉੱਥੇ ਵੀ ਲੈ ਕੇ ਗਏ? ਅਮਰਨਾਥ ਵੀ ਆਪਣਾ ਕਫਨ ਲੈ ਕੇ ਗਈ ਹੋਏਗੀ ਜ਼ਰੂਰ। ਕਮਾਲ ਹੈ, ਬੜਾ ਇੰਟਰਸਟਿੰਗ ਕੈਰੈਕਟਰ ਹੈ ਜੀ ਤੁਹਾਡੇ ਦਾਦੀ ਤੇ। ਮੰਨ ਗਏ? ਨੀਰਜ ਜਿਹੜੀ ਫਲਗੂ ਦੀ ਰੇਤ ਕਹਿੰਦੀ ਆ ਮੇਰੇ ਖਿਆਲ। ਫਲਗੂ ਦੀ ਰੇਤ ਕੀ ਕਹਿੰਦੇ? ਕੋਈ ਜਾਤੇ ਰੇਤ ਉਥੋਂ ਲਿਆਈ ਹੋਏਗੀ ਕੋਈ ਜਗ੍ਹਾ ਤੋਂ। ਅੱਛਾ ਜੀ, ਮੈਨੂੰ ਲੱਗਦਾ ਫਲਗੂ ਦੀ ਰੇਤ ਦਾ ਪਤਾ ਨਹੀਂ। ਇਹ ਕਹਿੰਦੀ ਹੁੰਦੀ ਸੀ ਮੇਰੀ ਫਲਗੂ ਦੀ ਰੇਤ ਉੱਤੇ ਪਾਇਓ ਮੇਰੀ, ਮੈਂ ਉਥੋਂ ਲਿਆਈ ਨਹੀਂ ਆ। ਪਤਾ ਨਹੀਂ ਫਲਗੂ ਦੀ ਰੇਤ ਮਤਲਬ ਜਦੋਂ ਮੇਰਾ ਜਨਾਜ਼ਾ ਨਿਕਲੇਗਾ ਹਾਂ ਉਹਦੇ ਉੱਤੇ ਪਾਇਓ। ਪਤਾ ਨਹੀਂ ਫਲਗੂ ਦੀ ਰੇਤ ਦਾ
ਇੰਨੀ ਮੈਨੂੰ ਸਮਝ ਨਹੀਂ ਆਉਂਦੀ, ਪਰ ਕਫਨ ਦਾ ਮੈਨੂੰ ਪਤਾ ਹਰ ਜਗ੍ਹਾ ਧੋ ਕੇ ਹੈ ਬਈ ਬਜ਼ੁਰਗ ਤੇ ਜਾਣ ਲੱਗੇ ਵਿਚਾਰੀ ਨੂੰ ਆਪਣੇ ਘਰ ਦਾ ਕਫਨ ਨਹੀਂ ਮਹਿਸੂਸ। ਦੇਖੋ ਜੀ ਇਹ ਟ੍ਰੈਜੇਡੀ ਜਿਹੜੀ ਹੈਗੀ ਹੈ। ਤੇ ਚਲੋ ਮੈਂ ਆਂਦਾ ਵਾਂ ਉਹ ਕਿੱਦਾਂ ਐਂਡ ਹੋਇਆ ਤੁਹਾਡੀ ਦਾਦੀ ਜੀ ਦਾ ਉਹ ਵੀ ਮੈਂ ਪੁੱਛਾਂਗਾ, ਪਰ ਉਸ ਤੋਂ ਪਹਿਲੇ ਤੁਸੀਂ ਮੈਨੂੰ ਦੱਸੋ ਕਿ ਦਾਦੀ ਤੁਹਾਡੀ ਮਾਤਾ ਜੀ ਦੇ ਨਾਲ ਨਹੀਂ ਆਈ, ਨਹੀਂ ਆਈ। ਫਿਰ ਤੁਹਾਡੇ ਪਿਤਾ ਜੀ ਨੇ ਤੁਹਾਡੀ, ਤੁਸੀਂ ਦੱਸਿਆ ਸੀ ਕਿ ਤੁਹਾਡੀ ਵੱਡੀ ਭੈਣ ਦੀ ਵਰੀ ਪੂਰੀ ਬਣੀ ਹੋਈ ਸੀਗੀ, ਹਾਂ ਦਾਜ ਬਣਿਆ ਦਾ ਸੀ ਸਾਰਾ। ਤੇ ਤੁਹਾਡੇ ਪਿਤਾ ਜੀ ਨੇ ਚਿੱਠੀ ਲਿਖੀ ਸੀ ਕਿਲੇ ਦੇ ਸਟੇਸ਼ਨ ਮਾਸਟਰ ਨੂੰ ਕਿ ਬਈ ਮੈਂ ਵੀ ਸਟੇਸ਼ਨ ਮਾਸਟਰ ਰਿਟਾਇਰ ਹੋਇਆ ਵਾਂ ਤੇ ਮੇਰਾ ਇਹ ਸਮਾਨ ਹੈਗਾ, ਮੇਰੀ ਕੁੜੀ ਦਾ ਵਿਆਹ ਹੈ ਤੇ ਬੁੱਕ ਕਰਾ ਦਿਓ। ਉਹ ਮਾਤਾ ਜੀ ਕਿੱਸਾ ਸੁਣਾਓ। ਹਾਂਜੀ, ਉਹ ਫਿਰ ਲੈ ਗਿਆ, ਮੰਨ ਗਿਆ ਸਾਰਾ ਸਮਾਨ। ਜਦੋਂ ਅਸੀਂ ਸਟੇਸ਼ਨ ਤੇ ਲੈ ਆਏ ਫਿਰ ਉਹ ਕਹਿਣ ਲੱਗਾ ਕਿ ਦਿੱਲੀ ਦੀ ਬੁਕਿੰਗ ਬੰਦ ਹੋ ਗਈ ਹੈ। ਅੱਛਾ। ਤੇ ਮੈਂ ਕੁਝ ਨਹੀਂ ਕਰ ਸਕਦਾ। ਫਿਰ ਅਸੀਂ ਕਿਹਾ ਹੁਣ ਕੀ ਕਰੀਏ? ਕਹਿੰਦਾ ਮੇਰਠ ਦੀ ਕਰਾ ਲਓ। ਪਰ ਉਸ ਵੇਲੇ ਕਹਿੰਦੇ ਸਾਨੂੰ ਇੰਨੀ ਅਕਲ ਨਹੀਂ ਆਈ ਵੀ ਅਸੀਂ ਮੇਰਠ ਦੀ ਕਰਾ ਲੈਂਦੇ। ਫਿਰ ਉਹਨੂੰ ਅੰਦਰ ਜਾ ਕੇ ਛਪਾ ਛੂ ਆਏ ਵਿਚਾਰੇ ਆਪਣੇ ਵੱਲੋਂ। ਛੁਪਾਇਆ ਆਪਣੇ ਨਵੇਂ ਮਕਾਨ ਛੁਪਾਇਆ? ਹਾਂ ਆਪਣੇ ਨਵੇਂ ਮਕਾਨ ਚ ਕਿਤੇ ਸ਼ਤੀਰੀਆਂ ਕਾਫੀ ਬਚੀ ਦੀਆਂ ਹੋਣੀਆਂ ਨੇ। ਕਹਿੰਦੇ ਉਹਨਾਂ ਦੇ ਪਿੱਛੇ ਕਾਰ ਕਰਕੇ ਅਸੀਂ ਉੱਥੇ ਰੱਖ ਕੇ ਰੁਕਿਆ। ਅੱਛਾ। ਤੇ ਮਾਤਾ ਜੀ ਉਸ ਵੇਲੇ ਲੜਾਈ ਝਗੜਾ ਸ਼ੁਰੂ ਹੋ ਗਿਆ ਸੀਗਾ, ਕੁਝ ਦੱਸੋ। ਹਾਂ ਕਿ ਜਿਸ ਵਕਤ ਲਾਹੌਰ ਸਾਡੇ ਮਾਤਾ ਜੀ ਹੋਰੀ ਆਏ ਨੇ ਨਾ, ਕਹਿੰਦੇ ਨੇ ਇਹਨਾਂ ਦੇ ਬਾਅਦ ਜਿਹੜੀ ਗੱਡੀ ਆਈ ਹੈ ਉਹਦੇ ਚ ਬੜਾ ਕਤਲੇਆਮ ਹੋਇਆ। ਇਹਨਾਂ ਦੀ ਤੇ ਗੱਡੀ ਸੇਫ ਆ ਗਈ। ਅੱਛਾ। ਪਰ ਇਹਦੇ ਬਾਅਦ ਕਹਿੰਦੇ ਆ ਸਾਰੇ ਕਹਿਣ ਜਿਹੜੀ ਇਹ ਗੱਡੀ ਨਿਕਲੀ ਹੈ ਤੇ ਬਾਅਦ ਜਿਹੜੀ ਗੱਡੀ ਆਈ ਹੈ ਉਹਦੇ ਚ ਬੜੀ ਕਤਲੇਆਮ ਹੋਈ। ਤੇ ਮਾਤਾ ਜੀ 47 ਆ ਜਾਂਦੀ ਹੈ, ਤੁਸੀਂ ਲੋਕੀ ਤੇ ਕਰੋਲ ਬਾਗ ਬੈਠੇ ਹੋਏ ਸੀਗੇ। ਹਾਂ। ਤੇ ਫਿਰ ਕਿਲੇ ਕੀ ਹੋਇਆ, ਤੁਹਾਡੀ ਦਾਦੀ ਦਾ ਕੀ ਬਣਿਆ, ਇਹ ਸਾਰਾ ਕਿੱਸਾ। ਇਹ ਫਿਰ ਮਿਲਟਰੀ ਦੇ ਟਰੱਕ ਗਏ, ਉਹ ਇਹਨਾਂ ਨੂੰ ਲੈ ਕੇ ਆਏ। ਇਹ ਡੇਰਾ ਬਾਬਾ ਨਾਨਕ। ਤੁਹਾਡੀ ਦਾਦੀ ਨੂੰ ਇਹ ਦਾਦੀ ਤੁਹਾਡੀ ਆਪਣੇ ਘਰ ਹੀ ਰਹੀ ਸੀਗੀ, ਮਿਲਟਰੀ ਕੱਢ ਕੇ ਲੈ ਕੇ ਆਈ? ਹਾਂ ਮਿਲਟਰੀ। ਇਹਨੂੰ ਵੀ ਉਹ ਧੰਨੇ ਭੂਆ, ਉਹਦੀ ਮਾਂ, ਅੱਛਾ ਜੀ, ਹੋਰ ਵੀ ਜਿੰਨੀਆਂ ਆ ਗਈ ਤੁਹਾਡੀ ਦਾਦੀ ਫਿਰ ਮਿਲਟਰੀ ਦੇ? ਫਿਰ ਤੇ ਆਣਾ ਹੀ ਸੀ। ਅੱਛਾ। ਨਹੀਂ ਤੇ ਛੱਡਦੀ ਨਹੀਂ ਸੀ, ਮੈਂ ਨਹੀਂ ਆਪਣਾ ਕਿਲਾ ਛੱਡਣਾ। ਇਹਨਾਂ ਪਿਆਰ ਆਪਣੇ ਕਿਲੇ ਦੇ ਨਾਲ। ਤੇ ਫਿਰ ਕਿਲੇ ਨੇ ਦਾਦੀ ਨੂੰ ਛੱਡ ਦਿੱਤਾ। ਹਾਂ। ਤੇ ਸਮਾਂ ਹੀ ਐਸਾ ਸੀਗਾ, ਸਭ ਮਜਬੂਰ ਸੀਗੇ। ਤੇ ਕੀ ਬਣਿਆ ਫਿਰ? ਉਹ ਡੇਰਾ ਬਾਬਾ ਨਾਨਕ ਆ ਗਈ। ਬੜੇ ਲੋਕਾਂ ਨੂੰ ਸੁਨੇਹਾ ਦਿੱਤਾ ਦਿੱਲੀ ਜਾਓਗੇ, ਮੇਰੇ ਪੁੱਤਰ ਨੂੰ ਕਹਿਣਾ ਬਈ ਮੈਂ ਪਹੁੰਚ ਗਈ ਦੀਆਂ। ਤੇ ਕਿੰਨਾ ਟਾਈਮ ਗਏ ਤੁਹਾਡੇ ਦਾਦੀ ਕਿਲੇ ਡੇਰਾ ਬਾਬਾ ਨਾਨਕ ਕੈਂਪ 'ਚ? ਮੇਰੇ ਖਿਆਲ ਤਾਂ ਜਲਦੀ ਹੀ ਮਰ ਗਏ। ਸਦਮੇ ਨਾਲ ਮਰ ਗਏ? ਤੁਹਾਨੂੰ ਕੁਝ ਖਬਰ ਨਹੀਂ ਮਿਲੀ? ਨਾ ਸਾਨੂੰ ਉਹਨਾਂ ਜੇ ਮਿਲਦੀ ਤੇ ਲੈ ਕੇ ਜ਼ਰੂਰ ਆਂਦੇ। ਚਿੰਤਾ ਤੇ ਕਰਦੇ ਹੋਣਗੇ ਕਿ ਸਾਡੀ ਦਾਦੀ ਮਾਂ ਕਿੱਥੇ ਹੈਗੀ ਹੈ। ਫਿਰ ਤੁਹਾਨੂੰ ਕਿੱਦਾਂ ਖਬਰ ਲੱਗੀ ਕਿ ਬਈ? ਫਿਰ ਕੀ ਸਾਨੂੰ ਪਤਾ ਲੱਗਾ, ਭਾਬੀ ਉਹ ਮੇਰੀ ਮਾਂ ਕਹਿਣ ਲੱਗੀ ਵੀ ਭੂਆ ਧੰਨੀ ਦਾ ਕਿਤੇ ਪਤਾ ਹੋਏ ਤੇ ਉਹਨੂੰ ਤੇ ਪਤਾ ਹੀ ਹੋਏਗਾ। ਅੱਛਾ। ਤੇ ਹਾਂ ਕਲਾਨੌਰ ਰਹਿਣਾ। ਕਲਾਨੌਰ ਗੁਰਦਾਸਪੁਰ ਚ ਕਲਾਨੌਰ ਹੈਗਾ? ਉਧਰ ਹੀ ਉੱਥੇ ਗੁਰਦਾਸਪੁਰ ਕਲਾਨੌਰ ਹੈਗਾ। ਹਾਂ ਮੇਰੇ ਖਿਆਲ ਉੱਥੇ ਰਹੇ ਸਾਂ। ਕਲਾਨੌਰ ਰਹੇ ਸੀ? ਪਤਾ ਨਹੀਂ ਕਾਦੀਆਂ ਕਾਦੀਆਂ ਤੁਸੀਂ ਕੈਸੇ ਜੇਕਰ ਤੁਸੀਂ ਪਤਾ ਨਹੀਂ ਇਹ ਪਿੰਡ। ਅੱਛਾ। ਫਿਰ ਮੇਰੇ ਮਾਤਾ ਜੀ ਉੱਥੇ ਗਏ ਉਹਦੇ ਕੋਲ, ਧੰਨੀ ਭੂਆ ਕੋਲ। ਕਿੱਥੇ ਰਹਿੰਦੀ ਸੀਗੀ? ਉੱਥੇ ਕਿਸੇ ਦੇ ਕਿਤੇ ਰਹਿੰਦੀ ਹੋਈ। ਕਿਹੜੀ ਜਗ੍ਹਾ? ਗੁਰਦਾਸਪੁਰ ਕਿਹੜੀ ਜਗ੍ਹਾ? ਨਾਂ ਦੱਸੋ ਮਾਤਾ ਜੀ। ਕਾਦੀਆਂ ਜਾਂ ਕਲਾਨੌਰ ਵਿੱਚ? ਹਾਂ ਕਾਦੀਆਂ ਹੀ ਸੀ ਮੇਰੇ ਖਿਆਲ। ਕਾਦੀਆਂ। ਤੇ ਉਹ ਕਹਿੰਦੀ ਨਾ ਉਹਨੇ ਦੱਸਿਆ ਵੀ ਅਸਰਾ ਹੋ ਗਿਆ, ਮਰ ਗਈ ਸੀ ਵਿਚਾਰੀ। ਕਿੱਦਾਂ ਮਰੀ? ਕਿਸੇ ਨੇ ਮਾਰ ਦਿੱਤਾ? ਨਾ ਸਦਮੇ ਨਾਲ ਮਰੀ? ਨਹੀਂ ਆਪਣੇ ਆਪ ਹੀ ਮਰੀ। ਸਦਮੇ ਨਾਲ ਮਰ ਗਈ। ਕਿਲਾ ਨੂੰ ਛੱਡਣ ਦਾ ਸਦਮਾ ਮਾਤਾ ਨੂੰ? ਹੋ ਸਕਦਾ ਕਿਲੇ ਛੱਡਣ ਦਾ ਹੀ ਉਹਨੂੰ ਹੋਏ। ਕੀ ਵਾਪਰ ਗਿਆ ਮੇਰੇ ਨਾਲ ਹੈ। ਤੇ ਫਿਰ ਕਿੱਦਾਂ ਸੰਸਕਾਰ ਕਿਹਨੇ ਕੀਤਾ? ਫਿਰ ਗਵਰਨਮੈਂਟ ਨੇ ਕੀਤਾ ਹੋਏਗਾ। ਫਿਰ ਮੇਰੀ ਮਾਂ ਨੇ ਕਿਹਾ ਭੂਆ ਇਹ ਬੇਬੇ ਕੋਲ ਇੰਨਾ ਸੋਨਾ ਸੀ